वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 22 जुलाई 2020 7 सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ 5 ਕੇਬਲ ਇਨ ਕੈਨੇਡਾ roku jadoo box shawa facebook tv 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਅਹਿਮ ਵਾਲਾ ਇਸ਼ੂ ਹੈ ਉਸ ਨੂੰ ਤੁਹਾਡੇ ਨਾਲ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਜੋ ਮੋਦੀ ਸਰਕਾਰ ਹੈ ਉਹ ਹਰ ਫਰੰਟ ਤੋਂ ਫੇਲ ਹੋਈ ਹੈ ਔਰ ਉਹ ਹੁਣ ਸਫੇਦ ਜੋ ਝੂਠ ਹੈ ਉਹ ਬੋਲ ਰਹੀ ਹੈ ਕਿ ਮੋਦੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ $20 ਬਿਲੀਅਨ ਦਾ ਜੋ ਵਿਦੇਸ਼ੀ ਪੂੰਜੀ ਨਿਵੇਸ਼ ਹੋਇਆ ਹੈ ਔਰ ਪਿਛਲੇ ਮਹੀਨਿਆਂ ਵਿੱਚ ਭਾਰਤ ਨੇ ਆਪਣੇ ਵਪਾਰ ਵਿੱਚ ਬਹੁਤ ਵਾਧਾ ਕੀਤਾ ਹੈ। ਇਸ ਦਾਅਵੇ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਜਾਣਾਂਗੇ ਐਂਡ ਨਾਲ ਹੀ ਕਰੋਨਾ ਅਪਡੇਟ ਵੀ ਉਹਨਾਂ ਤੋਂ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਇਸ ਦਾਅਵੇ ਵਿੱਚ ਕਿੰਨੀ ਕੁ ਸੱਚਾਈ ਹੈ ਔਰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਕੱਲ ਦੇ ਪ੍ਰੋਗਰਾਮ ਦੇ ਉੱਤੇ ਵੀ ਸਾਡੇ ਦਰਸ਼ਕਾਂ ਵੱਲੋਂ ਕਾਫੀ ਪੋਜ਼ਿਟਿਵ ਇਨਪੁਟ ਹੈ ਔਰ ਜ਼ਾਹਰ ਹੈ ਕਿ ਅਸੀਂ ਬੇਸ਼ੱਕ ਆਪਣੀ ਗੱਲ ਸਮਝਾਉਣ ਦੇ ਲਈ ਜਿਹੜਾ ਜੰਗਲੀ ਜਾਨਵਰਾਂ ਦੀਆਂ ਉਦਾਹਰਨਾਂ ਜਿਹੜੀਆਂ ਨੇ ਪਿਕ ਕੀਤੀਆਂ ਪਰ ਕੁਛ ਨੇ ਇਸ ਨੂੰ ਕਾਫੀ ਅਮਿਊਜ਼ਿੰਗ ਵੀ ਸਮਝਿਆ ਔਰ ਸਾਡੇ ਕੁਛ ਵੀਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਵੀ ਗਰੋ ਹੋ ਰਹੇ ਸੀ ਸਾਡੇ ਜ਼ਮਾਨੇ 'ਚ ਵੀ ਜਿਹੜੀਆਂ ਪਸ਼ੂ ਪੰਛੀਆਂ ਜਾਨਵਰਾਂ ਦੀਆਂ ਕਹਾਣੀਆਂ ਸੀ ਉਹਨਾਂ ਨਾਲ ਜੋੜ ਕੇ ਹੀ ਗੱਲ ਸਮਝਾਈ ਜਾਂਦੀ ਸੀ ਤਾਂ ਕਿ ਬੰਦੇ ਨੂੰ ਦੱਸਿਆ ਜਾਏ ਕਿ ਵੀ ਜੇ ਪੰਛੀ ਇਹੋ ਜਿਹੇ ਨੇ ਜਿਵੇਂ ਇੱਕ ਵੀਰ ਨੇ ਲਿਖਿਆ ਉਹਨੇ ਕਿਹਾ ਜੀ ਅਜੇ ਤੱਕ ਵੀ ਸਾਨੂੰ ਥਰਸਟੀ ਕਰੋ ਦੀ ਕਹਾਣੀ ਯਾਦ ਹੈ ਪਿਆਸਾ ਕਾਂ ਕਿ ਪਾਣੀ ਥੱਲੇ ਹੈ ਘੜੇ 'ਚ ਔਰ ਉਹ ਦੇਖਦਾ ਔਰ ਚੁੱਕ ਚੁੱਕ ਕੇ ਨਿੱਕੇ ਨਿੱਕੇ ਪੱਥਰ ਵਿੱਚ ਸੁੱਟਦਾ ਪਾਣੀ ਉੱਪਰ ਆ ਜਾਂਦਾ। ਸੋ ਮੈਂ ਸਮਝਦਾ ਹਾਂ ਕਿ ਵੀ ਅਸੀਂ ਸ਼ਾਇਦ ਇੰਨੇ ਕੁ ਆਪਸ 'ਚ ਆਪਣੇ ਆਪ 'ਚ ਆਪਣੇ ਗੁਰੂਰ 'ਚ ਚਲੇ ਗਏ ਹਾਂ ਐਜ਼ ਏ ਹਿਊਮਨ ਬੀਇੰਗ ਕਿ ਅਸੀਂ ਆਪਣੇ ਆਲੇ ਦੁਆਲੇ ਦੇ ਨਾਲ ਜੁੜ ਕੇ ਇਹ ਵੀ ਨਹੀਂ ਦੇਖ ਪਾਉਂਦੇ ਵੀ ਕਿਵੇਂ ਪੰਛੀਆਂ ਦੇ ਵਿੱਚ ਬੇਸ਼ੱਕ ਉਹ ਕਬੂਤਰਾਂ ਦੀ ਤਾਕਤ ਹੋਏ ਸ਼ਿਕਾਰੀ ਦੇ ਜਾਲ 'ਚੋਂ ਨਿਕਲਣ ਦੀ ਇਕੱਠੇ ਹੋ ਕੇ ਔਰ ਇਸ ਇੰਡੀਵਿਜੂਅਲਿਜ਼ਮ ਨੇ ਜੇ ਕੁੱਲ ਮਿਲਾ ਕੇ ਦੇਖੀਏ ਤੇ ਸਾਡੀ ਜ਼ਿੰਦਗੀ 'ਚ ਇੱਕ ਪਾਸੇ ਮਾਦਾ ਪ੍ਰਸਤੀ ਆਈ ਮਟੀਰੀਅਲਿਜ਼ਮ ਆਇਆ ਉਸ ਦੇ ਨਾਲ ਜਦੋਂ ਮਾਦਾ ਪ੍ਰਸਤੀ ਆਈ ਤੇ ਜ਼ਾਹਰ ਹੈ ਸੈਲਫਿਸ਼ਨੈਸ ਆਈ ਜਿਸ ਨੂੰ ਅਸੀਂ ਆਪਣਾ ਇੰਟਰਸਟ ਕਹਿੰਦੇ ਹਾਂ ਖੁਦਗਰਜ਼ੀ ਕਹਿੰਦੇ ਹਾਂ ਔਰ ਉਸ ਸਾਰੇ ਦੇ ਨਾਲ ਹੀ ਫਿਰ ਬਹੁਤ ਸਾਰੀਆਂ ਬਿਮਾਰੀਆਂ ਮਾਨਸਿਕ ਜ਼ਿਹਨੀ ਤੌਰ ਦੇ ਉੱਤੇ ਅਸੀਂ ਬਹੁਤ ਸਾਰੇ ਬਿਮਾਰ ਹੈ ਔਰ ਜ਼ਾਹਰ ਹੈ ਕਿ ਜਦੋਂ ਅਸੀਂ ਕੁਦਰਤ ਦੇ ਨੇੜੇ ਜਾਂਦੇ ਹਾਂ ਜੇ ਕੁਦਰਤ ਦੇ ਖੁੱਲ੍ਹੇ ਬਾਗਾਂ ਦੇ ਵਿੱਚ ਖੁੱਲ੍ਹੇ ਅਸਮਾਨਾਂ ਦੇ ਥੱਲੇ ਖੁੱਲ੍ਹੀ ਉਹਨਾਂ ਖੇਤਾਂ ਦੇ ਵਿੱਚ ਜਾਈਏ ਔਰ ਪੰਛੀਆਂ ਦੀ ਚਹਿਚਹਾਟ ਔਰ ਉਸ ਸਾਰੇ ਦਾ ਆਨੰਦ ਮਾਣੀਏ ਤਾਂ ਮੇਰਾ ਖਿਆਲ ਹੈ ਵੀ ਰੱਬ ਨੇ ਇਹ ਸਾਰਾ ਕਾਇਨਾਤ ਦਾ ਜਿਹੜਾ ਨਕਸ਼ਾ ਦਿੱਤਾ ਹੈ ਜੋ ਉਸ ਦਾ ਵਜੂਦ ਹੈ ਕਾਇਨਾਤ ਦਾ ਔਰ ਸਾਡੀ ਇਸ ਸੋਹਣੀ ਧਰਤੀ ਦਾ ਉਹਦੇ ਸਾਡੇ ਸਾਰਿਆਂ ਦੇ ਲਈ ਖੁਸ਼ੀ ਹੈ ਚਹਿਚਹਾਉਂਦੇ ਪੰਛੀ ਵੀ ਨੇ ਜੰਗਲਾਂ ਦੇ ਵਿੱਚ ਜਾਨਵਰ ਵੀ ਆਜ਼ਾਦਾਨਾ ਤੌਰ ਤੇ ਜਿਹੜਾ ਉਹ ਹਿਰਨ ਦੀਆਂ ਚੁੰਗੀਆਂ ਵੀ ਨੇ ਔਰ ਉਸ ਦੇ ਨਾਲ ਨਾਲ ਇਨਸਾਨ
इस एनवायरनमेंट ਨੂੰ ਵੀ ਖੂਬਸੂਰਤ ਬਣਾਏ। ਔਰ ਸਭ ਤੋਂ ਵੱਡੀ ਗੱਲ ਮੈਂ ਸਮਝਦਾ ਹਾਂ ਵੀ ਜਦੋਂ ਇੱਕ ਵਾਰ ਤੁਸੀਂ ਇੱਕ ਚੀਜ਼ ਦੇ ਉੱਤੇ ਆਪਣਾ ਜਿਹੜਾ ਉਹ ਸਵਾਰਥ ਜਾਂ ਸੈਲਫਿਸ਼ਨੈਸ ਜਾਂ ਖੁਦਗਰਜ਼ੀ ਦਿਖਾਉਂਦੇ ਹੋ, ਫਿਰ ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਹੈ, ਤੁਹਾਡੇ ਘਰਾਂ ਦੇ ਵਿੱਚ ਤੁਹਾਡਾ ਵਰਤਾਰਾ ਹੁੰਦਾ ਹੈ, ਮਾਸ਼ਰੇ ਦੇ ਵਿੱਚ ਉਹ ਵਰਤਾਰਾ ਹੁੰਦਾ ਹੈ। ਔਰ ਉਸ ਸਾਰੇ ਚੋਂ ਅੱਜ ਜੇ ਅਸੀਂ ਦੇਖੀਏ ਕਿ 7 ਬਿਲੀਅਨ ਤੋਂ ਜ਼ਿਆਦਾ ਆਬਾਦੀ ਵਾਲਾ ਇਹ ਪਲੈਨਟ ਜਿਹਦੇ ਕੋਲ ਐਬੰਡੈਂਸ ਹੈ ਹਰ ਚੀਜ਼ ਦੀ, ਕੁਦਰਤ ਨੇ ਜੇ ਪਾਣੀ ਸਾਡੀ ਜ਼ਿੰਦਗੀ ਦੀ ਲੋੜ ਹੈ, ਸਰੀਰ ਦਾ 80% ਤੋਂ ਵੱਧ ਪਾਣੀ ਹੈ, ਤੇ ਜੇ ਅਸੀਂ ਦੇਖੀਏ ਤੇ ਧਰਤੀ ਵੀ 2 ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਲੇਕਿਨ ਅਸੀਂ ਇਸ ਸਾਰੇ ਦਾ ਜਿਹੜਾ ਹਿੱਸਾ ਧਰਤੀ ਦਾ ਸਾਡੇ ਹਿੱਸੇ ਪਾਣੀ ਆਇਆ, ਉਸ ਦੀ ਕਿਵੇਂ ਕੁਵਰਤੋਂ ਕੀਤੀ ਹੈ, ਉਸ ਨੂੰ ਕਿਵੇਂ ਗੰਦਲਾ ਕੀਤਾ ਹੈ, ਉਸ ਦੀ ਕਿਵੇਂ ਲੁੱਟ ਖਸੁੱਟ ਕੀਤੀ ਹੈ। ਅਸੀਂ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ, ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਆਉਣ ਵਾਲੇ ਦਿਨਾਂ 'ਚ ਭਾਰਤੀ ਸੁਪਰੀਮ ਕੋਰਟ ਦਾ ਸਤਲੁਜ ਯਮੁਨਾ ਲਿੰਕ ਨਹਿਰ ਦੇ ਉੱਤੇ ਫੈਸਲਾ ਹੋਣ ਵਾਲਾ ਹੈ, ਔਰ ਜਿਹਦੇ 'ਚ 99.9% ਇਹ ਪੋਸੀਬਿਲਿਟੀ ਹੈ ਕਿ ਪੰਜਾਬ ਕੋਲ ਜਿਹੜਾ ਰਹਿੰਦਾ ਪਾਣੀ ਹੈ ਉਹ ਵੀ ਖੋਣ ਦੇ ਲਈ ਅਦਾਲਤੀ ਜਿਹੜਾ ਹੁਕਮ ਸੁਣਾਇਆ ਜਾਏਗਾ। ਔਰ ਇਹ ਵੀ ਆਇਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਸੈਂਟਰ ਦੀਆਂ ਇੰਟੈਲੀਜੈਂਸ ਏਜੰਸੀਆਂ ਸਰਗਰਮ ਨੇ, ਔਰ ਜੇ ਉਹਨਾਂ ਨੂੰ ਲੋੜ ਪਈ ਉਹਨੂੰ ਲਾਗੂ ਕਰਨ ਦੇ ਲਈ ਤੇ ਪੰਜਾਬ ਨੂੰ ਫੌਜ ਦੇ ਹਵਾਲੇ ਵੀ ਕੀਤਾ ਜਾ ਸਕਦਾ ਹੈ। ਸੋ ਇਹ ਵੀ ਇੱਕ ਇਸ ਕਿਸਮ ਦੀ ਲੁੱਟ ਹੈ ਜਿੱਥੇ ਦੁਨੀਆ ਦੇ ਵਿੱਚ ਜਦੋਂ ਪਾਣੀ ਨਾਲ ਸੰਬੰਧਿਤ ਰਾਈਪੇਰੀਅਨ ਲਾਅ ਬਣੇ ਤੇ ਉਸ ਦੀ ਸਪਿਰਿਟ ਸੀ ਕਿ ਕਿਉਂਕਿ ਜਿਹੜੇ ਲੋਕ ਦਰਿਆਵਾਂ ਦੇ ਕੰਢੇ ਵਸਦੇ ਨੇ, ਜਦੋਂ ਦਰਿਆਵਾਂ 'ਚ ਹੜ੍ਹ ਆਉਂਦੇ ਨੇ, ਕੋਈ ਹੋਰ ਮੁਸੀਬਤ ਹੁੰਦੀ ਹੈ ਤੇ ਸਭ ਤੋਂ ਜ਼ਿਆਦਾ ਉਹੀ ਲੋਕ ਸਫ਼ਰ ਕਰਦੇ ਨੇ। ਔਰ ਇਸ ਦੇ ਲਈ ਜਦੋਂ ਜੇ ਉਹਨਾਂ ਨੇ ਸਫ਼ਰ ਕਰਨਾ ਹੈ ਜਾਂ ਕਰਦੇ ਨੇ ਤਾਂ ਉਸ ਦਰਿਆਈ ਪਾਣੀ ਦੇ ਉੱਤੇ ਵੀ ਜਾਂ ਪਾਣੀਆਂ ਦੇ ਉੱਤੇ ਵੀ ਉਹਨਾਂ ਦਾ ਹੀ ਹੱਕ ਹੈ, ਜਿਹਨੂੰ ਰਾਈਪੇਰੀਅਨ ਲਾਅ ਕਹਿੰਦੇ ਨੇ। ਇੰਟਰਨੈਸ਼ਨਲ ਰਾਈਪੇਰੀਅਨ ਹੁੰਦਾ ਹੈ ਦਰਿਆ ਦਾ ਕੰਢਾ। ਸੋ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਵੀ ਇਸ ਗੱਲ ਨੂੰ ਮੰਨਿਆ ਗਿਆ, ਲੇਕਿਨ ਇਹ ਇੱਕ ਵੱਖਰੀ ਕਿਸਮ ਦੀ ਲੁੱਟ ਜਿਵੇਂ ਉਹਨਾਂ ਨੇ ਪੰਜਾਬ ਦੀ ਕੀਤੀ ਹੈ। ਔਰ ਇਹੀ ਵਰਤਾਰਾ ਅਸੀਂ ਦੇਖਦੇ ਹਾਂ ਕਿ ਹੋਰ ਪਾਸੇ ਵੀ ਜਾਰੀ ਹੈ। ਔਰ 21ਵੀਂ ਸਦੀ ਦੀਆਂ ਜੰਗਾਂ ਜਿੱਥੇ ਅੱਜ ਤਾਂ ਅਸੀਂ ਕਰੋਨਾ, ਇਹ ਤਾਂ ਆਲ ਆਫ ਏ ਸਡਨ ਕੁਦਰਤ ਨੇ ਕੀ ਸਬਕ ਦੇਣਾ ਇਸ ਦੇ ਲਈ ਆਇਆ, ਲੇਕਿਨ ਜਿਹੜਾ ਸਭ ਤੋਂ ਜ਼ਿਆਦਾ ਫਿਕਰਮੰਦੀ ਸੀ ਕਿ 21ਵੀਂ ਸਦੀ ਦੇ ਵਿੱਚ ਜਿਹੜੀਆਂ ਜੰਗਾਂ ਨੇ ਉਹ ਪਾਣੀ ਦੇ ਮੁੱਦੇ ਤੇ ਲੜੀਆਂ ਜਾਣਗੀਆਂ। ਸੋ ਉਹਦੀ ਵੀ ਅਸੀਂ ਗੱਲ ਆਉਣ ਵਾਲੇ ਦਿਨਾਂ 'ਚ ਵੇਰਵੇ ਨਾਲ ਕਰਾਂਗੇ, ਕਿਉਂਕਿ ਸਾਡੇ ਵੀਰ ਭਾਈ ਹਿੰਮਤ ਸਿੰਘ ਜੀ ਨੇ ਸਾਨੂੰ ਯਾਦ ਦਹਾਨੀ ਕਰਵਾਈ ਕਿ ਪੰਜਾਬ ਦੇ ਪਾਣੀਆਂ ਦੀ ਜਿਹੜੀ ਆਉਣ ਵਾਲੀ ਲੁੱਟ ਹੈ, ਜਿਹੜੀ ਕਾਨੂੰਨੀ ਤੌਰ ਦੇ ਉੱਤੇ ਜੇ ਇਸ ਨੂੰ ਉਹਨਾਂ ਨੇ ਫਰਦਰ ਲੁੱਟਣਾ ਹੈ ਉਸ ਦੇ ਉੱਤੇ ਗੱਲਬਾਤ ਕੀਤੀ ਜਾਏ। ਪਰ ਅੱਜ ਅਸੀਂ ਜਿਹੜਾ ਓਪਨਿੰਗ ਟੌਪਿਕ ਚੁਣਿਆ ਉਹ ਮੋਦੀ ਸਰਕਾਰ ਦੀਆਂ ਜਿਹੜੀਆਂ ਗੱਪਾਂ ਨੇ, ਇਸ ਲਈ ਗੱਪ ਵੀ ਸ਼ਾਇਦ ਲਫ਼ਜ਼ ਹਲਕਾ ਪੈ ਜਾਂਦਾ ਹੈ ਕਿਉਂਕਿ ਜਿਨ੍ਹਾਂ ਦੀ ਹੋਂਦ ਹੀ ਝੂਠ ਦੇ ਉੱਤੇ ਬਣੀ ਹੋਏ, ਜਿਨ੍ਹਾਂ ਨੇ ਝੂਠ ਪਰੋਸਣ ਦੇ ਆਰਟ ਨੂੰ ਜਿਹੜਾ ਇਸ ਹੱਦ ਤੱਕ ਡਿਵੈਲਪ ਕੀਤਾ ਹੋਇਆ ਕਿ 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਜਿਹੜਾ ਉਹ ਉਸ ਝੂਠ ਦੇ ਰਾਹੀਂ ਜਿਹੜਾ ਉਹ ਆਪਣੇ ਜਾਲ ਵਿੱਚ ਫਸਾ ਸਕਦੇ ਹੋਣ। ਜੇ ਇਵੇਂ ਨਾ ਹੁੰਦਾ ਤੇ ਇਹ ਕਾਤਲਾਂ ਦੀ ਜੋੜੀ ਮੋਦੀ ਅਮਿਤ ਸ਼ਾਹ ਦੀ, ਜਿਨ੍ਹਾਂ ਦੇ ਬਾਰੇ ਜ਼ਾਹਰ ਸੀ ਕਿ 2002 ਦੇ ਵਿੱਚ ਇਹਨਾਂ ਨੇ ਕਿਵੇਂ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਜਿਹੜਾ ਉਹ ਨਸਲਘਾਤ ਕੀਤਾ, ਜੈਨੋਸਾਈਡ ਕੀਤਾ, ਕਿਵੇਂ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਉੱਥੋਂ ਉਜਾੜਿਆ। ਇਹਦੇ ਬਾਵਜੂਦ ਕਿਵੇਂ ਭਾਰਤ ਭਰ ਦੇ ਵਿੱਚ ਇਹ ਆਪਣੇ ਆਪ ਨੂੰ ਸਿਰੇ ਦਾ ਕਾਵਰਡ ਲੇਕਿਨ ਲੋਹ ਪੁਰਸ਼ ਬਣਾ ਕੇ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਭਾਰਤ ਦੇ ਆਵਾਮ ਦੇ ਵਿੱਚ ਉਸਨੇ ਵੇਚਿਆ। ਔਰ ਵਰਲਡ ਸਟੇਜ ਦੇ ਉੱਤੇ ਵੀ ਉਵੇਂ ਹੀ ਉਹ ਜਿਹੜਾ ਜੰਪ ਕਰ ਰਿਹਾ ਕਿ ਇਹ ਦੱਸਣ ਦੇ ਲਈ ਕਿ ਮੈਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਪ੍ਰਾਈਮ ਮਿਨਿਸਟਰ ਹੈ। ਔਰ ਕੋਈ ਝੂਠ ਦੇ ਮਾਮਲੇ 'ਚ ਮੈਂ ਇਹ ਸਮਝਦਾ ਹਾਂ ਕਿ ਵੀ ਜੇ ਅਸੀਂ ਪਿਛਲੇ ਇਹਦਾ 6 ਸਾਲ ਦਾ ਟਰੈਕ ਰੈਕਡ ਦੇਖੀਏ ਤਾਂ ਫਿਰ ਇੱਕ ਪੂਰਾ ਦਿਨ ਚਾਹੀਦਾ ਹੋਏਗਾ ਇਹਨਾਂ ਦੇ ਝੂਠ ਬਿਆਨੀਆਂ ਕਿਵੇਂ ਡੇਟੇ ਦੇ ਨਾਲ ਇਹ ਗੜਬੜ ਕਰਦੇ ਨੇ, ਕਿਵੇਂ ਔਰ ਜੇ ਇਹਨੂੰ ਵਿਵਿਡਲੀ ਰਿਮੈਂਬਰ ਕਰਨਾ ਹੋਏ ਕਿ ਤਾਜ਼ਾ ਜਿਵੇਂ 2016 ਚ ਡੀਮੋਨੇਟਾਈਜੇਸ਼ਨ ਕੀਤੀ ਨੋਟਬੰਦੀ, ਔਰ ਸਾਰੇ ਐਕਸਪਰਟਸ ਦਾ ਇਨਕਲੂਡਿੰਗ ਉਹਨਾਂ ਦੇ ਜਿਹੜੇ ਇਕਨੋਮਿਕਲ ਐਕਸਪਰਟਸ ਨੇ ਉਹਨਾਂ ਦਾ ਕਹਿਣਾ ਕਿ ਉਹਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ
ਕਿਵੇਂ ਐਵਰੇਜ ਦੁਕਾਨਦਾਰ ਦਾ ਵੀ, ਵਪਾਰੀ ਦਾ ਵੀ, ਔਰ ਜੇ ਮਕਸਦ ਕਾਲੇ ਧਨ ਨੂੰ ਰੋਕਣਾ ਸੀ, ਉਹ ਤਾਂ ਜਿੰਨੇ ਕੁ ਉਹਨਾਂ ਨੇ ਨਵੇਂ ਕਲੇਮ ਕੀਤੇ, ਪੁਰਾਣੇ ਉਨੇ ਕੀ ਜਿਹੜੇ ਨੇ ਉਹਨਾਂ ਨੇ ਆ ਕੇ ਆਪਣਾ ਕਲੇਮ ਕਰ ਦਿੱਤਾ। ਔਰ ਇਹ ਪੂਰੀ ਤਰ੍ਹਾਂ ਫੇਲਡ ਨੀਤੀ। ਲੇਕਿਨ ਤੁਸੀਂ ਅੱਜ ਤੱਕ ਵੀ ਦੇਖੋਗੇ ਕਿ ਇਹਨਾਂ ਦੇ ਵਜ਼ੀਰਾਂ ਤੋਂ ਲੈ ਕੇ ਥੱਲੇ ਤੱਕ ਇਹਨੂੰ ਜਿਹੜਾ ਹੈ ਉਹ ਐਜ਼ ਏ ਬਹੁਤ ਵੱਡੀ ਸਕਸੈਸ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜੇ ਅਸੀਂ ਫੋਰਨ ਪਾਲਿਸੀ ਦੇ ਹਵਾਲੇ ਨਾਲ, ਜਿਹਦੇ ਤੇ ਅਸੀਂ ਰੋਜ਼ਾਨਾ ਗੱਲ ਕਰਦੇ ਹਾਂ, ਕਿਵੇਂ ਪਾਕਿਸਤਾਨ ਨੂੰ ਟੈਰਰਿਜ਼ਮ ਦਾ ਐਪੀਸੈਂਟਰ ਬਣਾ ਕੇ ਦੁਨੀਆ 'ਚ ਆਈਸੋਲੇਟ ਕਰਨ ਦਾ ਏਜੰਡਾ ਮੋਦੀ ਨੇ ਰੱਖਿਆ, ਔਰ ਕਿਵੇਂ ਉਹਦੇ ਤੇ ਉਹਨਾਂ ਨੇ ਹਰ ਫੋਰਮ ਦੇ ਉੱਤੇ, ਯੂਨਾਈਟਿਡ ਨੇਸ਼ਨਸ ਲੈਵਲ ਤੇ, ਯੂਰਪੀਅਨ ਯੂਨੀਅਨ ਲੈਵਲ ਤੇ, ਵਿਦ ਇਨ ਸਾਰਕ ਲੈਵਲ ਤੇ, ਔਰ ਬ੍ਰਿਕਸ ਜਿੱਥੇ 4 ਮੁਲਕ ਜਿਹੜੇ ਨੇ ਉਹ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ, ਉਹਦੇ ਲੈਵਲ ਤੇ, ਔਰ ਈਸਟ ਏਸ਼ੀਆ ਕਾਨਫਰੰਸਿਸ ਦੇ ਹਰ ਥਾਂ ਤੇ। ਲੇਕਿਨ ਇਸ ਦੇ ਉਲਟ ਜਿਹੜਾ ਬਿਲਕੁਲ ਇਸ ਦੀ ਫੋਰਨ ਪਾਲਿਸੀ ਦਾ, ਜਿਸ ਨੂੰ ਕਹੋ ਕਿ ਵੀ ਉਸ ਦੇ ਪਰਛੜੇ ਉਡਾ ਦਿੱਤੇ ਇਸ ਸਾਰੇ ਗਲੋਬਲ ਕੰਟੈਕਸਟ ਦੇ ਵਿੱਚ ਅਸੀਂ ਦੇਖੀਏ ਕਿ ਕਿਵੇਂ ਗਲੋਬਲੀ ਆਈਸੋਲੇਟ ਹੋਇਆ। ਔਰ ਨੇਬਰਹੁੱਡ ਦੇ ਵਿੱਚ ਜੇ ਬੰਗਲਾਦੇਸ਼ ਔਰ ਨੇਪਾਲ ਵਰਗੇ ਮੁਲਕ ਜਿਹੜੇ ਇਹਨਾਂ ਨੇ ਹੀ ਕ੍ਰੀਏਟ ਕਰਕੇ ਆਪਣੀ ਸ਼ੈਲਟਰ ਦੇ ਥੱਲੇ ਲਿਆਂਦੇ, ਉਹ ਵੀ ਅੱਜ ਚਾਈਨਾ ਦੇ ਨਾਲ ਜਿਹੜੇ ਨੇ ਉਹ ਭੁਗਤ ਰਹੇ ਨੇ, ਤਾਂ ਫਿਰ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਵੀ ਕੀ ਹੈ। ਲੇਕਿਨ ਇਹਦੇ ਬਾਵਜੂਦ ਮੋਦੀ ਨੂੰ ਜੇ ਇੱਕ ਸਕਸੈਸਫੁਲ ਐਂਬੈਸਡਰ ਆਫ ਇੰਡੀਆਜ਼ ਡੈਮੋਕ੍ਰੇਸੀ ਔਰ ਇੰਡੀਆ ਨੂੰ ਗਲੋਬਲ ਬਣਾਇਆ, ਗਲੋਬਲ ਲੀਡਰਸ਼ਿਪ ਉਹਨਾਂ ਦਾ ਸਟੱਫ ਵੇਚ ਰਹੇ ਨੇ। ਸੋ ਇਸੇ ਅੰਦਾਜ਼ ਦੇ ਵਿੱਚ ਜੇ ਅਸੀਂ ਇਹਨਾਂ ਦਾ ਕੋਵਿਡ-19 ਦੇ ਹਵਾਲੇ ਨਾਲ ਦੇਖੀਏ, ਤੁਸੀਂ 5 ਮਹੀਨੇ ਪਹਿਲੇ ਦੀ ਸਪੀਚ ਕੱਢ ਲਓ ਕਿ ਜੀ महाभारत हमने 18 दिन में वहाँ भारत की जंग जीती थी, लड़ी गई थी महाभारत की जंग और जीती गई थी, और ये 21 दिन में हम कोविड-19 की जो जंग है वो जीतेंगे, क्योंकि उदों 21 दिन का ये लॉकडाउन कर रहे थे। हुण 5 महीने बाद तुसीं देखदे हो कि अज भारत दुनिया का तीसरा वो देश है जिहदे च कोविड-19 के केस 1 मिलियन तो उपर चले गए ने। दिल्ली के हवाले नाल सामने आ कि हर चौथा बंदा कोविड-19 नाल सफ़र कर रहा है। फिर इसे तरीके नाल किवें उस लॉकडाउन के दौरान 2 करोड़ तो 3 करोड़ तक गरीब मजदूर यूपी का, बिहार का, मध्य प्रदेश का, छत्तीसगढ़ का, कुछ हद तक उत्तराखंड का, किवें वो रुले, किवें सड़कों के उत्ते कई सौ मील पैदल तुरे, किवें मौतां हुईयां, उन्हां दा तां कोई डेटा ही नहीं है। लेकिन हुण तुसीं क्लेम करो कि जी मोदी जी ने इन्ने 1000 करोड़ का पैकेज दे दिता है और सब खुश, और हालां जिहड़ा वो देण दा भी लाइन है, उहदे च कोई स्टिमुलस पैकेज ना दी कोई चीज़ नहीं है। लेकिन क्योंकि मेन स्ट्रीम मीडिया नूं पहलां ही काबू कि 2014 च इनफैक्ट पावर च आउण तो पहलां ही ਜਿਹੜਾ ਇਸ ਨੂੰ ਕਾਮਯਾਬੀ ਦੇ ਨਾਲ ਮੈਨੀਪੂਲੇਟ ਕੀਤਾ ਗਿਆ ਸੀ 24/7। ਉਹਦੇ ਚ ਰਾਮਦੇਵ ਦਾ ਇਸਤੇਮਾਲ, ਉਹਦੇ ਚੋਂ ਸਤਿਗੁਰੂ ਵਾਸਦੇਵਾ ਦਾ ਇਸਤੇਮਾਲ, ਸ਼੍ਰੀ ਰਵੀ ਸ਼ੰਕਰ ਦਾ ਇਸਤੇਮਾਲ, ਔਰ ਹੋਰ ਕਿੰਨੇ ਅੰਨਾ ਹਜ਼ਾਰੇ ਦਾ ਇਸਤੇਮਾਲ। ਜੇ ਤੁਸੀਂ ਉਹ ਸਾਰੇ ਚੈਪਟਰ ਨੂੰ ਦੇਖੋ, ਅੰਨਾ ਹਜ਼ਾਰੇ ਜਿਹਨੂੰ ਗਾਂਧੀ ਬਣਾ ਕੇ ਪੇਸ਼ ਕੀਤਾ ਸੀ, ਕਿੱਥੇ ਗਿਆ ਅੰਨਾ ਹਜ਼ਾਰੇ? ਕਿੱਥੇ ਗਿਆ ਉਹ ਸਾਰਾ करप्शन खत्म करने का मामला और लेखाकार बनाओ, और उहदे ते भी होए कोई वो भी नहीं लभा है। मुड़ के अपने पिंड जाके बैठा है ड्राइवर फौज का, जिन्हों जिहड़ा नवा गांधी का अवतार दस्सण दी लाइन सी। हुण इस सारे दौर दे विच जदों अमरीका ने चीन दे नाल टकरा दी लाइन लई, ज़ाहिर है कि वुहान वायरस, चाइना वायरस कह के शुरुआत हुई और शिकंजा कसना शुरू किया चीन का। अमरीका ने अमरीकन कंपनियां नूं कहा कि जी असीं जिहड़ा है वो अमेरिका फस्ट पॉलिसी रखो। हुण जिहड़ा कि काफ़ी अगे तक चला गया, और अज ह्यूस्टन विचला जिहड़ा कौंसल जनरल है चाइना का, उन्होंने कहा गया भी 72 घंटे दे विच बंद करो। असीं अगले सैगमेंट च गलबात करांगे कि भी ये टकरा किधर नूं जा रहा है। पर नाल दी नाल मोदी ने दावा कर दिता कि जी जे हुण जिहड़ियां कंपनियां चीन तो निकलणगियां, उन्हां दे लई बेस्ट डेस्टिनेशन भारत है, और आने वाले दिनों च हंड्रेड्स ऑफ बिलियंस ऑफ डॉलर्स की इन्वेस्टमेंट आएगी। असी ये भी देखा कि चाइना चो किन्नियां कंपनियां निकलियां, तो जिहड़ियां निकलियां भी थोड़ियां बहुत
ਅਮਰੀਕਨ ਦਬਾਅ ਦੇ ਥੱਲੇ, ਕਿਉਂਕਿ ਇਹਨੇ ਕਿਹਾ ਜੀ ਜੇ ਨਹੀਂ ਨਿਕਲਦੀਆਂ ਤੇ ਉਹਨਾਂ ਦੇ ਉੱਤੇ ਅਸੀਂ ਉਵੇਂ ਹੀ ਟੈਰਿਫ ਲਾਵਾਂਗੇ ਜਿਵੇਂ ਬਾਕੀ ਚੀਜ਼ਾਂ ਦੇ ਉੱਤੇ ਹੈ। ਤੇ ਉਹ ਵੀ ਕੋਈ ਜਿਹੜੀ ਹੈ ਸਾਊਥ ਕੋਰੀਆ ਗਈ, ਕੋਈ ਹੋਰ ਪਾਸੇ ਤਾਈਵਾਨ ਗਈ, ਭਾਰਤ ਵੱਲ ਕੋਈ ਨਹੀਂ ਮੁੜੀ। ਲੇਕਿਨ ਕਿਉਂਕਿ ਜਿਵੇਂ ਉਹਨਾਂ ਦੇ ਵੀ ਜਿਹੜੇ ਥੋੜੇ ਬਹੁਤ ਇੰਡੀਪੈਂਡੈਂਟ ਮਾਈਂਡਡ ਪੱਤਰਕਾਰ ਨੇ, ਉਹ ਕਹਿੰਦੇ ਨੇ ਵੀ ਸਵਾਲ ਤਾਂ ਕੋਈ ਚੁੱਕਦਾ ਨਹੀਂ ਹੈ। ਜੇ ਕੋਈ ਸਵਾਲ, ਉਹ ਤਾਂ ਉਹਨਾਂ ਦੀ ਆਵਾਜ਼ ਮੇਨ ਸਟ੍ਰੀਮ, ਫਿਰ ਸੋਸ਼ਲ ਮੀਡੀਆ, ਫਿਰ ਜਿਹੜੇ ਥੋੜੇ ਬਹੁਤ ਇੰਡੀਪੈਂਡੈਂਟ YouTube ਚੈਨਲ ਬਣਾ ਕੇ ਬੈਠੇ ਸੀ, ਉਹਨਾਂ ਦੇ ਖਿਲਾਫ ਤੁਸੀਂ ਕਿਸੇ ਦੇ ਖਿਲਾਫ ਹਿਮਾਚਲ 'ਚ ਕੇਸ ਰਜਿਸਟਰ ਕਰੋ, ਕਿਸੇ ਤੇ ਜਾ ਕੇ ਮਹਾਰਾਸ਼ਟਰ 'ਚ ਕਰੋ, ਦੂਸਰੇ ਕਰੋ। ਇਸੇ ਤਰ੍ਹਾਂ ਅਸੀਂ ਲਦਾਖ ਦੇ ਮੁੱਦੇ ਦੇ ਉੱਤੇ ਜੋ ਕੁਝ ਪੈਂਗੋਂਗ ਸੋ ਲੇਕ ਤੇ ਹੋਇਆ ਔਰ ਜੋ ਗਲਵਾਨ ਵੈਲੀ ਦੇ ਵਿੱਚ ਹੋਇਆ, ਇਹ ਤੁਸੀਂ ਮਾਰਚ ਤੋਂ 15-16 ਜੂਨ ਦੀ ਰਾਤ ਜਿਹੜੀ ਡਿਸਾਈਡਿੰਗ ਸੀ, ਜਿਹੜਾ ਵਿਦਿਨ ਮਿਡ ਆਫ ਦਾ ਨਾਈਟ 2-3 ਘੰਟੇ ਜੀ ਡਿਸਾਈਡ ਹੋ ਗਿਆ। 20 ਡੈਡ ਬਾਡੀਜ਼ ਇਹਨਾਂ ਦੇ ਫੌਜੀਆਂ ਦੀਆਂ ਚਾਈਨੀਜ਼ ਬੈਗਸ ਦੇ ਵਿੱਚ ਲੈ ਆਏ ਔਰ 10 ਉਹਨਾਂ ਦੇ ਕੈਪਟਿਵ, ਉਹਨਾਂ 'ਚ ਕਰਨਲ ਵੀ, ਮੇਜਰ ਵੀ, ਕੈਪਟਨ ਵੀ। ਲੇਕਿਨ ਤੁਸੀਂ ਕੁੱਲ ਮਿਲਾ ਕੇ ਦੇਖੋ ਇਹਨਾਂ ਦੀਆਂ ਬਿਆਨਬਾਜ਼ੀਆਂ, ਇਹ ਵੀ ਵਿਕਟਰੀ ਹੈ। ਔਰ ਉੱਥੇ ਜਾ ਕੇ ਰਾਜਨਾਥ ਸਿੰਘ ਅੱਜ ਵੀ ਉੱਥੇ ਇੰਡੀਅਨ 에ਅਰਫੋਰਸ ਨੂੰ ਰੈਡੀ, ਅਸੀਂ ਇਹ ਫਲਾਣੇ ਲੈ ਆਉਂਦੇ ਨੇ, ਅਸੀਂ ਰਫੇਲ ਲੈ ਆਏ ਹਾਂ, ਅਸੀਂ ਇੱਧਰ ਲੈ ਆਏ ਹਾਂ। ਔਰ ਉਹ ਮੋਦੀ ਜਿਹਨੇ 5 ਵਾਰ ਐਡਰੈਸ ਕੀਤਾ ਹੈ, ਉਹ ਕਹਿ ਰਿਹਾ ਕਿ ਨਾ कोई चीन हमारी जगह पे घुसा, ना कोई ज़मीन ली ना दी, और ये वो, और उन्होंने भी तुसी देखो भी किवें परोसिया जा रहा है। पर इस सारे तो बाद जिहड़ी गल अज असीं विचार लई चुनी है, इंटरनेशनल मॉनिटरी फंड होए, दुनिया दियां इकनॉमिकल जिहड़ा मॉनिटर करदियां ने होर संस्थावां होण, वर्ल्ड बैंक होए, अमरीका दे अपने जिहड़े ने पैरामीटर मानण वालियां, सब कह रही ने कि दुनिया की जिहड़ी इकोनॉमी है वो बियॉन्ड इमेजिनेशन। हालांकि जो शुरुआत हुई होया सी भी इकोनॉमी सफ़र करेगी कि भी ये जिहड़ी है सफ़र करेगी, कर रही है। अमरीका वर्गा मुल्क जिन्हें अपनी किन्नी स्ट्रॉन्ग फुटिंग ते जिन्हां दी इकोनॉमी है वो बड़ी बुरी तरह चरमराई है। इंग्लैंड का की हाल है, इवन फ्रांस, जर्मनी वर्गे। और भारत जिथे अपने उन्हां तो लोग सांभे नहीं गए, कोई होर इन्वेस्टमेंट तो दूर की गल, उस सारे दे थले जो भारत दे विच हाल ईवन, और यही नहीं है क्योंकि इकोनॉमी कल कोविड-19 ये नहीं है भी इंपोर्ट एक्सपोर्ट नाल जुड़ी हुई है, क्योंकि दुनिया की इकोनॉमी च वड्डा रोल ऑयल दा है। और जिहड़ियां सचमुच किंगडम सी ऑयल दे, सऊदी अरेबिया जिन्हां च है, UAE है, वो क्योंकि डिमांड ही नहीं है ऑयल की। जो लाइफ रुक गई 5 महीने, कारोबार ही नहीं है, दूसरा तेल भी नहीं विक रहा, जहाज भी नहीं उड़ रहे, एयरलाइन इंडस्ट्री उड़ गई, दूजा उड़ गया। सो सारे जिहड़े ये वड्डे वड्डे ने, इन्हां बारे आ रहा कि भाई इन्हां दे लई तां इन्ने एक रजाई हो जाणगे आने वाले सालों दे विच कि ये कई दहाके नहीं उठ सकणगे। हुण इस सारे च मोदी हुकूमत दा तुसीं देखो, इहनूं कहंदे ने भी छाती ठोक के झूठ बोलना। एक तो होंदा है झूठ पासे हो के बोलना, एक होंदा है कि भी अपने फायदे लिए बोलना, एक होंदा है छाती ठोक के झूठ बोलना। और उहदे च शायद जे कोई मैडल दुनिया दे विच दिता जा सकदा है ते इन्हां नूं दिता जा सकदा है। और इस दे विच सब तो पहलां तां असीं मोदी दी गल ही करदे हां। उहदे च मोदी ने कल ये एड्रैस करते हैं इंडिया आइडिया समिट दे विच कहा कि करोना काल च भी भारत च $20 बिलियन की इन्वेस्टमेंट आई। भाई किहड़े पासों तुहानूं इन्वेस्टमेंट आई, और हुण उस सारे बाकी उन्हें कहा जी भारत च खुलापन है, मौके ने, और असीं जिहड़ा इस नूं दुनिया नूं पता लग गया कि भारत तो बेहतर होर कोई थां नहीं है जिथे इन्वेस्ट किया जा सकता है। और मेरा ये विश्वास है कि मुस्तकबिल दे विच भी साडा जिहड़ा असीं दुनिया की सब तो वड्डी इकोनॉमी एमर्ज हो सकते हैं। और इत्थे ही हर एक नूं जिहड़ा असीं इंडियन हैल्थ सर्विसिज दे विच भी इंटरनेशनल इन्वेस्टर्स नूं कहा कि इन्वेस्ट करो। और साडे हैल्थ केयर सैक्टर च हर साल 22% की जिहड़ी है तेज़ी आ रही है। और इस तरह टैलीमेडिसन डायग्नोसिस च भी असीं बहुत प्रोग्रेस कर रहे हैं। और ये जड़ा उन्होंने कहा जी 2019-20 भारत जड़ा FID इन्वेस्टमेंट है वो $74 बिलियन का सी, और इस साल दे विच ये 20% वध गया। और इस तरह $20 बिलियन अमेरिकन का जड़ा भारत दे विच
ਜਿਹੜਾ ਉਹ ਇਨਵੈਸਟਮੈਂਟ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਸਾਡੇ ਟਰਾਂਸਪੇਰੈਂਸੀ ਹੈ, ਡਿਜੀਟਲਾਈਜੇਸ਼ਨ ਹੈ, ਇਨੋਵੇਸ਼ਨ ਪਾਲਿਸੀ ਹੈ, ਦਿਸ ਇਨਫਰਾਸਟ੍ਰਕਚਰ ਦੇ ਵਿੱਚ ਸਾਡੇ ਬਹੁਤ ਪ੍ਰੋਗਰੈਸ ਹੋਈ ਹੈ ਔਰ ਇਹ ਸਾਰੇ ਤਾਂ ਹੁਣ ਇਹ ਤਾਂ ਇੱਥੇ ਕ ਆ ਗਿਆ। ਨਾਲ ਦੀ ਨਾਲ ਉਹਨੇ ਇੱਕ ਹੋਰ ਥਾਂ ਤੇ ਐਡਰੈਸ ਕਰਦੇ ਆ, ਪ੍ਰਾਈਮ ਮਿਨਿਸਟਰ ਮੋਦੀ ਇਨਵਾਈਟਸ US ਫਰਮਸ ਟੂ ਇਨਵੈਸਟ ਇਨ ਹੈਲਥ ਕੇਅਰ, ਡਿਫੈਂਸ, ਐਨਰਜੀ ਔਰ ਉਹਦੇ 'ਚ ਵੀ ਉਹਨੇ ਕਿਹਾ ਜੀ ਗ੍ਰੇਟ ਗਲੋਬਲ ਆਪਟੀਮਿਜ਼ਮ ਟੁਵਰਡਸ ਇੰਡੀਆ ਔਰ ਇੰਡੀਆ ਜਿਹੜਾ ਪਰਫੈਕਟ ਕੰਬੀਨੇਸ਼ਨ ਹੈ ਓਪਨਨੈਸ, ਓਪਰਚੁਨਿਟੀਜ਼, ਦਿਸ ਇਹਦੇ ਤੇ ਮੈਂ ਵਕਤ ਜ਼ਾਇਆ ਨਹੀਂ ਕਰਾਂਗਾ। ਪਰ ਇਹਦੇ ਨਾਲ ਜਿਹੜੇ ਜਦੋਂ ਜਿਹੜਾ ਸਰਦਾਰ ਹੁੰਦਾ ਹੈ, ਕਿੰਗ ਆਫ ਲਾਈਜ਼ ਹੈ, ਤਾਂ ਫਿਰ ਜਿਹੜੇ ਉਹਦੇ ਵਜ਼ੀਰ ਨੇ, ਦਰਬਾਰੀ ਨੇ, ਉਹ ਵੀ ਅੱਗੋਂ ਉਹਨਾਂ ਦੇ ਹੀ ਬੱਚੇ ਜਮੂਰੇ ਨੇ ਔਰ ਇਸ ਕਿਸਮ ਦਾ ਇਹਨਾਂ ਦਾ ਮਿਨਿਸਟਰ ਜਿਹੜਾ ਹੈ ਉਹ ਪੀਯੂਸ਼ ਗੋਇਲ ਹੈ, ਜਿਹਨੇ ਇੱਕ ਜ਼ਮਾਨੇ ਦੇ ਵਿੱਚ ਕੁਝ ਮਹੀਨੇ ਪਹਿਲਾਂ ਹੀ ਕਿਹਾ ਸੀ ਕਿ ਮੈਥਮੈਟਿਕਸ ਦੀ ਕੀ ਲੋੜ ਹੈ, ਕਿ ਵੀ ਇਹ ਐਲਬਰਟ ਆਇਨਸਟਾਈਨ ਨੇ ਜੇ ਥਿਊਰੀ ਆਫ ਗ੍ਰੈਵਿਟੀ ਦਿੱਤੀ ਤੇ ਇਹ ਕੋਈ ਉਹਨੇ ਮੈਥਮੈਟਿਕਸ ਕਰਕੇ ਥੋੜੀ, ਉਹਦਾ ਤਾਂ ਮੈਥਮੈਟਿਕਸ ਨਾਲ ਕੋਈ ਤਾਲੁਕ ਹੀ ਨਹੀਂ ਹੈ। ਔਰ ਹੁਣ ਉਹਨਾਂ ਨੇ ਜਿਹੜਾ ਪੀਯੂਸ਼ ਗੋਇਲ ਨੇ ਇਹ ਕਿਹਾ ਕਿ ਵੀ ਇਹਨਾਂ ਦੇ ਵਿੱਚ ਅਸੀਂ ਇਸ ਕੋਵਿਡ ਪੀਰੀਅਡ 'ਚ $800 ਮਿਲੀਅਨ ਦਾ ਟ੍ਰੇਡ ਸਰਪਲਸ ਹੋਇਆ ਸਾਡਾ ਵਪਾਰ ਦੇ ਵਿੱਚ, ਜਿਹੜਾ ਉਹ ਕਹਿੰਦਾ 18 ਸਾਲਾਂ ਦਾ ਅਸੀਂ ਰਿਕਾਰਡ ਬੀਟ ਕਰਦੇ ਦੇਖੋ ਕਿ 18 ਸਾਲਾਂ 'ਚ ਕਦੇ ਜਿਹੜਾ ਉਹ ਟ੍ਰੇਡ ਸਰਪਲਸ ਨਹੀਂ ਸੀ ਹੋਇਆ ਔਰ ਹੁਣ ਹੋਇਆ। ਔਰ ਇਹਦੇ ਤੇ ਇੱਕ ਮਿਸਟਰ ਰੋਹਨ ਵੈਂਕਟ ਰਾਮਾ ਕ੍ਰਿਸ਼ਨਨ ਇੱਕ ਕਾਲਮਨਿਸਟ ਹੈ, ਉਹਨੇ ਅੱਜ ਬਹੁਤ ਅੱਛਾ ਉਹਨਾਂ ਦਾ ਇੱਕ ਆਰਟੀਕਲ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਮੋਦੀ ਗਵਰਨਮੈਂਟ ਬੋਸਟਸ ਆਫ ਟ੍ਰੇਡ ਸਰਪਲਸ even though it is actually terrible news for the economy। ਕਿ ਵੀ ਜੇ ਝੂਠ ਬੋਲਣਾ ਤੇ ਇਹਨੇ ਧੜੱਲੇ ਨਾਲ ਬੋਲੋ ਕਿ ਇਕਨੋਮੀ ਦਾ ਬੇੜਾ ਗਰਕ ਹੈ, ਲੇਕਿਨ ਜਿਹੜਾ ਉਹ ਕਲੇਮ ਕਰ ਰਹੇ ਨੇ ਕਿ ਅਸੀਂ ਜਿਹੜਾ ਸਾਡਾ ਟ੍ਰੇਡ ਸਰਪਲਸ ਹੋ ਰਿਹਾ ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਉਹਨੇ ਐਕਸਪਲੇਨ ਕੀਤਾ ਵੀ ਟ੍ਰੇਡ ਸਰਪਲਸ ਕਿਹਨੂੰ ਕਾਊਂਟ ਕਰ ਰਹੇ ਨੇ। ਹੁਣ ਜਦੋਂ ਤੁਸੀਂ ਇਕਨੋਮੀ ਨੂੰ ਬੈਲੈਂਸ ਕਰਦੇ ਹੋ ਉਹ ਦੋ ਚੀਜ਼ਾਂ ਦੇ ਉੱਤੇ ਹੁੰਦੀ ਹੈ, ਇੰਪੋਰਟ ਤੇ ਐਕਸਪੋਰਟ। ਹੁਣ ਜੇ ਆਇਲ ਦੀ ਡਿਮਾਂਡ ਨਹੀਂ ਹੈ, ਕੋਈ ਹੋਰ ਫੈਕਟਰੀਆਂ ਬੰਦ ਨੇ, ਤੁਹਾਡੇ ਕਿਸੇ ਹੋਰ ਚੀਜ਼ਾਂ ਲਈ ਸਪੇਅਰ ਪਾਰਟ ਚਾਹੀਦੇ ਨੇ, ਇੰਪੋਰਟ ਤਾਂ ਹੋ ਹੀ ਨਹੀਂ ਰਹੀ, 에ਅਰਲਾਈਨਸ ਹੀ ਬੰਦ ਨੇ, ਜਹਾਜ਼ ਹੀ ਨਹੀਂ ਆ ਰਹੇ। ਹੁਣ ਜਿਹੜੀ ਤੁਹਾਡੀ ਗੋਭੀ ਜਾਂ ਆਲੂ ਜਾਂ ਦੂਜਾ ਤੁਸੀਂ ਗਵਾਂਢੀਆਂ ਨੂੰ, ਉਹ ਐਕਸਪੋਰਟ ਹੈ। ਹੁਣ ਇੰਪੋਰਟ ਹੈ ਨਹੀਂ ਤੇ ਹੁਣ ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਇੰਪੋਰਟ ਕਰਦੇ ਹੋ ਤੁਸੀਂ ਆਪਣੇ ਜਿਹੜਾ ਰਿਜ਼ਰਵ ਹੈ ਤੁਹਾਡੇ ਫੋਰਨ ਐਕਸਚੇਂਜ ਦਾ ਉਹਨੂੰ ਖਰਚ ਕਰਦੇ ਹੋ ਤੇ ਜਦੋਂ ਕੋਈ ਚੀਜ਼ ਆ ਹੀ ਨਹੀਂ ਰਹੀ ਤੇ ਤੁਹਾਡੇ ਤਾਂ ਕੋਈ ਉਹ ਖਰਚ ਨਹੀਂ ਹੋ ਰਿਹਾ, ਉਹ ਤਾਂ ਤੁਹਾਡੇ ਕੋਲ ਪਏ ਨੇ ਤੇ ਤੁਹਾਡੇ ਜਿਹੜੇ ਗੋਭੀ, ਆਲੂ, ਮਿਰਚਾਂ, ਧਨੀਆ ਤੁਸੀਂ ਵੇਚ ਰਹੇ ਹੋ, ਉਹਦੇ ਜੋ ਵੀ ਆ ਰਹੇ ਨੇ ਉਹ ਤੁਹਾਡੀ ਉਹਨੂੰ ਤੁਸੀਂ ਕਹਿ ਕੇ ਕਹੋ ਜੀ, ਕਿਉਂਕਿ ਐਕਸਪੋਰਟ ਇੰਪੋਰਟ ਨਾਲ ਤੁਸੀਂ ਸਰਪਲਸ ਕਾਊਂਟ ਕਰਨਾ ਕਿ ਜੀ ਦੇਖੋ ਹੁਣ ਤੁਸੀਂ ਕਿੰਨਾ ਵੱਡਾ ਧੋਖਾ ਆਮ ਆਵਾਮ ਦੇ ਨਾਲ ਹੈ। ਔਰ ਉਸ ਸਾਰੇ ਚੋਂ ਜਿਹੜੇ ਜਿਵੇਂ ਅਸੀਂ ਕਿਹਾ ਵੀ 2016 ਦੀ ਡੀਮੋਨੇਟਾਈਜੇਸ਼ਨ ਨੂੰ ਵੀ ਕਿਵੇਂ ਐਜ਼ ਏ ਸਕਸੈਸ ਦੱਸਿਆ। ਸੋ ਇਹਦੇ 'ਚ ਜਿਹੜੇ ਮਿਸਟਰ ਰੋਹਨ ਨੇ ਉਹਨਾਂ ਨੇ ਇਹ ਕਿਹਾ ਕਿ ਵੀ ਦੇਖੋ ਇੱਕ ਪਾਸੇ ਇਹ ਹੈ, so it should surprise no one that even as India crosses 1 million mark of total COVID-19 cases, with one forecast expecting the economy to contract by near double digits, ਡਬਲ ਡਿਜਿਟ ਜਿਹੜੀ ਹੈ ਇਹਨਾਂ ਦੀ ਇਕਨੋਮੀ ਕੰਟਰੈਕਟ ਹੋਣ ਜਾ ਰਹੀ ਹੈ ਕਿ ਵੀ ਮਾਈਨਸ ਜਾਏਗੀ। ਦਾ ਗਵਰਨਮੈਂਟ ਇਜ਼ ਫਾਈਂਡਿੰਗ ਵੇਜ਼ ਟੂ ਸਪਿਨ ਗੋਲਡ ਆਊਟ ਆਫ ਵੈਲ ਹੇਵਾਇਰ। ਹੁਣ ਤੁਸੀਂ ਇੱਕ ਤੂੜੀ ਦੇ ਕੁੱਪ ਚੋਂ ਕਹੋ ਜੀ ਸਾਨੂੰ ਤਾਂ ਗੋਲਡ ਮਿਲਿਆ, ਸੋ ਇਹ ਉਹਨਾਂ ਦਾ ਹਾਲ ਹੈ। ਔਰ ਪੀਯੂਸ਼ ਗੋਇਲ ਨੂੰ ਉਹਨਾਂ ਨੇ ਕੋਟ ਕੀਤਾ ਔਰ ਉਹਨਾਂ ਨੇ ਇਹੀ ਗੱਲ ਜਿਹੜੀ ਮੈਂ ਕਹੀ ਹੈ ਕਿ ਵੀ ਇਹ ਸਾਰੇ ਜੋ ਉਹਨਾਂ ਗਿਆ ਵੀ ਇਕਨੋਮੀ ਕਿੱਥੋਂ ਬੂਸਟ ਕਰਨੀ ਸੀ, ਜਿਹੜਾ ਇਹਨਾਂ ਨੇ ਦਾਅਵਾ ਵੀ ਕੀਤਾ ਮੋਦੀ ਨੇ ਕਿ 20 ਲੱਖ ਕਰੋੜ ਦਾ ਅਸੀਂ ਟ੍ਰੇਡ ਜਿਹੜਾ ਉਹ ਸਟਿਮੂਲਸ ਜਿਹੜਾ ਪੈਕੇਜ ਦੇ ਰਹੇ ਆ ਰਾਹਤ ਦਾ, ਉਹਦੇ 'ਚ ਕੋਈ ਵੀ ਜਿਹੜਾ ਇਕਨੋਮੀ ਸਟਿਮੂਲਸ ਨਹੀਂ ਸੀ। ਸੋ ਇਹਨਾਂ ਨੇ ਗਰੋ ਕਿੱਥੋਂ ਕਰਨਾ ਔਰ ਉਹਨਾਂ ਨੇ ਕਿਹਾ ਵੀ ਇਹਦਾ ਨਤੀਜਾ ਇਹ ਹੈ ਕਿ ਵੀ ਇਹ ਚੌਥੇ ਮਹੀਨੇ 'ਚ ਵੀ ਲਗਾਤਾਰਤਾ ਦੇ ਨਾਲ ਇਹਨਾਂ ਦੀ ਟ੍ਰੇਡ ਬੜੀ ਬੁਰੀ ਤਰ੍ਹਾਂ ਸੁਕੜ ਰਹੀ ਹੈ। ਔਰ ਇਹ ਜਿਹੜੀ ਹੈ ਇਸ ਸਾਰੇ 'ਚੋਂ ਜਿਹੜੀ ਹੈ ਕੰਜ਼ਿਊਮਰ ਦੀ ਡਿਮਾਂਡ ਹੀ ਨਹੀਂ ਹੈ। ਵਨ ਆਫ ਦਾ ਬੈਸਟ ਇੰਡੀਕੇਟਰਸ ਹਾਊ ਕੰਜ਼ਿਊਮਰ ਡਿਮਾਂਡ ਇਜ਼ ਕ੍ਰੈਸ਼ਿੰਗ ਵਿਚ ਦਾ ਮਿਨਿਸਟਰ ਹੈਜ਼ ਸਪਨ ਇਨਟੂ ਅ ਪੋਜ਼ਿਟਿਵ ਸਿਨੈਰੀਓ। ਕੰਜ਼ਿਊਮਰ ਦੀ ਡਿਮਾਂਡ ਨਹੀਂ ਹੈ
ਜਿਹੜੀ ਹੈ ਇੰਪੋਰਟ ਹੋ ਨਹੀਂ ਰਹੀ, ਉਹਨੂੰ ਕਹਿ ਰਹੇ ਨੇ ਜੀ ਸਪਿਨ ਦੇ ਰਹੇ ਨੇ ਜੀ। ਕਿ ਵੀ ਇਹ ਜਿਹੜਾ ਅਸੀਂ ਇਹਨੂੰ ਕੰਟਰੀ ਨੂੰ ਚੁੱਕ ਰਹੇ ਹਾਂ। ਉਹਨਾਂ ਕਿਹਾ ਵੀ ਇਹ ਜਿਹੜਾ ਇਸ ਸਾਰੇ ਦਾ ਜਿਹੜਾ ਨਤੀਜਾ ਕੀ ਹੋਏਗਾ ਵੀ ਤੁਸੀਂ ਲੋਕਾਂ ਨੂੰ ਹਨੇਰੇ 'ਚ ਰੱਖ ਰਹੇ ਹੋ, ਇਹ ਫਰਦਰ ਬਰਬਾਦੀ ਹੈ। ਔਰ ਕੰਟਰੋਲ ਇਹਨੇ ਕੰਕਲੂਡ ਕੀਤਾ ਹੈ, ਨੈਰੇਟਿਵ ਕੰਟਰੋਲ may have been extremely successful at winning BJP multiple elections। ਕਿ ਇਦਾਂ ਦਾ ਝੂਠ ਬੋਲ ਕੇ ਨੈਰੇਟਿਵ ਬਹੁਤ ਸਾਰੀਆਂ ਚੋਣਾਂ BJP ਨੇ ਜਿੱਤੀਆਂ ਹੋ ਸਕਦੀਆਂ, ਬਟ ਆਫਟਰ 6 years of economic mismanagement including colossal failures like demonetization and the botched up goods and service tax to roll out GST, it is time for Modi's government to acknowledge that citizens can't make lemonade or limestone from imaginary lemons। ਜੀ ਕਿ ਵੀ ਤੁਹਾਡੇ ਹੱਥ 'ਚ ਤਾਂ ਨਿੰਬੂ ਵੀ ਨਹੀਂ ਹੈਗੇ, ਬਿਲਕੁਲ ਉਹ ਤੁਸੀਂ ਇਮੇਜਿਨਰੀ ਕਰ ਰਹੇ ਹੋ, ਲੇਕਿਨ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਜੀ ਅਸੀਂ ਕੈਸਾ ਲੱਗਾ ਲੈਮਨੇਡ ਦਾ ਸਵਾਦ। ਕਿ ਵੀ ਇਮੇਜਿਨਰੀ ਲੈਮਨ ਚੋਂ ਤੁਸੀਂ ਲੈਮਨੇਡ ਬਣਾ ਰਹੇ ਹੋ। ਤੇ ਇਹ ਜਿਹੜੀ ਹੁਣ ਟ੍ਰੇਡ ਸਰਪਲਸ ਦੀ ਗੱਲ ਕਰ ਰਹੇ ਨੇ, ਉਹ ਕਹਿੰਦਾ ਵੀ ਇਹ ਲੈਮਨੇਡ ਹੀ ਨਹੀਂ ਬਣਾ ਰਹੇ, ਇਹ ਇਮੇਜਿਨਰੀ ਲੈਮਨ ਚੋਂ ਲਾਈਮਸਟੋਨ ਕੱਢ ਰਹੇ ਨੇ। ਹੁਣ ਲਾਈਮਸਟੋਨ ਜ਼ਾਹਰ ਹੈ ਚੂਨਾ ਹੁੰਦਾ ਕਿ ਵੀ ਉਹ ਤੁਸੀਂ ਤੁਹਾਡੇ ਕੋਲ ਕੁਝ ਵੀ ਨਹੀਂ, ਤੁਹਾਡੇ ਲੈਮਨ ਵੀ ਇਮੇਜਿਨਰੀ ਨੇ ਔਰ ਤੁਸੀਂ ਉਹਦੇ ਚੋਂ ਇੱਕ ਲਾਈਮਸਟੋਨ ਡਿਵੈਲਪ ਕਰ ਰਹੇ ਹੋ। ਪਰ ਮੈਂ ਇਸ ਸਾਰੇ ਨੂੰ ਦੇਖ ਕੇ ਕਹਿੰਦਾ ਕਿ ਵੀ ਇਹ ਇਸ ਲਈ ਸਾਰੇ ਨਹੀਂ ਸਮਝ ਪਾ ਰਹੇ ਕਿ ਇਹਨਾਂ ਨੇ ਚਾਣਕਿਆ ਨੂੰ ਨਹੀਂ ਪੜਿਆ ਹੋਇਆ, ਇਹਨਾਂ ਨੇ ਬ੍ਰਾਹਮਣ ਦਾ ਮਾਈਂਡਸੈਟ ਨਹੀਂ ਸਮਝਿਆ ਹੋਇਆ, ਜਿਹੜਾ ਇਸ ਗੱਲ 'ਚ ਯਕੀਨ ਰੱਖਦਾ ਹੈ ਕਿ ਜਿੰਨਾ ਵੱਡਾ ਝੂਠ ਬੋਲੋਗੇ ਉਨੀ ਆਸਾਨੀ ਨਾਲ ਲੋਕ ਬਿਲੀਵ ਕਰਨਗੇ, ਕਿਉਂਕਿ ਲੋਕ ਇਹ ਮੰਨ ਹੀ ਨਹੀਂ ਸਕਦੇ ਕਿ ਇੰਨਾ ਵੱਡਾ ਵੀ ਕੋਈ ਝੂਠ ਬੋਲ ਸਕਦਾ ਹੈ। ਇਹਦੇ ਚੋਂ ਇਹਨਾਂ ਦੀ ਸਰਵਾਈਵਲ ਹੈ। ਔਰ ਕੋਰੋਨਾ ਅਪਡੇਟ ਅਸੀਂ ਦੇਖ ਰਹੇ ਹਾਂ ਦੁਨੀਆ ਦੇ ਵਿੱਚ। ਹੁਣ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਮੰਨ ਲਿਆ ਕਿ ਭਾਈ ਪਾ ਲਓ ਮਾਸਕ। ਬੜੀ ਤੇਜ਼ੀ ਨਾਲ ਉਹਨਾਂ ਕਿਹਾ ਜੀ ਵਾਕਈ ਹਾਲਾਤ ਬਦਤਰ ਹਨ। ਕਿਹਾ ਜੀ ਠੀਕ ਹੋਣ ਤੋਂ ਪਹਿਲਾਂ ਬਹੁਤ ਬਦਤਰ ਹੋਏ, ਉਸ ਤੋਂ ਬਾਅਦ ਕੀ ਠੀਕ ਹੋਣਾ ਹੁੰਦਾ, ਇਹ ਅੱਜ ਦੀ ਸਟੇਟਮੈਂਟ ਹੈ। ਟੋਟਲ ਕੇਸ ਦੁਨੀਆ 'ਚ 15,2,44,537 ਨੇ ਔਰ ਮੌਤਾਂ 6,22,830 ਨੇ। ਅਮਰੀਕਾ ਦੇ ਵਿੱਚ 4,72,132 ਟੋਟਲ ਕੇਸ ਨੇ ਔਰ 1,45,674 ਡੈਥਸ ਨੇ। ਭਾਰਤ ਜਿਹਨੇ ਇਕਨੋਮਿਕਲੀ ਬਹੁਤ ਪ੍ਰੋਗਰੈਸ ਕਰ ਲਈ ਹੈ, ਇਹਨਾਂ 4 ਮਹੀਨਿਆਂ 'ਚ 20 ਬਿਲੀਅਨ ਅਮਰੀਕਾ ਦਾ ਵੀ ਆ ਗਿਆ, 800 ਮਿਲੀਅਨ ਦਾ ਟ੍ਰੇਡ ਸਰਪਲਸ ਹੋ ਗਿਆ ਜਿਹੜਾ 18 ਸਾਲ 'ਚ ਨਹੀਂ ਸੀ ਹੋਇਆ। ਕੋਵਿਡ-19 ਦੇ 1,02,39,684 ਟੋਟਲ ਕੇਸ ਨੇ, 29,890 ਡੈਥਸ ਨੇ। ਪਾਕਿਸਤਾਨ 12ਵੇਂ ਨੰਬਰ ਤੇ ਹੈ, 2,67,428 ਟੋਟਲ ਕੇਸ ਨੇ ਔਰ 5,677 ਡੈਥਸ ਨੇ ਇਹ ਕੋਰੋਨਾ। ਜੀ ਡਾਕਟਰ ਸਾਹਿਬ, ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀਅ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ,
ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਕਿ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਚੀਨ ਬਾਰੇ ਕਿ ਕਿਸ ਤਰ੍ਹਾਂ ਅਮਰੀਕਾ ਚੀਨ ਜੋ ਟਕਰਾਅ ਹੈ ਉਹ ਬਹੁਤ ਵੱਧ ਰਿਹਾ ਹੈ ਔਰ ਅਮਰੀਕਾ ਵੱਲੋਂ ਹੋਰ ਵੀ ਇਸ ਨੂੰ ਧੂਲ ਦਿੱਤਾ ਜਾ ਰਿਹਾ ਹੈ। ਔਰ ਅੱਜ ਹੀ ਅਮਰੀਕਾ ਨੇ ਚੀਨ ਦੇ ਹਿਊਸਟਨ ਟੈਕਸਸ ਵਿਚਲੇ ਜੋ ਕੌਂਸੂਲੇਟ ਨੂੰ 72 ਘੰਟੇ ਵਿੱਚ ਬੰਦ ਕਰਨ ਦਾ ਜੋ ਆਰਡਰ ਹੈ ਉਹ ਸੁਣਾਇਆ ਹੈ ਔਰ ਇਸ ਵਿੱਚ ਚੀਨ ਨੇ ਇਸ ਤੇ ਜਵਾਬੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ। ਸੋ ਵਿਊਅਰਸ, ਇਹ ਟਕਰਾਅ ਕਿੱਧਰ ਵੱਲ ਜਾਏਗਾ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਮੁੱਦੇ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ, ਹੁਣ ਜਿਵੇਂ ਚੀਨ ਭਾਰਤ ਟਕਰਾਅ ਦਾ ਲਗਾਤਾਰਤਾ ਨਾਲ ਸਾਨੂੰ ਜ਼ਿਕਰ ਕਰਨਾ ਪੈਂਦਾ ਰਿਹਾ ਪਿਛਲੇ ਸਾਰੇ ਪੀਰੀਅਡ 'ਚ, ਕਿਉਂਕਿ ਉਹ ਵੀ ਦੁਨੀਆ ਦੇ ਵਿੱਚ ਜਿਹੜੇ ਫਲੈਸ਼ ਪੁਆਇੰਟਸ ਨੇ, ਅੱਗੇ ਕਸ਼ਮੀਰ ਮੁੱਦੇ ਤੇ ਭਾਰਤ ਔਰ ਪਾਕਿਸਤਾਨ ਵਿਚਾਲੇ ਜਿਹੜਾ ਉਹਨੂੰ ਨਿਊਕਲੀਅਰ ਫਲੈਸ਼ ਪੁਆਇੰਟ ਕਿਹਾ ਸੀ ਕਲਿੰਟਨ ਨੇ, ਹੁਣ ਉਹ ਖਿੱਤਾ ਹੈ। ਪਰ ਇਸ ਵੇਲੇ ਜਿਹੜਾ, ਕਿਉਂਕਿ ਭਾਰਤ ਤਾਂ ਇੱਕ ਉਸ ਪ੍ਰੋਕਸੀ ਵਾਰ ਜਿਹੜਾ ਅਮਰੀਕਾ ਔਰ ਚਾਈਨਾ ਦੇ ਵਿਚਾਲੇ ਸਿੱਧੀ ਵਾਰ, ਇਹਨਾਂ ਵਿਚਾਲੇ ਸਿੱਧੀ ਹੈ, ਪਰ ਉਹਦੇ ਜਿਹੜੇ ਪ੍ਰੋਕਸੀ ਅੱਗੋਂ ਸਪੋਰਟਰ ਨੇ ਭਾਰਤ, ਉਹਨਾਂ ਦੇ ਵਿੱਚੋਂ ਇਸ ਵੇਲੇ ਫਰੰਟ ਲਾਈਨ ਪਲੇਅਰ ਬਣਿਆ ਅਮਰੀਕਾ ਦੇ ਨਾਲ। ਪਰ ਕੁੱਲ ਮਿਲਾ ਕੇ ਇਹ ਜਦੋਂ ਅਸੀਂ ਦੁਨੀਆ ਦੇ ਵਿੱਚ ਪੋਲੀਟੀਕਲ ਕਨਫਲਿਕਟ ਦੇਖਦੇ ਗਲੋਬਲੀ ਵੀ, ਇਸ ਗੱਲ ਦਾ ਧਿਆਨ ਰਹੇ, ਜਿਵੇਂ ਇੱਕ ਸਿਆਣੇ ਸ਼ਾਇਦ ਲਾਰਡ ਨੇ ਇੰਗਲੈਂਡ ਦੇ ਵਿੱਚ ਕਿਹਾ ਸੀ ਕਿ ਆਲ ਪੋਲਿਟਿਕਸ ਇਜ਼ ਲੋਕਲ, ਕਿ ਦੁਨੀਆ 'ਚ ਭਾਵੇਂ ਜਿੱਥੇ ਮਰਜ਼ੀ ਕੀ ਵਾਪਰਿਆ ਉਹਦੀ ਗੱਲ ਕਰੋ, ਪਰ ਅਲਟੀਮੇਟਲੀ ਉਹ ਰਿਲੇਟ ਕਰਦੀ ਹੈ ਵੀ ਤੁਹਾਡਾ ਲੋਕਲੀ ਉਸ 'ਚੋਂ ਤੁਹਾਨੂੰ ਕੀ ਮਫਾਦ ਹੁੰਦਾ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਅੱਜ ਦੀ ਦੁਨੀਆ ਦੇ ਵਿੱਚ ਵੀ ਜਾਂ ਪਹਿਲਾਂ ਵੀ ਕੋਈ ਮਫਾਦ ਹੁੰਦਾ ਉਹ ਧਨ ਦੇ ਨਾਲ ਜੁੜਿਆ ਹੁੰਦਾ, ਦੌਲਤ ਦੇ ਨਾਲ, ਕਿ ਤੁਹਾਡੇ ਮੁਲਕ ਨੂੰ ਕਿਹੜੀ ਚੀਜ਼ ਪ੍ਰੋਸਪਰ ਕਰਦੀ ਹੈ। ਦੂਸਰਾ ਜੁੜਿਆ ਹੁੰਦਾ ਜਿਹੜੀਆਂ ਡੈਮੋਕ੍ਰੇਸੀਜ਼ ਦੇ ਨਾਂ ਥੱਲੇ ਹਕੂਮਤਾਂ ਬਣੀਆਂ ਨੇ, ਕਿ ਤੁਹਾਡੇ ਪੋਪੂਲਰ ਜਿਹੜੀ ਹੈ ਸਰਜ ਕੀ ਹੈ, ਵੋਟ ਲੈਣ ਲਈ ਤੁਹਾਨੂੰ ਕੀ ਗੱਲ ਕਰਨੀ ਪੈਂਦੀ ਹੈ। ਔਰ ਤੀਸਰਾ ਉਸ ਦੇ ਨਾਲ ਫਿਰ ਜੁੜਿਆ ਹੁੰਦਾ ਹੈ ਕਿ ਭਾਈ ਤੁਹਾਡੇ ਜਿਹੜੇ ਨੇ ਸਟ੍ਰੈਟੇਜਿਕ ਇੰਟਰਸਟ ਕੀ ਨੇ, ਵਿਉਂਤਬੰਦੀ ਦੇ ਨਾਲ ਕਿੱਥੇ ਹੈ, ਔਰ ਤੁਸੀਂ ਉਸ ਮੁਤਾਬਕ ਕੀ ਆਪਣਾ ਪ੍ਰੋਪੇਗੈਂਡਾ ਜਾਂ ਆਪਣੀ ਫੋਰਨ ਪਾਲਿਸੀ ਜਿਹੜੀ ਆ ਉਹ ਫਰੇਮ ਕਰਦੇ ਹੋ। ਜੇ ਇਹਨਾਂ ਤਿੰਨੋਂ ਹੀ ਕ੍ਰਾਈਟੇਰੀਆਜ਼ ਨੂੰ ਦੇਖਣਾ ਹੋਏ ਤਾਂ ਇਸ ਵੇਲੇ ਅਮਰੀਕਾ ਦੀ ਇੰਟਰਨੈਸ਼ਨਲ ਜਿਹੜੀ ਇਕਨੋਮਿਕਲ, ਉਹਨਾਂ ਨੂੰ ਸਰਵਾਈਵਲ ਆਫ ਦਾ ਨਾਂ ਵੀ ਕਿਹਾ ਜਾਏ, ਜਿਹੜੇ ਕੰਪੀਟੀਸ਼ਨ ਹੈ ਉਹ ਚਾਈਨਾ ਹੈ, ਔਰ ਚਾਈਨਾ ਨੂੰ ਹੀ ਜਿਹੜਾ ਹੈ ਉਹ ਥਾਂ ਸਿਰ ਰੱਖਣ ਦੇ ਲਈ ਪ੍ਰੈਜ਼ੀਡੈਂਟ ਟਰੰਪ ਦਾ ਪਿਛਲੇ 4 ਸਾਲ ਦਾ ਜਿਹੜਾ ਪੀਰੀਅਡ ਹੈ, ਉਹ ਪਹਿਲਾਂ ਟੈਰਿਫਸ ਲਾਉਣ ਦਾ, ਟ੍ਰੇਡ ਡੈਫਿਸਿਟ ਜਿਹੜਾ ਉਹ ਘੱਟ ਕਰਨ ਦੇ ਨਾਂ ਥੱਲੇ ਬਾਏ ਅਮਰੀਕਨ ਔਰ ਅਮਰੀਕਾ ਫਸਟ ਦੀ ਨੀਤੀ, ਔਰ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਫਿਰ ਜਦੋਂ ਕੋਵਿਡ-19 ਆ ਗਿਆ, ਫਿਰ ਵੁਹਾਨ ਵਾਇਰਸ, ਚਾਈਨਾ ਵਾਇਰਸ, ਕਿਉਂਕਿ ਜਿਹੜੀਆਂ ਆਪਣੀਆਂ ਡੋਮੈਸਟਿਕ ਫਰੰਟਸ ਦੇ ਉੱਤੇ ਫੇਲਿਅਰਸ ਵੀ ਨੇ, ਉਹਨਾਂ ਦਾ ਕੋਈ ਤਾਂ ਤੁਸੀਂ ਸਕੇਪਗੋਟ ਲੱਭਣਾ। ਔਰ ਬਦਕਿਸਮਤੀ ਨਾਲ ਇਲੈਕਸ਼ਨ ਸਾਲ ਮਹੀਨੇ 4 ਰਹਿ ਗਏ ਨੇ, ਨਵੰਬਰ ਆ ਗਿਆ ਹੈ, ਔਰ ਜਿੰਨੇ ਵੀ ਕ੍ਰੈਡੀਬਲ ਓਪੀਨੀਅਨ ਪੋਲਸ ਨੇ ਉਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਡਬਲ ਡਿਜਿਟ ਦੇ ਨਾਲ, ਯਾਨੀ 10 ਤੋਂ ਜ਼ਿਆਦਾ ਜੇ ਹੋਏ ਉਹਨੂੰ ਡਬਲ ਡਿਜਿਟ ਅਸੀਂ ਕਵਾਂਗੇ, ਉਹ ਟ੍ਰੇਲ ਕਰ ਰਹੇ ਨੇ ਜੋ ਬਾਈਡਨ ਦੇ ਪਿੱਛੇ। ਸੋ ਹੁਣ ਇਹਨਾਂ ਦੋਨਾਂ ਦੀ ਲਾਈਨ ਲੱਗੀ ਹੋਈ ਹੈ, ਜੋ ਬਾਈਡਨ ਔਰ ਆਪਸੀ ਕੰਪੀਟੀਸ਼ਨ ਹੈ ਕਿ ਸਭ ਤੋਂ ਵੱਧ ਚੀਨ ਨੂੰ ਕੌਣ ਦੋਸ਼ੀ ਠਹਿਰਾਉਂਦਾ। ਹੁਣ ਜੇ ਬਹੁਤ ਵਾਰੇ ਹੁੰਦਾ ਹੈ ਕਿ ਭਾਈ ਇਹ ਜਿਹੜਾ ਤੁਸੀਂ ਵਰਬਲ ਅਬਿਊਜ਼ ਤਾਂ ਕਰ ਰਹੇ ਹੋ ਔਰ ਬਿਆਨਬਾਜ਼ੀਆਂ ਵੀ, ਗਰਾਊਂਡ ਤੇ ਤੁਸੀਂ ਕੀ ਕਰ ਰਹੇ ਹੋ। ਸੋ ਤੁਸੀਂ ਆਪਣੇ ਜਿਹੜੀ ਤੁਹਾਡੀ ਡੋਮੈਸਟਿਕ ਕਰਾਊਡ ਹੈ ਉਹਨੂੰ ਵੀ ਦਿਖਾਣਾ ਕਿ ਵੀ ਆਰ ਟਫ। ਸੋ ਉਹਦੇ 'ਚ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ 11 ਚੀਨੀ ਕੰਪਨੀਆਂ ਦੇ ਉੱਤੇ ਪਾਬੰਦੀ ਲਾਉਣ ਦੀ ਲਾਈਨ, ਕਿ ਜੀ ਇਹ ਮੁਸਲਮਾਨਾਂ ਤੇ ਜ਼ੁਲਮ ਕਰ ਰਿਹਾ ਚੀਨ, ਉੱਥੇ ਉਜਗਰ ਮੁਸਲਮਾਨਾਂ ਤੇ, ਔਰ ਉਹਨਾਂ ਨੂੰ ਇਹ ਜਿਹੜੀਆਂ ਚੀਜ਼ਾਂ ਬਣ ਰਹੀਆਂ ਨੇ ਬੌਂਡਡ ਲੇਬਰ 'ਚੋਂ ਬਣ ਕੇ ਆ ਰਹੀਆਂ ਨੇ। ਫਿਰ ਅਸੀਂ ਦੇਖਦੇ ਹਾਂ ਕਿ ਮਾਈਕ ਪੋਂਪੀਓ ਇੰਗਲੈਂਡ ਦੇ ਵਿੱਚ ਪਹੁੰਚ ਜਾਂਦੇ ਨੇ, ਔਰ ਉੱਥੇ ਜਿਹੜੀ ਉਹਨਾਂ ਦੀ ਹੁਵਾਈ G5 ਵਾਲੀ ਕੰਪਨੀ, ਉਹਦਾ ਕੰਮਕਾਰ ਬੰਦ ਕਰਾਉਣ ਦੀ ਲਾਈਨ। ਔਰ ਇਸ ਸਾਰੇ ਦੇ ਨਾਲ ਜਿਹੜਾ
ਆਲਰੇਡੀ ਚੱਲ ਹੀ ਰਿਹਾ ਕਿ ਵੀ ਜਿਵੇਂ ਪੋਂਪੀਓ ਦੀ ਸਟੇਟਮੈਂਟ ਹੈ, ਚਾਈਨਾ ਕੈਨ ਨਾਟ ਥ੍ਰੈਟਨ ਕੰਟਰੀਜ਼ ਐਂਡ ਬੁਲੀ them ਇਨ ਹਿਮਾਲਿਆਸ, ਕਿ ਜੀ ਉਹ ਫਲਾਣੇ ਨੂੰ ਵੀ ਥ੍ਰੈਟਨ ਕੀਤਾ ਹੈ, ਆਸਟ੍ਰੇਲੀਆ ਨੂੰ ਕੀਤਾ ਹੈ, ਇੰਡੋਨੇਸ਼ੀਆ ਨੂੰ ਕੀਤਾ ਹੈ, ਫਿਲੀਪੀਨ ਨੂੰ ਕੀਤਾ ਹੈ, ਔਰ ਹਿਮਾਲਿਆਸ ਦਾ ਮਤਲਬ ਹੈ ਵੀ ਇੰਡੀਆ ਦਾ ਵੀ ਵਿੱਚ ਨਾਂ ਲੈ ਲਿਆ ਵੀ ਉੱਥੇ ਜਾ ਕੇ ਤੁਸੀਂ ਕਰ ਰਹੇ ਹੋ। ਫਿਰ ਇਸੇ ਤਰ੍ਹਾਂ ਪੋਂਪੀਓ ਦਾ ਇੱਕ ਹੋਰ ਹੈ, ਰੀਸੈਂਟ ਕਲੈਸ਼ਿਸ initiated by People Liberation Army, example of unacceptable behavior of Chinese Communist Party, Pompeo, ਕਿ ਵੀ ਇਹ unacceptable behavior ਹੈ। ਫਿਰ ਇਸ ਦੇ ਨਾਲ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ US accuses Chinese hackers in targeting of COVID-19 research, ਕਿ ਜੀ ਵੈਕਸੀਨ ਔਰ ਉਹਦਾ ਡਾਟਾ ਚੁਰਾਉਣ ਦੀ ਲਾਈਨ ਹੈ। ਔਰ ਇਸ ਸਾਰੇ ਦੇ ਨਾਲ ਇਹ ਤਾਂ ਚੱਲ ਹੀ ਰਹੀ ਸੀ ਬਿਆਨਬਾਜ਼ੀ, ਪਰ ਦੋ ਡਿਵੈਲਪਮੈਂਟਸ ਜਿਹੜੀਆਂ ਅੱਜ ਅਹਿਮੀਅਤ ਵਾਲੀਆਂ ਨੇ, ਜਿਹੜੀਆਂ ਦੱਸ ਰਹੀਆਂ ਕਿ ਇਹ ਟਕਰਾਅ ਜਿਹੜਾ ਉਹ ਰੁਕਣ ਵਾਲਾ ਨਹੀਂ ਹੈ। ਔਰ ਇਹ ਜਿਹੜਾ ਮਰਜ਼ੀ ਐਡਮਿਨਿਸਟ੍ਰੇਸ਼ਨ ਆ ਜਾਏ, ਜੋ ਬਾਈਡਨ ਵੀ ਆ ਜਾਏ, ਜੋ ਚੱਲ ਰਿਹਾ ਹੈ ਇਹ ਆਉਣ ਵਾਲੇ ਪੀਰੀਅਡ 'ਚ ਬੜੀ ਖਤਰਨਾਕ ਹੱਦ ਤੱਕ ਜਾਏਗਾ। ਬਿਲਕੁਲ, ਇੱਕ ਤਾਂ ਖਤਰਨਾਕ ਹੱਦ ਮੌਕੇ ਤੇ ਹੋ ਸਕਦੀ ਹੈ, ਜਿਵੇਂ ਭਾਰਤ ਔਰ ਚੀਨ eyeball to eyeball and toe to toe with the American blessing, ਪਾਣੀ ਦੇ ਵਿੱਚ ਵੀ joint PASEX ਜਿਹਨੂੰ ਨੇਵਲ ਐਕਸਰਸਾਈਜ਼ਸ ਇੰਡੀਆ ਨੇ ਕਿਹਾ ਕਿ ਆਪਣੇ ਲੋਕਾਂ ਦਾ ਦਿਲ ਖੁਸ਼ ਕੀਤਾ। ਸੋ ਉੱਥੇ ਵੀ ਕੋਈ ਚਾਂਸ ਬੁਲੇਟ ਇਧਰੋਂ ਉਧਰੋਂ ਉਹਨੂੰ, ਔਰ ਪਾਕਿਸਤਾਨ ਵੀ ਜਿਹੜਾ ਉਹ ਤਿਆਰ ਹੋ ਕੇ ਉਹ ਗਿਲਗਿਤ ਬਲਟਿਸਤਾਨ, ਭਾਸ਼ਾ ਡੈਮ, ਉਹ ਸਾਰੇ 'ਚ ਸੀ ਪੈਕ, ਕਿਉਂਕਿ ਅਲਟੀਮੇਟ ਨਿਸ਼ਾਨਾ ਜਿਵੇਂ ਮੈਂ ਕਿਹਾ ਵੀ ਇਕਨੋਮਿਕਲ, ਔਰ ਸੀ ਪੈਕ, ਗਵਾਦਰ ਪੋਰਟ, ਕੋਈ ਵੀ ਜਿਹੜਾ ਇਹਨਾਂ ਨੂੰ ਸਿਖਾਇਆ ਨਹੀਂ ਹੈ। ਔਰ ਇੱਕ ਜਿਵੇਂ ਜਦੋਂ ਇਹਨਾਂ ਨੇ ਲੀਬੀਆ ਨੂੰ ਟਾਰਗੇਟ ਕਰਨਾ ਸੀ, ਜਿਹੜਾ ਅਮਰੀਕਾ ਦਾ ਪੈਨਐਮ ਜਹਾਜ਼ ਦਾ ਹਾਦਸਾ ਹੋਇਆ ਸੀ, ਉਦੋਂ ਇਹਨਾਂ ਨੇ ਬੜੀ ਤੇਜ਼ੀ ਦੇ ਨਾਲ ਇੱਕ ਲਾਅ ਪਾਸ ਕੀਤਾ ਸੀ ਕਿ ਜੀ ਇੰਨੇ ਬਿਲੀਅਨ ਡਾਲਰ ਦਾ ਹਰਜਾਨਾ ਜਿਹੜੇ ਉਹਦੇ 'ਚ ਮਾਰੇ ਗਏ ਉਹਨੂੰ ਲੀਬੀਆ ਦੇ ਖਾਤੇ 'ਚ ਪਾਇਆ, ਔਰ ਗਦਾਫੀ ਨੂੰ ਕਈ ਸਾਲ ਗੋਡੇ ਰਗੜਾਉਣ ਤੋਂ ਬਾਅਦ ਉਹਨੂੰ ਪੈਸੇ ਵੀ ਲਏ, ਬਾਅਦ ਗਦਾਫੀ ਦਾ ਵੀ ਐਂਡ ਕੀਤਾ। ਹਾਲਾਂਕਿ ਲੀਬੀਆ 'ਚ ਹੁਣ ਕੀ ਚੱਲ ਰਿਹਾ ਸਾਹਮਣੇ ਹੈ, ਕਿਵੇਂ ਉਹਨੂੰ ਡੀਸਟੈਬਲਾਈਜ਼ ਕੀਤਾ। ਫਿਰ ਅਸੀਂ ਈਵਨ 9/11 ਦੇ ਹਵਾਲੇ ਨਾਲ ਦੇਖਦੇ ਹਾਂ ਕਿ ਇਹ ਜਿਹੜਾ ਇੱਕ ਲਾਅ ਅਮਰੀਕਾ ਦੇ ਵਿੱਚ ਉਦੋਂ ਪਾਸ ਕੀਤਾ ਗਿਆ ਸੀ, ਇਹ ਜਿਹੜਾ ਉਹਨਾਂ ਨੇ ਜਸਟਿਸ ਅਗੇਂਸਟ ਸਪਾਂਸਰਸ ਆਫ ਟੈਰਰਿਜ਼ਮ ਐਕਟ, ਜੈਸਟਾ, ਇਹ ਪਾਸ ਕੀਤਾ ਸੀ, ਜਿਹਦੇ ਜਿਹੜੇ ਵਿਕਟਮ ਸੀ 9/11 ਦੇ, ਉਹਨਾਂ ਨੂੰ ਵਿਕਟਮਸ ਆਫ ਟੈਰਰਿਜ਼ਮ ਕਹਿ ਕੇ ਜਿਹੜਾ ਉਹਦੀ ਰੈਮਡੀ ਦੇ ਲਈ ਪ੍ਰਬੰਧ ਕੀਤੇ ਗਏ ਸੀ। ਹੁਣ ਜਿਹੜਾ ਜਿਹਦੀ ਅੱਜ ਜਿਹੜਾ ਜ਼ਿਕਰ ਹੈ ਸਾਰੇ ਮੀਡੀਆ 'ਚ, ਉਹ ਇਹ ਤਾਂ ਹੈ ਕਿ ਜਿਹੜੇ 5 ਕੌਂਸੂਲੇਟ ਚਾਈਨਾ ਦੇ ਅਮਰੀਕਾ 'ਚ ਨੇ, ਅਦਰ ਦੈਨ ਐਮਬੈਸੀ, ਇੱਕ ਤਾਂ ਵਾਸ਼ਿੰਗਟਨ DC ਐਮਬੈਸੀ ਹੈ, ਉਹਨਾਂ ਦੇ 5 ਵੱਡੇ ਸ਼ਹਿਰਾਂ 'ਚ ਕੌਂਸੂਲੇਟ ਨੇ, ਕੌਂਸਲ ਜਨਰਲ ਉਹਨੂੰ ਆਪਰੇਟ ਕਰਦਾ ਹੈ, ਪੂਰਾ ਡਿਪਲੋਮੈਟਿਕ ਪੂਰਾ ਉਹਨਾਂ ਦੇ ਸਟਾਫ ਹੁੰਦਾ। ਇੱਕ ਹਿਊਸਟਨ ਦੇ ਵਿੱਚ, ਟੈਕਸਾਸ ਦੇ ਵਿੱਚ ਸੀ, ਉਹਨੂੰ ਜਿਹੜਾ ਅਮਰੀਕਨ ਹਕੂਮਤ ਨੇ 72 ਘੰਟੇ ਦਾ ਨੋਟਿਸ ਦਿੱਤਾ ਹੈ ਕਿ ਭਾਈ ਇਹਨੂੰ ਬੰਦ ਕਰੋ। ਔਰ ਉਹਦੀ ਉਸ ਖਬਰ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਸਮਝਦਾ ਵੀ ਉਹ ਤਾਂ ਦੱਸ ਰਿਹਾ ਵੀ ਉਹ ਤਾਂ ਚਾਈਨਾ ਵੀ ਉੱਥੇ ਬੰਦ ਕਰਾ ਦੇਗਾ। ਉਹਨਾਂ ਨੇ ਆਲਰੇਡੀ ਵੁਹਾਨ ਦੇ ਵਿੱਚ ਜਿੱਥੇ ਇਹਨਾਂ ਦਾ ਕੌਂਸੂਲੇਟ ਹੈ, ਔਰ ਚਾਈਨਾ ਨੇ ਕਿਹਾ ਵੀ ਅਮਰੀਕਨ ਜ਼ਿਆਦਾ ਨੇ ਸਾਡੇ ਮੁਲਕ 'ਚ ਡਿਪਲੋਮੈਟਿਕ ਇਹਨਾਂ ਦੇ ਕੌਂਸੂਲੇਟ, ਔਰ ਅਸੀਂ ਜਵਾਬੀ ਕਾਰਵਾਈ ਕਰਾਂਗੇ। ਪਰ ਕੁੱਲ ਬਣਾ ਕੇ ਮੈਂ ਦੇਖ ਰਿਹਾ ਵੀ ਬਿਲੀਅਨਸ ਆਫ ਚਾਈਨੀਜ਼ ਜਿਹੜੇ ਇਨਵੈਸਟਮੈਂਟ ਐਜੂਕੇਸ਼ਨ ਸੈਕਟਰ 'ਚ ਹੈ, ਜਿਹਦੇ 'ਚ ਸਭ ਤੋਂ ਜ਼ਿਆਦਾ ਜਿਹੜੇ ਫੋਰਨ ਸਟੂਡੈਂਟ ਪੜ੍ਹਨ ਲਈ ਆਉਂਦੇ ਨੇ ਉਹਨਾਂ 'ਚ ਚਾਈਨੀਜ਼ ਨੇ, ਔਰ ਇਸ ਤੋਂ ਇਲਾਵਾ ਮਿਲੀਅਨਸ ਚਾਈਨੀਜ਼ ਜਿਹੜੇ ਅਮਰੀਕਨ ਸਿਟੀਜ਼ਨ ਨੇ, ਇੱਥੇ ਰਹਿੰਦੇ ਨੇ 100 ਸਾਲ ਤੋਂ। ਸੋ ਹੁਣ ਉਹਨਾਂ ਦੇ ਉੱਤੇ ਵੀ, ਕਿਉਂਕਿ ਜਿਉਂ-ਜਿਉਂ ਇਹ ਵਧੇਗਾ ਹੀਟ ਕ੍ਰਾਈਮ, ਅਸੀਂ ਤਾਂ 9/11 ਤੋਂ ਬਾਅਦ ਸਾਡਾ ਕੀ ਲਾਗਾ ਦੇਗਾ ਸੀ 9/11 ਨਾਲ, ਪਰ ਅੱਜ ਤੱਕ ਵੀ ਜਿਹੜੇ ਸਿੱਖਾਂ ਦੇ ਖਿਲਾਫ ਹੀਟ ਕ੍ਰਾਈਮ ਹੋ ਰਹੇ ਨੇ, ਮੁਸਲਮਾਨਾਂ ਨਾਲ ਜੋ ਹੋ ਰਿਹਾ ਉਹ ਤਾਂ ਸਾਹਮਣੇ ਹੀ ਹੈ ਵੀ ਕਿਸ ਹੱਦ ਤੱਕ ਹੈ। ਸੋ ਇੱਕ ਪਾਰਟ ਤਾਂ ਇਹ ਵੀ ਇਹ ਵਧੇਗਾ, ਲੇਕਿਨ ਇੱਕ ਜਿਹੜਾ ਲੌਂਗ ਟਰਮ, ਜਿਵੇਂ ਇਹਨਾਂ ਨੇ ਬਹਾਨੇ ਨਾਲ ਪਹਿਲਾਂ ਸ਼ਾਹ ਆਫ ਇਰਾਨ ਅਮਰੀਕਾ ਦਾ ਜਿਹੜਾ ਉਹ ਨਿਆਣਾ ਸੀ ਉੱਥੇ ਬਿਠਾਇਆ ਹੋਇਆ ਕਈ ਦਹਾਕਿਆਂ ਤੋਂ, ਤੇ ਜਦੋਂ 1979 ਚ ਆਇਤੁੱਲਾ ਖਮੀਨੀ ਦੀ ਕਮਾਂਡ ਥੱਲੇ ਇਰਾਨੀਅਨ ਰੈਵੋਲੂਸ਼ਨ ਆਇਆ, ਔਰ ਉਹਨਾਂ ਨੇ ਕਿਹਾ ਕਿ ਇਰਾਨ ਦੇ ਨਾਲ ਹੋਸਟੇਜ ਕ੍ਰਾਈਸਿਸ ਆਇਆ, ਉਹਨਾਂ ਦਾ ਜਿੰਨਾ ਪੈਸਾ ਇੱਥੇ ਸੀ, ਕਿਉਂਕਿ ਅਮਰੀਕਾ 'ਚ ਹੀ ਉਹ ਤੁਹਾਡੇ ਇਹਨਾਂ ਦੇ ਕਿਸੇ ਨਾ ਕਿਸੇ ਹਵਾਲੇ ਨਾਲ ਇਨਵੈਸਟਮੈਂਟ ਹੋਏ, ਜਾਂ ਉਹਨਾਂ ਦੀ ਇੱਕ ਟਰਮ ਹੁੰਦੀ ਹੈ ਟ੍ਰੇਜਰੀ ਚੈੱਕ ਸ਼ਾਇਦ, ਜਿਹੜੇ ਇੱਥੇ ਹੀ ਰੱਖੇ ਹੁੰਦੇ, ਉਹ ਜ਼ਬਤ ਕਰ ਲਏ ਕਿ ਜੀ ਇਰਾਨ ਜਿਹੜਾ ਉਹ ਬਣ ਗਿਆ ਐਪੀਟੋਮ ਆਫ ਟੈਰਰਿਜ਼ਮ, ਇਹ ਉਹ ਜਿਵੇਂ ਲੀਬੀਆ ਦੇ ਪੈਨੈਮ ਤੋਂ ਬਾਅਦ ਜਦੋਂ ਗਦਾਫੀ ਨੇ ਥੋੜ੍ਹੀਆਂ ਜਿਹੀਆਂ ਅੱਖਾਂ ਇਹਨਾਂ ਨੂੰ ਦਿਖਾਈਆਂ, ਪਹਿਲਾਂ ਉਹੀ ਲੀਬੀਆ
ਸਭ ਤੋਂ ਜ਼ਿਆਦਾ ਅਮਰੀਕਾ ਦੇ ਕਰੀਬ ਸੀ, ਉਹਨੂੰ ਇਸਤੇਮਾਲ ਕੀਤਾ ਜੀ। ਤੇ ਉਹਦਾ ਵੀ ਸਾਰੇ ਐਸੈਟ ਜਿਹੜੇ ਨੇ ਜ਼ਬਤ ਕਰ ਲਏ। ਹੁਣ ਕਿਉਂਕਿ ਚਾਈਨਾ ਦੇ ਵੀ ਜਿਹੜੇ ਟ੍ਰੇਜਰੀ ਚੈਕਸ ਔਰ ਬਹੁਤ ਸਾਰੀਆਂ ਇਨਵੈਸਟਮੈਂਟ ਜਦੋਂ ਇਹਨਾਂ ਦੀਆਂ ਵੱਡੀਆਂ ਕੰਪਨੀਆਂ ਨੇ ਜਾਂ ਦੂਜੀਆਂ ਨੇ ਉਹ ਅਮਰੀਕਾ 'ਚ ਨੇ ਔਰ ਸਰਕਾਰ ਲੈਵਲ, ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦਾ ਨੈਕਸਟ ਸਟੈਪ ਹੋਏਗਾ ਕਿ ਜਿਹੜੇ ਚਾਈਨੀਜ਼ ਇਨਵੈਸਟਮੈਂਟਸ ਨੇ ਇੱਥੇ, ਉਹਦੇ ਤੋਂ ਇਲਾਵਾ ਵੀ ਜਿਹੜੇ ਟ੍ਰੇਜਰੀ ਇਹਨਾਂ ਦੇ ਚੈੱਕ ਨੇ, ਇੱਕ ਹੋਰ ਟਰਮ ਹੁੰਦੀ ਹੈ ਮੈਨੂੰ ਯਾਦ ਨਹੀਂ ਆ ਰਿਹਾ ਜੀ, ਉਹ ਸਾਊਦੀ ਅਰੇਬੀਆ ਦੇ ਵੀ ਵੱਡੀ ਗਿਣਤੀ ਜਿਹਨੇ ਹੁਣ ਸਾਊਦੀ ਅਰੇਬੀਆ ਦੇ ਨਾਲ ਵੀ ਇਹ ਚੱਲ ਰਹੀ ਹੈ ਕਿ ਜੀ ਤੁਸੀਂ 2004 ਦੇ ਵਿੱਚ ਚਾਈਨੀਜ਼ ਵੈਪਨ ਕਿਵੇਂ ਲੈ ਲਏ, ਹਾਲਾਂਕਿ ਉਹਦੇ ਉਦੋਂ ਸਬੰਧ ਵੀ ਨਹੀਂ ਸੀ ਜੁੜੇ ਹੋਏ, ਉਹਨਾਂ ਦੇ ਡਿਪਲੋਮੈਟਿਕ ਸਬੰਧ ਵੀ ਨਹੀਂ ਸੀ। ਸੋ ਮੈਨੂੰ ਇਹ ਲੱਗਦਾ ਹੈ ਵੀ ਕਿਉਂਕਿ ਸਾਊਦੀ ਅਰੇਬੀਆ ਜਾਂ UAE ਜਾਂ ਮੁਸਲਿਮ ਵਰਲਡ ਬਾਈ ਐਂਡ ਲਾਰਜ ਚਾਈਨਾ ਵੱਲ ਝੁਕਾਅ ਰੱਖ ਰਿਹਾ ਹੈ ਤੇ ਉਹਨਾਂ ਨੂੰ ਵੀ ਇਹ ਥ੍ਰੈਟਨ ਕਰ ਰਹੇ ਨੇ ਕਿ ਭਾਈ ਤੁਹਾਡੇ ਵੀ ਇੱਥੇ ਰੱਖੇ ਪੈਸੇ ਜਿਹੜੇ ਨੇ ਉਹ ਅਸੀਂ ਹੜੱਪ ਲੈਣੇ ਨੇ। ਪਰ ਇੱਕ ਜਿਹੜੀ ਜਿਹਦੇ ਤੇ ਕੋਈ ਬਹੁਤੀ ਚਰਚਾ ਨਹੀਂ ਹੋਈ, ਅੱਜ ਅਮਰੀਕਨ ਸੈਨੇਟ ਦੇ ਵਿੱਚ ਬੜੇ ਪਾਵਰਫੁਲ ਜਿਹੜੇ ਸੈਨੇਟਰ ਨੇ 5-6 ਜਿਨ੍ਹਾਂ ਦੇ ਵਿੱਚ ਸੈਨੇਟਰ ਮਾਰਥਾ ਮੈਕਸਲੀ, ਮਾਰਸ਼ਾ ਬਲੈਕਬਰਨ, ਟੌਮ ਕਾਟਨ, ਜੋਸ਼ ਹੌਲੀ, ਸੈਨੇਟਰ ਮਾਈਕ ਰਾਉਂਡਸ ਔਰ ਥੌਮ ਟਿਲਸ, ਉਹਨਾਂ ਨੇ ਜਿਹੜਾ ਇੱਕ ਬਿੱਲ ਪੇਸ਼ ਕੀਤਾ ਹੈ, ਉਹਦਾ ਨਾਂ ਹੈ ਦਾ ਸਿਵਲ ਜਸਟਿਸ ਫਾਰ ਵਿਕਟਮਸ ਆਫ ਕੋਵਿਡ ਐਕਟ, ਕਿ ਇਹ ਜਿਹੜੇ ਅਮਰੀਕਾ 'ਚ ਕੋਵਿਡ-19 ਦੇ ਨਾਲ ਸ਼ਿਕਾਰ ਹੋਏ ਨੇ ਉਹਨਾਂ ਦੇ ਲਈ ਇਹ ਰਸਤਾ ਖੋਲ੍ਹਿਆ ਕਿ ਕੱਲ ਨੂੰ ਉਹ ਚਾਈਨਾ ਦੇ ਉੱਤੇ ਸੂਹ ਕਰ ਸਕਣਗੇ ਕਿ ਜੀ ਤੁਹਾਡੀ ਵਾਇਰਸ ਦੀ ਵਜ੍ਹਾ ਕਰਕੇ ਅਸੀਂ ਸਫਰ ਕੀਤਾ। ਸੋ ਜੇ ਤੁਸੀਂ ਇਹ ਸਾਰੇ ਹੀ ਰਿਪਬਲਿਕਨ ਨੇ, ਹਾਲਾਂਕਿ ਡੈਮੋਕ੍ਰੈਟ ਵੀ ਹਮਾਇਤ ਕਰਨਗੇ, ਹੁਣ ਇਹ ਸਾਰਾ ਰਸਤਾ ਜਿਹੜਾ ਇਹਨੂੰ ਇਹਨਾਂ ਨੇ ਨਾਂ ਦਿੱਤਾ ਹੈ ਸਿਵਲ ਜਸਟਿਸ ਫਾਰ ਦਾ ਵਿਕਟਮਸ ਆਫ ਕੋਵਿਡ ਐਕਟ ਗਿਵਸ ਫੈਡਰਲ ਕੋਰਟਸ ਦਾ ਅਥਾਰਿਟੀ to hear claim that China has caused or substantially contributed to the pandemic, ਕਿ ਇਹ ਹੁਣ ਫੈਡਰਲ ਕੋਰਟਸ ਨੂੰ ਅਥਾਰਿਟੀ ਦੇਣਾ ਹੈ ਕਿ ਜੀ ਚੀਨ ਨੇ ਹੀ ਇਹ ਵਾਇਰਸ ਪੈਦਾ ਕੀਤੀ ਜਾਂ ਉਹਨਾਂ ਨੇ ਪਹਿਲਾਂ ਇਨਫੋਰਮ ਨਹੀਂ ਕੀਤਾ, ਇਸ ਲਈ ਅਸੀਂ ਇਹਦੇ ਤੇ ਸਫਰ ਕੀਤਾ। ਔਰ ਇਹ ਉਸੇ ਤਰ੍ਹਾਂ ਜਿਵੇਂ 2016 ਦਾ ਜਿਹੜਾ ਉਹ ਐਕਟ ਸੀ ਕਿ ਜੀ ਟੈਰਰਿਜ਼ਮ ਐਕਟ ਜਸਟ ਉਹਦੇ ਲੈਵਲ ਦੇ ਉੱਤੇ ਹੈ। ਔਰ ਉਹਦੇ ਜਿਹੜਾ ਮੈਕਸੈਲੀ ਜਿਹੜਾ ਇੱਕ ਵਨ ਆਫ ਦਾ ਸਪਾਂਸਰਸ ਹੈ, ਉਹਨੇ ਕਿਹਾ ਅਮਰੀਕਨਸ ਹੂ ਹੈਵ ਬੀਨ ਵਿਕਟਮਾਈਜ਼ਡ ਬਾਈ ਦਾ ਲਾਈਜ਼ ਐਂਡ ਡਿਸੀਟਸ ਆਫ ਚਾਈਨੀਜ਼ ਕਮਿਊਨਿਸਟ ਪਾਰਟੀ to include those who lost loved ones, suffered business losses or were personally harmed due to COVID-19 deserve the opportunity to hold China accountable and to demand just compensation, Maxwell said. ਇਹ ਤਾਂ ਸਾਰੇ ਜਿਹੜੇ ਮਰ ਗਏ ਉਹ ਵੀ ਜਿਨ੍ਹਾਂ ਨੇ ਵੈਸੇ 4 ਮਹੀਨੇ ਤੋਂ 5 ਮਹੀਨੇ ਤੋਂ ਬੰਦ ਆ, ਉਹ ਕਹਿਣ ਜੀ ਸਾਡੇ ਤਾਂ ਇੰਨੇ $1 ਮਿਲੀਅਨ ਦਾ ਬਿਜ਼ਨਸ ਨੁਕਸਾਨ ਹੋਇਆ ਹੈ ਕਿਉਂਕਿ ਵਾਇਰਸ ਚਾਈਨਾ ਤੋਂ ਆਈ ਹੈ ਔਰ ਅਸੀਂ ਚਾਈਨਾ ਨੂੰ ਸੂ ਕਰਦੇ ਹਾਂ। ਸੋ ਇਹ ਉਹਨਾਂ ਨੇ ਇੰਨਾ ਵੱਡਾ ਪੈਂਡੋਰਾਸ ਬਾਕਸ ਖੋਲ ਦਿੱਤਾ ਹੈ ਜਿਹਦੇ ਥੱਲੇ ਜੇ ਮੈਨੂੰ ਨਹੀਂ ਲੱਗਦਾ ਕਿ ਵੀ ਇਹਨੂੰ ਕੋਈ ਬਲੌਕ ਕਰੇਗਾ, ਕਿਉਂਕਿ ਇਸ ਵੇਲੇ ਤਾਂ ਦੌੜ ਲੱਗੀ ਹੋਈ ਹੈ ਡੈਮੋਕ੍ਰੈਟਸ ਔਰ ਰਿਪਬਲਿਕਨਸ ਕੇ ਕੌਣ ਵੱਧ ਤੋਂ ਵੱਧ ਐਂਟਾਈ ਚਾਈਨਾ ਲਾਈਨ ਲੈਂਦਾ ਹੈ। ਔਰ ਇਸ ਬਿੱਲ ਤੋਂ ਬਾਅਦ ਜੇ ਐਕਟ ਬਣ ਜਾਂਦਾ ਹੈ ਤੇ ਤੁਸੀਂ ਇੱਥੇ ਹਜ਼ਾਰਾਂ ਮੁਕੱਦਮੇ ਦੇਖੋਗੇ, ਉਹ ਤਾਂ ਸਾਰੇ ਅਮਰੀਕਨ ਜਿਹੜਾ ਦੁਨੀਆ ਦੀ ਤੀਸਰੀ ਵੱਡੀ ਪੋਪੂਲੇਸ਼ਨ ਹੈ, ਜੇ 1,45,000 ਅਮਰੀਕਨ ਮਰਿਆ ਹੈ, 4 ਮਿਲੀਅਨ ਤੋਂ ਜ਼ਿਆਦਾ ਕੇਸਿਸ ਨੇ ਤੇ ਬਿਜ਼ਨਸਿਸ ਦੂਸਰੇ ਲਾਸਿਸ, ਉਹ ਤਾਂ ਚਾਈਨਾ ਨੂੰ ਕੰਗਾਲ ਕਰਨ ਤੱਕ ਜਾਣਗੇ ਸੂ ਕਰਕੇ ਕਿ ਵੀ ਲਿਆਓ ਪੈਸੇ। ਔਰ ਇਹ ਜਿਹੜਾ ਇਸ ਦੇ ਨਾਲ ਨਾਲ ਜਿਹੜੀ ਹਿਊਸਟਨ ਦੇ ਵਿੱਚ ਕਾਰਵਾਈ ਹੈ, ਇਹ ਇੱਕ ਡਿਪਲੋਮੈਟਿਕ ਲੈਵਲ ਦੇ ਉੱਤੇ ਉਹਨਾਂ ਨੇ ਸਿੱਧਾ ਸਟ੍ਰਾਈਕ ਕੀਤਾ, ਕਿਉਂਕਿ ਪਹਿਲਾਂ ਤਾਂ ਉਹਨੇ ਇਲਜ਼ਾਮ ਲਾਇਆ, ਫਿਰ 2 ਚੀਨੇ ਫੜੇ ਹੋਏ ਸੀ, ਸ਼ਾਇਦ ਉਹ ਅਮਰੀਕਨ ਨੇ ਜਾਂ ਕੀ ਕਿ ਜੀ ਇਹ ਕੋਵਿਡ-19 ਦੀ ਵੈਕਸੀਨ ਚੁਰਾ ਰਹੇ ਸੀ, ਔਰ ਦੂਸਰਾ ਉਹਨਾਂ ਦੀ ਅਜੇ ਉਹਨਾਂ ਨੂੰ ਇੰਡਾਈਕਟ ਕੀਤਾ, ਕੋਈ ਕਨਵਿਕਟ ਤਾਂ ਨਹੀਂ ਹੋਏ, ਲੇਕਿਨ ਅੱਜ ਜਿਹੜਾ ਐਕਸ਼ਨ ਉਹਨਾਂ ਨੇ ਕੀਤਾ ਉਸ ਦੇ ਉੱਤੇ ਇਸ ਤੋਂ ਪਹਿਲਾਂ ਇਹ ਖਬਰ ਆਈ ਕਿ ਜੀ ਜਿਹੜਾ ਹਿਊਸਟਨ ਦੇ ਵਿੱਚ ਚਾਈਨੀਜ਼ ਕੌਂਸੂਲੇਟ ਹੈ ਉਹਦੇ ਬਾਹਰ ਬਿਨਸ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਕਾਗਜ਼ ਸਾੜੇ ਜਾ ਰਹੇ ਨੇ, ਐਜ਼ ਇਫ ਕੋਈ ਖੁਫੀਆ ਜਾਣਕਾਰੀਆਂ ਜਿਹੜੀਆਂ ਉਹਨਾਂ ਕੋਲ ਨੇ। ਔਰ ਫਿਰ ਇਹ ਵੀ ਆਇਆ ਜੀ ਫਾਇਰ ਬ੍ਰਿਗੇਡ ਦੀਆਂ ਵੀ ਆ ਗਈਆਂ ਗੱਡੀਆਂ, ਉਹਨਾਂ ਨੇ ਉਹਨਾਂ ਨੂੰ ਬਿਲਡਿੰਗ 'ਚ ਜਾਣ ਨਹੀਂ ਦਿੱਤਾ, ਬਾਅਦ 'ਚ ਦੇਖਿਆ ਕਿ ਉਹ ਉਹਨੂੰ ਬੁਝਾ ਰਹੇ ਸੀ ਔਰ ਇਹ ਉਹ। ਸੋ ਇਹ ਇੱਕ ਕ੍ਰੀਏਟ ਕਰਨ ਦੇ ਲਈ, ਕਿਉਂਕਿ ਇਹ ਪੁੱਛਿਆ ਜਾ ਰਿਹਾ ਹੈ ਕਿ ਵੀ 5 ਕੌਂਸੂਲੇਟ ਆਫਿਸ ਨੇ ਚੀਨ ਦੇ, ਹਿਊਸਟਨ ਨੂੰ ਕਿਉਂ ਚੁਣਿਆ ਗਿਆ? ਜੇ ਤੁਸੀਂ ਅਦਰਵਾਈਜ਼ ਹੀ ਹੁਣ ਜਿਵੇਂ ਭਾਰਤ ਪਾਕਿਸਤਾਨ ਦੇ ਵਿੱਚ
ਕਸ਼ਮੀਰ ਦੇ ਮੁੱਦੇ ਤੇ ਜਦੋਂ 5 ਅਗਸਤ ਨੂੰ ਇਹਨਾਂ ਨੇ ਆਈਨੀ ਗੁੰਡਾਗਰਦੀ ਕੀਤੀ ਔਰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਪਾਕਿਸਤਾਨ ਨੇ ਜਿਹੜਾ ਉਹ ਹਾਈ ਕਮਿਸ਼ਨ ਲੈਵਲ ਲੋਅਰ ਕਰ ਦਿੱਤਾ ਡਿਪਲੋਮੈਟਿਕ ਪ੍ਰੋਟੋਕਾਲ ਵਪਾਰ ਬੰਦ ਕਰ ਦਿੱਤਾ ਵੀ ਤੁਸੀਂ ਉਸ ਲੈਵਲ ਤੇ ਕਰੋ ਹੁਣ ਹਿਊਸਟਨ 'ਚ ਟਾਰਗੇਟ ਕਰਨ ਪਰ ਉਹਦੇ 'ਚ ਵੀ ਉਹਨਾਂ ਨੇ ਉਹਦਾ ਇੱਕ ਇਹ ਬਣਾਇਆ ਕਿ ਜੀ ਕਿਵੇਂ ਪੇਪਰ ਇਨ ਬਿਨਸ ਇਨ ਦਾ ਹਿਊਸਟਨ ਬਿਲਡਿੰਗਸ ਕੋਰਟਯਾਰਡ ਜਿਹੜੇ ਨੇ ਅਨਆਇਡੈਂਟੀਫਾਈਡ ਇੰਡੀਵਿਜੂਅਲ ਉਹਨਾਂ ਨੇ ਕੋਈ ਉੱਤੇ ਬੁਰਕੇ ਪਾਏ ਹੋਏ ਸੀ ਲੇਕਿਨ ਮਤਲਬ ਇਹ ਇੱਕ ਨੈਰੇਟਿਵ ਬਣਾਉਣ ਦੇ ਲਈ ਔਰ ਉਹਦੇ ਜਿਹੜਾ ਯੂਐਸ ਡਿਪਾਰਟਮੈਂਟ ਆਫ ਜਸਟਿਸ ਹੈ ਉਹਨਾਂ ਨੇ ਜਿਹੜੇ ਮੈਂ 2 ਹੈਕਰਸ ਦੀ ਗੱਲ ਕੀਤੀ ਉਹਨਾਂ ਨੇ they have accused China of sponsoring hackers who had been targeting labs developing COVID-19 vaccines ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਤੁਸੀਂ ਅਮਰੀਕਨ ਕੰਪਨੀਆਂ ਤੇ ਸਪਾਈ ਕਰ ਰਹੇ ਸੀ ਫਿਰ ਉਹਨਾਂ ਨੇ ਕਿਹਾ ਜੀ ਇਹ ਇਕੱਲਾ ਇਹੀ ਨਹੀਂ ਕਿ ਵੈਕਸੀਨ not just American intellectual property but European intellectual property too costing hundreds of thousands of jobs ਉਹਨਾਂ ਨੇ ਦੇਖਿਆ ਵੀ ਜੇ ਕੱਲੀ ਅਮਰੀਕਨ ਇੰਟੈਲੈਕਚੁਅਲ ਪ੍ਰਾਪਰਟੀ ਦੀ ਚੋਰੀ ਦੀ ਗੱਲ ਕੀਤੀ ਫਿਰ ਵੀ ਨਾਲ ਯੂਰਪ ਵੀ ਜੋੜ ਲਓ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਚਾਈਨੀਜ਼ ਕਮਿਊਨਿਸਟ ਪਾਰਟੀ ਇਹ ਸਾਰੀ ਕਰਵਾ ਰਹੀ ਹੈ ਔਰ ਇਸ ਸਾਰੇ ਚ ਚੀਨ ਨੇ ਜਿਹੜਾ ਰਿਐਕਟ ਕੀਤਾ ਹੈ ਚਾਈਨੀਜ਼ ਫੋਰਨ ਮਿਨਿਸਟਰੀ ਦੀ ਸਪੋਕਸਵੂਮਨ ਹੈ ਬੀਬੀ ਹੁਆ ਚੁਯੋਂਗ ਉਹਨੇ ਇਹ ਕਿਹਾ ਕਿ ਵੀ ਇਹ ਅਨਬਿਲੀਵੇਬਲੀ ਰਿਡੀਕੁਲਸ ਇਹ ਜਿਹੜਾ ਚਾਰਜ ਲਾਇਆ ਇਹ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਇਦਾਂ ਦਾ ਹਾਸੋਹੀਣਾ ਜਿਹੜਾ ਇਹ ਚਾਰਜ ਵੀ ਲਾ ਸਕਦੇ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਰਿਵਰਸ ਦਿਸ ਐਰੋਨੀਅਸ ਡਿਸੀਜਨ ਅਦਰਵਾਈਜ਼ ਚਾਈਨਾ ਵੁੱਡ ਰਿਐਕਟ ਵਿਦ ਫਰਮ ਕਾਊਂਟਰ ਮੇਜਰ ਕਿ ਇਹਨੂੰ ਵਾਪਸ ਲਓ ਅਦਰਵਾਈਜ਼ ਅਸੀਂ ਇਹਦੇ ਤੇ ਜਵਾਬੀ ਕਾਰਵਾਈ ਕਰਾਂਗੇ ਉਹਨਾਂ ਨੇ ਕਿਹਾ ਵਾਈਲ ਚਾਈਨੀਜ਼ ਡਿਪਲੋਮੈਟਸ ਆਰ ਪ੍ਰਮੋਟਿੰਗ mutual understanding and friendship the US embassy in China publicly attacks China's political system ਕਿ ਵੀ ਅਸੀਂ ਅਜੇ ਵੀ ਮਰਿਆਦਾ ਦੇ ਵਿੱਚ ਹੈ ਅਸੀਂ ਡਿਪਲੋਮੇਸੀ ਨਾਲ ਗੱਲ ਕਰ ਰਹੇ ਹਾਂ ਔਰ ਤੁਹਾਡੀ ਜਿਹੜੀ ਐਮਬੈਸੀ ਇੱਥੇ ਵੀ ਹੈ ਬੀਜਿੰਗ ਦੇ ਵਿੱਚ ਤੁਸੀਂ ਪੂਰਾ ਐਂਟਾਈ ਚਾਈਨਾ ਕੀਤੀ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਹਾਡਾ ਨਤੀਜਾ ਐਜ਼ ਅ ਰਿਜ਼ਲਟ ਆਫ ਸਮੀਅਰਸ ਐਂਡ ਹੇਟਰਡ ਫੈਂਡ ਅਪ ਬਾਈ US ਗਵਰਨਮੈਂਟ the Chinese embassy has received bomb ਐਂਡ ਡੈਥ ਥ੍ਰੈਟਸ ਕਿ ਸਾਡੀ ਐਮਬੈਸੀ ਨੂੰ ਜਿਹੜਾ ਉਹ ਧਮਕੀਆਂ ਮਿਲ ਰਹੀਆਂ ਨੇ ਮਾਰਨ ਦੀਆਂ ਬੰਬ ਨਾਲ ਉਡਾਉਣ ਦੀਆਂ ਔਰ ਇਹ ਜਿਹੜਾ ਸਾਰਿਆਂ 'ਚ ਇਸ ਦਾ ਨਤੀਜਾ ਜਿਵੇਂ ਅਸੀਂ ਇਹ ਦੇਖ ਰਹੇ ਹਾਂ ਕਿ ਜਿਹਨੂੰ ਕਹਿੰਦੇ ਆ ਕਿ ਸਪਾਇਰਲਿੰਗ ਆਊਟ ਆਫ ਕੰਟਰੋਲ ਇਵੇਂ ਲੱਗ ਰਿਹਾ ਕਿ ਵੀ ਇਹ ਗੇਮ ਤਾਂ ਜਿਵੇਂ ਮੈਂ ਕਿਹਾ ਵੀ ਆਲ ਪੋਲਿਟਿਕਸ ਇਜ਼ ਲੋਕਲ ਕਾਫੀ ਕੁਝ ਫੋਕਸ ਨਵੰਬਰ ਚ ਆਉਣ ਲਈ ਹੈ ਲੇਕਿਨ ਕਈ ਵਾਰੀ ਇਸ ਕਿਸਮ ਦਾ ਜਿਹੜਾ ਤੁਹਾਡਾ ਅੰਦਾਜ਼ਾ ਹੁੰਦਾ ਹੈ ਕਿ ਇਹਦੇ ਨਾਲ ਆ ਹੋ ਸਕਦਾ ਹੈ ਗੱਲ ਉਸ ਤੋਂ ਵੀ ਬਾਹਰੀ ਜਾ ਸਕਦੀ ਹੈ ਇਹ ਬਦਕਿਸਮਤੀ ਵਾਲੀ ਗੱਲ ਹੈ ਅਸੀਂ ਅਮਰੀਕਨ ਹੋਣ ਦੇ ਨਾਤੇ ਅਮਰੀਕਨ ਇਸ ਮੁਲਕ ਦੀ ਖੁਸ਼ਹਾਲੀ ਇਸ ਮੁਲਕ ਦੀ ਸੇਫਟੀ ਇਸ ਦੀ ਵੀ ਕਾਮਨਾ ਕਰਦੇ ਹਾਂ ਪਰ ਕਿਉਂਕਿ ਸਾਡੇ ਖਿੱਤੇ ਦੇ ਵਿੱਚ ਜਿਸ ਅੰਦਾਜ਼ 'ਚ ਅਮਰੀਕਾ ਨੇ ਇੰਡੀਆ ਨੂੰ ਖੜਾ ਕੀਤਾ ਉਸ 'ਚ ਸਾਨੂੰ ਇਹ ਲੱਗਦਾ ਹੈ ਕਿ ਭਾਈ ਜੇ ਸਾਡੀ ਕੌਮੀ ਹੋਂਦ ਉੱਥੇ ਜਾਂ ਸਾਡੀ ਈਵਨ ਪੋਲੀਟੀਕਲ ਐਗਜ਼ਿਸਟੈਂਸ ਇੱਕ ਖਾਲਿਸਤਾਨ ਮੁਲਕ ਦੇ ਤੌਰ ਤੇ ਫਿਊਚਰ ਲਈ ਹੈ ਤੇ ਉਹਦੇ 'ਚ ਸਾਡੇ ਲੋਕਲੀ ਇੰਟਰਸਟ ਵੀ ਜੁੜੇ ਹੋਏ ਨੇ ਕਿ ਭਾਈ ਇਹ ਜਿਹੜਾ ਇੰਡੀਆ ਜਿਹਨੇ ਆਪਣੇ ਵਿਦਨ ਕੰਟਰੀ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਕ੍ਰਸ਼ ਕੀਤਾ ਹੈ ਨੇਬਰਸ ਨੂੰ ਬੁਲੀ ਕੀਤਾ ਹੈ ਅਸੀਂ ਨਹੀਂ ਚਾਹੁੰਦੇ ਵੀ ਆਉਣ ਵਾਲੇ ਪੀਰੀਅਡ 'ਚ ਅਮਰੀਕਾ ਦੀ ਸ਼ਹਿ ਦੇ ਉੱਥੇ ਉਸ ਕਿਸਮ ਦਾ ਮਾਹੌਲ ਬਣੇ ਕਿ ਬੇਮਤਲਬ ਜਿਹੜਾ ਉਹ ਲਾਸ ਆਫ ਲਾਈਫ ਹੋਏ ਸੋ ਸਾਡੇ ਲਈ ਇਹ ਸਿਚੁਏਸ਼ਨ ਬੜੀ ਟਾਈਟ ਰੋਪ ਵਾਕ ਵਾਲੀ ਹੈ ਪਰ ਅਸੀਂ ਜਿਵੇਂ ਸਾਡੇ ਇੱਕ ਦੋ ਜਿਹੜੇ ਹਿੰਦੂ ਦੋਸਤ ਹਿੰਦੂ ਤੋਂ ਵੀ ਮੈਂ ਕਹਾਂਗਾ ਮਜ਼ਹਬ ਨਾਲ ਤਾਂ ਮੈਂ ਨਹੀਂ ਜੋੜਦਾ ਉਹਨਾਂ ਦੇ ਨਾ ਪੱਖੀ ਕਮੈਂਟ ਹੁੰਦੇ ਨੇ ਔਰ ਉਹ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਵੇਂ ਕਿ ਜਿਵੇਂ ਅਸੀਂ ਭੰਡੀ ਪ੍ਰਚਾਰ ਕਰ ਰਹੇ ਹਾਂ ਇਹ ਭੰਡੀ ਪ੍ਰਚਾਰ ਨਹੀਂ ਹੈ ਭੰਡ ਤਾਂ ਤੁਸੀਂ ਹੋ ਔਰ ਤੁਹਾਡਾ ਭੰਡਾਂ ਦਾ ਸਰਦਾਰ ਮੋਦੀ ਹੈ ਕਿ ਜਿਹਦੇ ਥੱਲੇ ਤੁਸੀਂ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਰਹੇ ਹੋ ਅਸੀਂ ਇੱਕ ਜਿਹੜਾ ਐਨਾਲਿਸਟ ਦੇ ਨਾਤੇ ਜਾਂ ਇੱਕ ਮੀਡੀਆ ਪਰਸਨ ਦੇ ਨਾਤੇ ਸਾਡਾ ਇਹ ਫਰਜ਼ ਹੈ ਔਰ ਜ਼ਾਹਰ ਹੈ ਐਕਟਿਵਿਜ਼ਮ ਹੈ ਅਸੀਂ ਇਸ ਸਾਰੇ ਚੋਂ ਸਿਰਫ ਕੋਈ ਅਸੀਂ ਕੋਈ ਜਰਨਲਿਜ਼ਮ ਕੋਈ ਹੋਲੀ ਕਾਊ ਨਹੀਂ ਅਸੀਂ ਮੰਨਦੇ ਕਿ ਭਾਈ ਅਸੀਂ ਜਿਹੜਾ ਉਹ ਲਾਈਨ ਦੇ ਵਿਚਾਲੇ ਹੀ ਖਲੋਣਾ ਹੈ ਸੱਚ ਨੂੰ ਸੱਚ ਨਹੀਂ ਕਹਿਣਾ ਪਰ ਫਿਰ ਵੀ ਅਸੀਂ ਇਨਸਾਨੀ ਕਦਰਾਂ ਕੀਮਤਾਂ 'ਚ ਯਕੀਨ ਰੱਖਦੇ ਹਾਂ ਇਨਸਾਨੀਅਤ ਨੂੰ ਪਿਆਰ ਕਰਦੇ ਹਾਂ ਕਿਤੇ ਵੀ ਬੇਲੋੜਾ ਖੂਨ ਡੁੱਲਣਾ ਕਿਤੇ ਵੀ ਕਿਸੇ ਬੇਗੁਨਾਹ ਦਾ ਮਾਰਿਆ ਜਾਣਾ
ਔਰ ਜੰਗਾਂ ਤਾਂ ਬਰਬਾਦੀ ਦਾ ਨਾਂ ਹੁੰਦਾ ਹੈ। ਬਿਲਕੁਲ, no doubt। ਜਿੱਤ ਕੇ ਵੀ ਤੁਸੀਂ ਨਹੀਂ ਜਿੱਤਦੇ, ਕਿਉਂਕਿ ਉਸ ਦੇ ਵਿੱਚ ਜਿੰਨੀ ਬਰਬਾਦੀ ਹੁੰਦੀ ਹੈ, ਫਿਰ ਕਈ ਨਸਲਾਂ, ਔਰ ਜਿਸ ਖਿੱਤੇ 'ਚ ਹੁੰਦੀ ਹੈ, ਜੋ ਸਾਡਾ ਖਿੱਤਾ ਇਸ ਵੇਲੇ ਹੈ, ਇਹ ਬਰਬਾਦੀ ਤੋਂ ਬਿਨਾਂ ਇਸ ਚੋਂ ਕੁਝ ਨਹੀਂ ਨਿਕਲਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਟੇਟਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੀ ਨੌਜਵਾਨੀ ਦੀ, ਕਿ ਕਿਸ ਤਰ੍ਹਾਂ ਅੱਜ ਪੰਜਾਬ ਵਿੱਚ ਇੱਕ ਪਾਸੇ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਫਸਾਇਆ ਜਾ ਰਿਹਾ ਹੈ, ਉੱਥੇ ਧਾਰਮਿਕ ਤੌਰ ਤੇ ਵੀ ਸਿੱਖਾਂ ਨੂੰ ਆਪਣੇ ਧਰਮ ਤੋਂ ਡੇਗਣ ਲਈ RSS, ਝੂਠੇ ਬਾਬੇ ਅਤੇ ਜੋ ਈਸਾਈ ਮਿਸ਼ਨਰੀ ਵੀ ਪੂਰੀ ਤਰ੍ਹਾਂ ਹਰ ਪੱਖੋਂ ਜੋ ਨੇ ਸਰਗਰਮ ਨੇ। ਸੋ ਇਸ ਬਾਰੇ ਆਪਾਂ ਤੁਹਾਡਾ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਮੁੱਦੇ ਬਾਰੇ ਤੁਹਾਡੇ ਕੀ ਵਿਚਾਰਾਂ ਨੇ? ਦੇਖੋ, ਟੋਰਾਂਟੋ ਕੈਨੇਡਾ ਤੋਂ ਇੱਕ ਰੇਡੀਓ ਪ੍ਰੋਗਰਾਮ ਅੱਜ ਦੀ ਆਵਾਜ਼ ਲਗਾਤਾਰਤਾ ਨਾਲ ਪਿਛਲੇ 25 ਸਾਲ ਤੋਂ ਚੱਲ ਰਿਹਾ ਜੀ, ਔਰ ਪਿਛਲੇ 25 ਸਾਲ ਤੋਂ ਹੀ ਬੁੱਧਵਾਰ ਨੂੰ ਲਗਭਗ 1 ਘੰਟੇ ਦਾ ਮੇਰਾ ਟਾਕ ਸ਼ੋ ਸੁਖਦੇਵ ਸਿੰਘ ਗਿੱਲ ਉਸ ਦੇ ਹੋਸਟ ਨੇ, ਉਹਨਾਂ ਨਾਲ ਹੁੰਦਾ ਜੀ। ਅੱਜ ਕਿਉਂਕਿ ਬੁੱਧਵਾਰ ਹੈ ਔਰ ਉਸ ਗੱਲਬਾਤ ਦੇ ਵਿੱਚ ਜਿਹੜਾ ਇੱਕ ਵਿਸ਼ਾ ਆਇਆ, ਜਿਹੜਾ ਮੈਨੂੰ ਲੱਗਾ ਵੀ ਇੰਨਾ ਕਹਿਮ ਹੈ ਕਿ ਅਸੀਂ ਸੱਚੋ ਸੱਚ ਦੇ ਦਰਸ਼ਕਾਂ ਨਾਲ ਵੀ ਸਾਂਝਾ ਕਰੀਏ, ਕਿਉਂਕਿ ਇਸ ਬਾਰੇ ਮੈਨੂੰ ਗੁਰਪ੍ਰੀਤ ਸਿੰਘ ਸਹੋਤਾ, ਜਿਹੜੇ ਚੜ੍ਹਦੀ ਕਲਾ ਦੇ ਰੈਜ਼ੀਡੈਂਟ ਐਡੀਟਰ ਨੇ, ਉਹਨਾਂ ਨੇ ਵੀ ਲਿਖਿਆ ਔਰ ਮੈਂ ਵੀ ਪਿਛਲੇ 2-3 ਦਿਨ ਤੋਂ ਕੁਝ ਸੋਸ਼ਲ ਮੀਡੀਆ ਤੇ ਪਿਕਚਰਸ ਦੇਖ ਰਿਹਾ ਸੀ ਕਿ ਕਿਵੇਂ ਪੰਜਾਬ ਦੇ ਵਿੱਚ ਈਸਾਈ ਮਿਸ਼ਨਰੀ ਸਿੱਖਾਂ ਨੂੰ ਈਸਾਈ ਬਣਾਉਣ ਵੱਲ, ਔਰ ਹੁਣ ਤਾਂ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਲੰਮਾ ਝੰਮਾ ਇੱਕ 6 ਫੁੱਟ ਦਾ ਸਿੱਖ ਨੌਜਵਾਨ ਜਿਹਦੇ ਸਿਰ ਤੇ ਕੇਸ ਨੇ, ਦਾੜੀ ਨੰਗੇ ਸਿਰ ਹੈ, ਉਹਨੂੰ ਉਹ ਡੋਬਾ ਦੇਣ ਦੇ ਲਈ, ਜਿੱਥੇ ਕਿ ਉਹਨਾਂ ਦਾ ਜਿਹਨੂੰ ਉਹ ਬੈਪਟਾਈਜੇਸ਼ਨ ਕਹਿੰਦੇ ਨੇ, ਉਹ ਤਿਆਰੀ ਕਰ ਰਹੇ। ਪਿੱਛੇ ਇੱਕ ਸਿੱਖ ਬੀਬੀ ਵੀ ਜਿਹੜੀ ਹੈ ਉਹ ਈਸਾਈ ਦਾ ਜਿਹੜਾ ਉਹਨਾਂ ਦੀ ਇਹ ਫਾਈਨਲ ਰਿਚੁਅਲ ਹੁੰਦਾ ਹੈ ਉਹਦੇ 'ਚ ਲਿਜਾ ਰਹੇ ਨੇ, ਔਰ ਇਹ ਸਾਨੂੰ ਕਾਫੀ ਪਹਿਲਾਂ ਤੋਂ ਵੀ ਥੋੜਾ ਬਹੁਤ ਅਹਿਸਾਸ ਤਾਂ ਰਿਹਾ, ਲੇਕਿਨ ਅਸੀਂ ਕਈ ਵਾਰ ਕੁਝ ਗੱਲਾਂ ਦਾ ਇਹ ਧਿਆਨ ਵੀ ਰੱਖਦੇ ਹਾਂ ਕਿ RSS ਆਪਣੀ ਖੇਡ ਦੇ ਉੱਤੇ, ਔਰ ਇਹ ਵੀ ਇੱਕ ਸਿਆਣੀ ਗੱਲ ਹੁੰਦੀ ਹੈ ਕਿ ਜਦੋਂ ਤੁਹਾਡੇ ਬਹੁਤ ਸਾਰੇ ਐਨਮੀ ਹੋਣ ਤੇ ਤੁਹਾਡੀ ਨੀਤੀ ਇਹ ਹੁੰਦੀ ਹੈ ਕਿ 1 ਐਟ ਅ ਟਾਈਮ, ਵੀ ਇੱਕੋ ਵੇਲੇ ਤੁਸੀਂ ਸਾਰੇ ਫਰੰਟ ਨਾ ਖੋਲੋ। ਇਹਨਾਂ ਈਸਾਈ ਮਿਸ਼ਨਰੀਆਂ ਦੀਆਂ ਕਾਰਵਾਈਆਂ ਮਾਝੇ ਦੇ ਵਿੱਚ, ਅੰਮ੍ਰਿਤਸਰ, ਗੁਰਦਾਸਪੁਰ ਜ਼ਿਲ੍ਹਿਆਂ ਦੇ ਹਵਾਲੇ ਨਾਲ ਵੀ ਚੱਲ ਰਹੀਆਂ ਸੀ। ਫਿਰ ਅਸੀਂ ਦੇਖਿਆ ਕਿ ਵੀ ਇਹ ਇਵੇਂ ਹੀ ਜਿਵੇਂ ਸੌਦਾ ਸਾਧ, ਜਿਹਨੂੰ ਸੱਚਾ ਸੌਦਾ ਜਿਹਨੇ ਆਪਣਾ ਨਾਂ ਦੇ ਕੇ, ਜਿਹਦਾ ਪਸਾਰਾ 2-3 ਦਹਾਕਿਆਂ ਦੇ ਵਿੱਚ ਸਾਰੇ ਪੰਜਾਬ, ਹਰਿਆਣਾ, ਰਾਜਸਥਾਨ ਔਰ ਉਹ ਬੈਲਟ ਜਿਹੜੀ ਸਿੱਖ ਬੈਲਟ ਸੀ ਕਰਵਾਇਆ ਗਿਆ ਕਿ ਕਿੰਨੇ ਵੱਡੇ ਵੱਡੇ ਉਹਨਾਂ ਦੇ ਭਵਨ ਹੋਣ। ਉਸ ਤੋਂ ਪਹਿਲਾਂ
ਇਹੀ ਵਰਤਾਰਾ ਅਸੀਂ ਨਿਰੰਕਾਰੀਆਂ ਦੇ ਹਵਾਲੇ ਨਾਲ ਦੇਖਿਆ ਸੀ ਕਿ 1960 70 ਦੇ ਵਿੱਚ ਜਦੋਂ ਕਿ ਲੋਕਲ ਨਿਰੰਕਾਰੀ ਬਣਨ ਵਾਲੇ ਬਹੁਤ ਗਰੀਬ ਪਰਿਵਾਰਾਂ ਦੇ ਸੀ, ਉਹਨਾਂ ਕੋਲ ਤਾਂ ਪੈਸੇ ਨਹੀਂ ਸੀ, ਲੇਕਿਨ ਬਹੁਤ ਵੱਡੇ ਵੱਡੇ ਨਿਰੰਕਾਰੀ ਭਵਨ ਵੱਡੇ ਵੱਡੇ ਸ਼ਹਿਰਾਂ 'ਚ ਕਸਬਿਆਂ 'ਚ ਔਰ ਜਿੱਥੇ 4 ਸੜਕਾਂ ਆ ਕੇ ਮਿਲਦੀਆਂ ਸੀ ਡਿਫਰੈਂਟ ਪਿੰਡਾਂ ਦੀਆਂ, ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਖੜਾ ਕੀਤਾ। ਜ਼ਾਹਰ ਹੈ ਕਿ ਸਾਰਾ ਇਹ ਹਕੂਮਤੀ ਨਿਜ਼ਾਮ ਜਿਹੜਾ ਇਨਵੈਸਟ ਕਰਦਾ ਹੈ। ਹੁਣ ਜਿੰਨੀ ਤੇਜ਼ੀ ਨਾਲ ਪੰਜਾਬ ਦੇ ਵਿੱਚ ਚਰਚ ਬਣੇ ਨੇ ਇਹਨਾਂ ਸਾਰੇ 10 15 20 ਸਾਲਾਂ 'ਚ, ਇਹ ਹੈਰਾਨੀ ਵਾਲੀ ਗੱਲ ਹੈ ਕਿ ਪੈਸਾ ਕਿੱਥੋਂ ਆ ਰਿਹਾ। ਫਿਰ ਇੱਕ ਆਰਟੀਕਲ ਜਿਹੜਾ ਸਾਡੇ ਬੜੇ ਹੀ ਪਿਆਰੇ ਵਿਊਅਰ ਨੇ ਸਰਦਾਰ ਗੁਰਚਰਨਜੀਤ ਸਿੰਘ ਹਿਊਸਟਨ ਤੋਂ, ਉਹਨਾਂ ਨੇ ਵੀ ਭੇਜਿਆ ਸੀ, ਡਿਸਕਸ ਕੀਤਾ ਸੀ ਕਿ ਅਮਰੀਕਾ ਦੇ ਵਿੱਚ ਕਿਵੇਂ ਬੈਪਟਿਸਟ ਚਰਚ ਔਰ ਉਹਨਾਂ ਦੇ ਜਿਹੜੇ ਇਕੱਠ ਨੇ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਸਿੱਖ ਜਿਹੜੇ ਨੇ ਉਹ ਬੜੇ ਖੁੱਲੇ ਡੁੱਲੇ ਨੇ, ਓਪਨ ਮਾਈਂਡਡ ਨੇ, ਉਹਨਾਂ ਦੀ ਸਟੇਟ ਦੇ ਵਿੱਚ ਵੀ ਕੋਈ ਜਿਹੜਾ ਇਸ ਕਿਸਮ ਦੀ ਰੁਕਾਵਟ ਨਹੀਂ ਹੈ ਉਹਨਾਂ ਦੇ। ਔਰ ਉਹਨਾਂ ਨੂੰ ਅਸੀਂ ਜਿਹੜਾ ਇਸ ਸਾਲ ਦਾ ਜਾਂ ਇਹਨਾਂ ਵਰਿਆਂ ਦਾ ਉਹਨਾਂ ਨੇ ਟਾਰਗੇਟ ਮਿੱਥਿਆ ਹੈ ਈਸਾਈਅਤ ਦਾ ਸੌਦਾ ਸਿੱਖਾਂ 'ਚ ਵੇਚਣ ਦਾ। ਔਰ ਜ਼ਾਹਰ ਹੈ ਵੀ ਇਹ ਇੱਕ, ਔਰ ਉਹਦੇ ਲਈ ਇੱਕ ਤਰੀਕਾ, ਇੱਕ ਗੱਲ ਦਾ ਅਸੀਂ ਧਿਆਨ ਰੱਖੀਏ। ਔਰ ਇਹ ਕੋਈ ਜਦੋਂ ਅਸੀਂ 1849 ਦੇ ਵਿੱਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਂਦਾ, ਪਹਿਲਾ ਕੰਮ ਉਹਨਾਂ ਨੇ ਕੀਤਾ ਕਿ ਈਸਾਈ ਮਿਸ਼ਨਰੀ ਲਿਆ ਕੇ ਪੰਜਾਬ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਪੰਜਾਬ ਦਾ ਜਿਹੜਾ ਮਾਈਨਰ ਉਮਰ ਦਾ ਮਹਾਰਾਜਾ ਸੀ 10-11 ਸਾਲ ਦਾ, ਉਹਨੂੰ ਦਲੀਪ ਸਿੰਘ ਮਾਂ ਤੋਂ ਅੱਡ ਕੀਤਾ, ਮਾਂ ਨੂੰ ਜੇਲ੍ਹ 'ਚ ਪਾਇਆ, ਉਹਨੂੰ ਯੂਪੀ ਦੇ ਵਿੱਚ ਫਤਿਹਪੁਰ ਲੈ ਗਏ। 3 ਸਾਲ ਲੋਗਨ, ਲੇਡੀ ਲੋਗਨ ਜਿਹੜੇ ਉਹਦੇ ਟਿਊਟਰ ਬਣਾਏ ਗਏ, ਉਹ ਈਸਾਈਅਤ ਦਾ ਪਾਠ ਪੰਜਾਬ ਨਾਲੋਂ ਤੋੜ ਦਿੱਤਾ, ਮਾਂ ਨਾਲੋਂ ਅੱਡ ਕਰ ਦਿੱਤਾ। ਔਰ ਫਿਰ ਇੱਕ ਦਿਨ ਉਹਨਾਂ ਨੇ ਕਿਹਾ ਜੀ ਉਹਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਈਸਾਈ ਹੋਣਾ ਚਾਹੁੰਦਾ, ਔਰ ਉਹਨੂੰ ਈਸਾਈ ਬਣਾ ਕੇ ਹੀ ਇੰਗਲੈਂਡ ਦੇ ਵਿੱਚ ਲਿਜਾਇਆ ਗਿਆ ਤਾਂ ਕਿ ਪੰਜਾਬ ਦੇ ਲੋਕਾਂ ਨਾਲੋਂ ਉਸ ਦਾ ਸਬੰਧ ਤੋੜ ਦਿੱਤਾ। ਫਿਰ ਗੱਲ ਇੱਥੇ ਨਹੀਂ ਮੁੱਕੀ, ਉਹਨਾਂ ਨੇ ਦੇਖਦੇ ਆ ਕਿ ਮਾਝਾ, ਅੰਮ੍ਰਿਤਸਰ, ਗੁਰਦਾਸਪੁਰ ਇਹ ਸਿੱਖੀ ਦੀ ਹੱਬ ਹੈ, ਸਿੱਖੀ ਦਾ ਐਕਸਲ ਹੈ। ਉਹਨਾਂ ਨੇ 2 ਵੱਡੇ ਈਸਾਈ ਸੈਂਟਰ ਜਿਹੜੇ ਨੇ, ਇੱਕ ਅਜਨਾਲੇ ਦੇ ਵਿੱਚ ਔਰ ਇੱਕ ਬਟਾਲੇ ਦੇ ਵਿੱਚ ਬਣਾਏ, ਔਰ ਤਾਂ ਕਿ ਈਸਾਈਅਤ ਦਾ ਪ੍ਰਚਾਰ। ਔਰ ਈਵਨ ਜਦੋਂ ਅਸੀਂ ਘੰਟਾ ਘਰ ਜਿਹਨੂੰ ਦਰਬਾਰ ਸਾਹਿਬ ਦੇ ਬਾਹਰ ਕਹਿੰਦੇ ਆ, ਇਹ ਉਹਨਾਂ ਦੇ ਪਾਦਰੀ ਆ ਕੇ ਉੱਥੇ ਬੈਠ ਗਏ ਸੀ। ਉਹਦਾ ਡਿਜ਼ਾਈਨ ਵੀ ਦੇਖੋ ਘੰਟਾ ਘਰ ਦਾ, ਤੇ ਉਹ ਚਰਚ ਵਰਗਾ, ਔਰ ਉੱਥੇ ਜਿਹੜਾ ਉਹਨਾਂ ਨੇ ਆਪਣਾ ਮਿਸ਼ਨ ਆਰੰਭ ਦਿੱਤਾ ਕਿ ਸਿੱਖਾਂ ਨੂੰ ਈਸਾਈ ਕਿਵੇਂ ਬਣਾਉਣਾ। ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ 4 ਸਿੱਖ ਨੌਜਵਾਨ ਜਿਹੜੇ ਚੰਗੇ ਸਿੱਖ ਘਰਾਣਿਆਂ ਦੇ ਸੀ, ਉਹਨਾਂ ਨੇ ਵੀ ਜਦੋਂ ਇਹਨਾਂ ਦੇ ਮਿਸ਼ਨ ਸਕੂਲ 'ਚ ਪੜ੍ਹਦੇ ਸੀ, ਉਹਨਾਂ ਨੇ ਈਸਾਈ ਬਣਨ ਦਾ ਇਰਾਦਾ ਜ਼ਾਹਰ ਕੀਤਾ, ਤੇ ਉਦੋਂ ਸਿੱਖ ਜਾਗੇ। ਔਰ ਫਿਰ ਜਿਹੜੀ ਸਿੰਘ ਸਭਾ ਲਹਿਰ ਹੈ, ਸਿੰਘ ਸਭਾ ਅੰਮ੍ਰਿਤਸਰ ਬਣੀ, ਔਰ ਖਾਲਸਾ ਦਰਬਾਰ ਅੰਮ੍ਰਿਤਸਰ, ਲਾਹੌਰ, ਔਰ ਸਿੰਘ ਸਭਾ ਮੂਵਮੈਂਟ ਨੇ ਕਿਵੇਂ। ਔਰ ਇਹ ਜਦੋਂ ਸਾਡੀ ਰਾਜ ਸ਼ਕਤੀ 1849 'ਚ ਗਈ, ਇਹੀ ਨਹੀਂ ਈਸਾਈਆਂ ਨੇ ਸਾਨੂੰ ਆਪਣਾ ਖਾਜਾ ਬਣਾਇਆ ਆ ਕੇ। ਕਿਵੇਂ ਦਿਆਨੰਦ ਗੁਜਰਾਤ ਦੇ ਵਿੱਚ ਜੰਮਿਆ, ਆਰੀਆ ਸਮਾਜੀ, ਉਹ ਪੰਜਾਬ ਆਇਆ, ਔਰ ਉਹਨਾਂ ਨੇ ਸ਼ੁੱਧੀਕਰਨ ਦੇ ਨਾਂ ਥੱਲੇ ਸਿੱਖਾਂ ਨੂੰ ਆਰੀਆ ਸਮਾਜੀ ਬਣਾਉਣਾ ਸ਼ੁਰੂ ਕੀਤਾ। ਇੱਕ ਫਿਰਕਾ ਜਿਹੜਾ ਬੰਗਾਲ 'ਚ ਜੰਮਿਆ, ਬ੍ਰਹਮੋ ਸਮਾਜ, ਰਾਜਾ ਰਾਮ ਮੋਹਨ ਰਾਏ, ਰਵਿੰਦਰਨਾਥ ਟੈਗੋਰ ਦਾ ਪਿਓ ਨਰਿੰਦਰਨਾਥ ਟੈਗੋਰ, ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਇਨਫਲੂਐਂਸ਼ੀਅਲ ਸਿੱਖ ਘਰਾਣੇ ਸੀ, ਜਿਵੇਂ ਮਜੀਠੀਆ ਪਰਿਵਾਰ ਸੀ, ਦਿਆਲ ਸਿੰਘ ਮਜੀਠੀਆ ਜਿਹਦੇ ਨਾਂ ਤੇ ਟ੍ਰਿਬਿਊਨ ਹੈ ਲਾਹੌਰ 'ਚ, ਦਿਆਲ ਸਿੰਘ ਕਾਲਜ ਲਾਹੌਰ ਹੈ, ਉਹਨੂੰ ਬ੍ਰਹਮੋ ਸਮਾਜ 'ਚ ਲਿਆਂਦਾ ਕਿ ਜੀ ਇਹ ਜ਼ਾਤ ਪਾਤ ਨਹੀਂ ਮੰਨਦੇ ਜਿਵੇਂ ਸਿੱਖੀ ਜ਼ਾਤ ਪਾਤ ਮੰਨਦੀ ਹੁੰਦੀ ਹੈ। ਸੋ ਆਰੀਆ ਸਮਾਜੀ, ਬ੍ਰਹਮੋ ਸਮਾਜ, ਈਸਾਈ, ਸਨਾਤਨ ਧਰਮੀ, ਸ਼ਰਧਾ ਰਾਮ ਫਲੋਰੀ, ਔਰ ਇਸ ਸਾਰੇ ਦੇ ਨਾਲ ਫਿਰ ਹਾਲਾਤ ਇਹ ਬਣੇ ਕਿ ਭਾਈ ਕਿਸ ਕਿਸਮ ਦਾ ਪੰਜਾਬ 'ਚ ਸਿੱਖਾਂ ਦਾ ਹਾਲ ਸੀ ਕਿ ਜਦੋਂ ਪਹਿਲੀ ਸੈਂਸਸ ਤੋਂ ਬਾਅਦ ਦੂਜੀ ਸੈਂਸਸ ਹੁੰਦੀ ਹੈ, ਔਰ ਉਹ 1891 ਤੱਕ ਪਹੁੰਚਦੇ ਆ, 1881 ਤੱਕ ਪਹੁੰਚਦੇ ਆ। ਉਹਨਾਂ ਦੇ ਐਕਸਪਰਟ ਕਹਿੰਦੇ ਨੇ ਕਿ ਸਿੱਖ ਧਰਮ ਬਿਲਕੁਲ ਖਾਤਮੇ ਵੱਲ ਜਾ ਰਿਹਾ, ਔਰ ਇਹ ਜਿਹੜੇ ਨੇ ਸਿੱਖ ਦੀ ਦਾ ਪਿਕਚਰ ਤਾਂ ਮਿਊਜ਼ੀਅਮ ਲਈ ਰਹਿ ਜਾਏਗੀ। ਅਸੀਂ ਦੇਖਦੇ ਹਾਂ ਕਿ ਵੱਖਰੀ ਗੱਲ ਹੈ ਕਿ ਸਿੰਘ ਸਭਾ ਲਹਿਰ, ਅਕਾਲੀ ਲਹਿਰ ਕਿਵੇਂ ਰਿਵਾਈਵਲ ਹੋਈ। ਸੋ ਇਹ ਜਦੋਂ ਤੁਸੀਂ ਸਿਆਸੀ ਤੌਰ ਤੇ ਨਤਾਣੇ ਹੁੰਦੇ ਹੋ, ਮਜ਼ਹਬੀ ਤੌਰ ਤੇ ਤੁਹਾਨੂੰ ਭੰਬਲ ਭੂਸੇ 'ਚ ਪਾ ਦਿੱਤਾ ਜਾਂਦਾ ਹੈ। ਜਿੰਨੇ ਕਲਟ ਖੜੇ ਕੀਤੇ ਇਹ ਇਸੇ ਲਈ ਸੀ ਕਿ ਭਾਈ ਸਿੱਖਾਂ ਦੇ ਵਿੱਚ ਤੁਸੀਂ ਦੇਹਧਾਰੀ ਗੁਰੂ ਕਰਕੇ ਖੜੇ ਕਰਕੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜੋ ਸਿੱਖਾਂ ਨੂੰ। ਫਿਰ ਖਾਨਾ ਜੰਗੀ 'ਚ ਜਿਹੜੇ ਸੌਦਾ ਸਾਧ ਔਰ ਦੂਜੇ ਖੜੇ ਕੀਤੇ। ਹੁਣ ਉਹਨਾਂ ਨੂੰ ਪਤਾ ਹੈ ਕਿ ਵੀ ਸਿੱਖ ਡਾਇਸਪੋਰਾ ਸਿੱਖ ਨੇ, ਬਾਹਰਲੇ ਮੁਲਕਾਂ 'ਚ ਬੈਠੇ ਨੇ, ਜੇ ਅਸੀਂ ਕੋਈ ਸਿੱਧਾ ਰਿਐਕਟ ਕਰੀਏ, ਔਰ ਇਹ ਨਹੀਂ ਹੈ ਵੀ ਇਹਨਾਂ ਨੂੰ RSS ਨੂੰ ਪਤਾ ਨਹੀਂ, ਉਹ ਇਹ ਸਮਝਦੇ ਨੇ
ਕਿ ਭਾਈ ਸਾਨੂੰ ਤਾਂ ਬਲੌਕ ਕਰਤਾ ਸਿੱਖਾਂ ਨੇ, ਜੀ ਕਿਉਂਕਿ ਅਕਾਲ ਤਖਤ ਦਾ ਹੁਕਮਨਾਮਾ ਆ ਗਿਆ ਹੈ, ਬੜਾ ਕਲੀਅਰਲੀ ਇਸ ਦੇ ਉੱਤੇ ਸੀ ਕਿ ਬਈ ਇਹ RSS ਜਿਹੜਾ ਐਂਟੀ ਸਿੱਖ ਹੈ ਇਹਨਾਂ ਨੂੰ ਬਿਲਕੁਲ ਨਾ ਵੜਨ ਦਿਓ। ਹਾਲਾਂ ਬਾਦਲ ਨੇ ਦੂਜੇ ਨੇ ਫੁੱਟ ਹੋਲਡ ਦਿੱਤਾ, ਆਪਣਾ ਉਹ ਕੰਮ ਕਰ ਰਹੇ ਨੇ, ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਬਣਾਈ ਹੈ, ਪਰ ਜਿਸ ਤੇਜ਼ੀ ਨਾਲ ਇਹ ਵਿੱਚ ਵੜ ਸਕਦੇ ਸੀ ਉਹ ਬਲੌਕ ਕਰ ਦਿੱਤਾ। ਬਿਲਕੁਲ। ਲੇਕਿਨ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ ਅਸੀਂ ਸਿੱਖ ਨਹੀਂ ਰਹਿਣ ਦੇਣਾ, ਕਿਉਂਕਿ ਉਹਨਾਂ ਨੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਹੋਇਆ, ਹਿੰਦੂ ਤਵੀਆਂ ਨੇ ਅਜੇ ਈਸਾਈਆਂ ਨੂੰ ਉਸ ਲੈਵਲ ਤੇ ਨਹੀਂ ਕੀਤਾ, ਕਿਉਂਕਿ ਅਮਰੀਕਾ ਨੂੰ ਵੀ ਨਾਲ ਰੱਖਣਾ ਹੈ ਦੂਜਿਆਂ ਨੂੰ, ਤੇ ਉਹਨਾਂ ਨੇ ਅਦਰ ਵੇ ਅਰਾਊਂਡ ਗਿਆ ਹੋਣਾ ਕੋਈ ਨਹੀਂ, ਜੇ ਸਿੱਖ ਜਾਂਦੇ ਵੀ ਨੇ ਨਾਲੇ ਬਾਹਰਲੇ ਸਿੱਖਾਂ ਨੂੰ ਕੱਲ ਨੂੰ ਅਕਲ ਆਏਗੀ ਕਿ ਜੀ ਅਸੀਂ ਜਿਨ੍ਹਾਂ ਦੇ ਵਿੱਚ ਬੈਠ ਕੇ ਗੱਲ ਕਰਦੇ ਹਾਂ ਦੇਖੋ ਉਹ ਤਾਂ ਈਸਾਈ ਹੋ ਗਏ ਨੇ। ਲੇਕਿਨ ਮੈਂ ਇਸ ਨੂੰ ਬੜੇ ਰਿਲੈਕਟੈਂਟਲੀ ਨੂੰ ਮੈਂ ਇਸ਼ੂ ਨੂੰ ਜਿਹੜਾ ਉਹ ਡਿਸਕਸ ਕਰ ਰਿਹਾ। ਰੀਜ਼ਨ ਬੀਇੰਗ ਕਿ ਅਸੀਂ ਨਹੀਂ ਚਾਹੁੰਦੇ ਕਿ RSS ਦੇ ਹੱਥ 'ਚ ਇਸ ਕਿਸਮ ਦਾ ਵੈਪਨ ਆਏ ਕਿ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੇ ਈਸਾਈਆਂ ਦੇ ਚਰਚ ਨੇ, ਦੂਜੇ ਨੇ ਈਸਾਈਆਂ ਤੇ ਕਰਕੇ ਉਹਨੂੰ ਸਿੱਖਾਂ ਦੇ ਖਾਤੇ 'ਚ ਪਾਣ ਖੁਦ ਕਰਕੇ, ਔਰ ਬਾਹਰਲੇ ਮੁਲਕਾਂ 'ਚ ਕਹਿਣਾ ਦੇਖ ਲਓ ਜੀ ਜਿਹੜੇ ਤੁਸੀਂ ਖਾਲਿਸਤਾਨ ਮੰਗਦੇ ਨੇ ਜਾਂ ਹਮਾਇਤ ਤਾਂ ਇੰਨੇ ਕਿ ਇਨਟੋਲਰੈਂਟ ਨੇ ਕਿ ਇਹ ਕਿਸੇ ਹੋਰ ਮਜ਼ਹਬ ਦਾ ਦੇਖੋ ਜੀ ਉਹ ਤਾਂ ਆਜ਼ਾਦੀ ਨਾਲ ਕਰ ਰਹੇ ਨੇ। ਹਾਲਾਂ ਇਹਨਾਂ ਨੇ ਆਪਣੀਆਂ ਜਿਹੜੀਆਂ ਰੂਲਡ ਸਟੇਟਾਂ ਨੇ 12-14 ਉਹਨਾਂ ਦੇ ਵਿੱਚ ਐਂਟਾਈ ਕਨਵਰਸ਼ਨ ਲਾ ਬਣਾਏ ਨੇ, ਮੈਜਿਸਟ੍ਰੇਟ ਦੀ ਆਗਿਆ ਤੋਂ ਬਿਨਾਂ ਕੋਈ ਧਰਮ ਪਰਿਵਰਤਨ ਨਹੀਂ ਹੋ ਸਕਦਾ। ਪਰ ਕੀ ਕਾਰਨ ਹੈ ਕਿ ਪੰਜਾਬ 'ਚ ਅਮਰਿੰਦਰ ਔਰ ਦਿਨਕਰ ਗੁਪਤਾ ਜਿਹੜੇ ਅਦਰਵਾਈਜ਼ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਫਸਾ ਰਹੇ ਨੇ, ਉਹਨਾਂ ਨੂੰ ਕੇਸ ਜਿਹੜੇ ਨੇ ਝੂਠੇ ਕੇਸ ਦਰਜ ਕਰ ਰਹੇ ਨੇ UAPA ਦੇ ਥੱਲੇ, ਉਹਨਾਂ ਨੂੰ ਕਿਉਂ ਨਜ਼ਰ ਨਹੀਂ ਆਉਂਦਾ ਕਿ ਇਹ ਸੋਸ਼ਲ ਅਨਰੈਸਟ ਕਰਨ ਦਾ ਰੀਜ਼ਨ ਜਿਹੜਾ ਅਲਟੀਮੇਟਲੀ ਉਹਦਾ ਕੀ ਨਤੀਜਾ ਨਿਕਲੇਗਾ, ਔਰ ਕਿਵੇਂ ਕਿੰਨਾ ਪੈਸਾ ਪੰਜਾਬ ਦੇ ਵਿੱਚ ਬਾਕੀਆਂ ਤੇ ਪਾਬੰਦੀਆਂ ਲਾਈਆਂ ਹੋਈਆਂ ਨੇ, ਇਹ ਪੈਸਾ ਕਿੱਥੋਂ ਆ ਰਿਹਾ ਪੰਜਾਬ ਦੇ ਵਿੱਚ ਚਰਚ ਬਣਾਉਣ ਦੇ ਲਈ। ਔਰ ਦੂਸਰਾ ਔਰ ਇੱਕ ਪਾਰਟ ਮੈਂ ਸਮਝਦਾ ਜਿਹੜੀ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੈ, ਇੱਕ ਗੱਲ ਜਿਹਨੂੰ ਪੰਜਾਬੀ 'ਚ ਸਾਡੇ ਕਹਿੰਦੇ ਨੇ ਕਿ ਮਰੀਜ਼ ਦੇ ਕੰਨ ਵੈਰੀ, ਜਿਹੜਾ ਬੰਦਾ ਬਿਮਾਰ ਹੁੰਦਾ ਹੈ ਉਹਨੂੰ ਕੋਈ ਗੱਲ ਕਿਤੇੋਂ ਸੁਣੇ ਉਹ ਉੱਥੇ ਜਾ ਕੇ ਹੁੰਦਾ। ਸੋ ਇਸ ਵੇਲੇ ਜਿਹੜਾ ਇਹ ਈਸਾਈ ਮਿਸ਼ਨਰੀ ਵੀ ਜਿਹੜਾ ਫੇਕ ਬਾਬਿਆਂ ਨੇ ਹੀਲਿੰਗ ਦੇ ਨਾਂ ਥੱਲੇ ਕਿ ਜੀ ਜਾਓ ਕਿਸੇ ਨੇ ਧਾਗਾ ਦੇ ਦਿੱਤਾ, ਕੋਈ ਤਵੀਤ ਕਰਤਾ, ਕਿਸੇ ਦੇ ਮੁੰਡਾ ਜੰਮ ਪਿਆ, ਕਿਸੇ ਦੇ ਠੀਕ ਹੋ ਗਿਆ, ਕੋਈ ਨਹੀਂ ਹੋਇਆ, ਉਹ ਸਾਰਾ ਸੀ। ਇਹ ਜਿਹੜਾ ਅੱਜ ਪੰਜਾਬ ਦੇ ਵਿੱਚ ਵੱਡਾ ਦੌਰਾ ਈਸਾਈਅਤ ਦਾ ਜਿਹੜਾ ਇਹ ਕਨਵਰਸ਼ਨ ਵੱਲ ਲਿਜਾ ਰਹੇ ਨੇ, ਉਹ ਇਸ ਕਿਸਮ ਦੇ ਪਾਦਰੀ ਜਿਹੜੇ ਹੀਲਿੰਗ ਦੇ ਨਾਂ ਥੱਲੇ ਕਿ ਜੀ ਫਲਾਣਾ ਕਿਸੇ ਨੂੰ ਸਾਹ ਦੀ ਤਕਲੀਫ ਹੈ, ਕਿਸੇ ਨੂੰ ਉਹਨਾਂ ਨੇ ਉਹ ਆਪਣੇ ਏਜੰਟ ਵਿੱਚ ਪਿੰਡਾਂ ਦੇ ਛੱਡੇ ਹੋਏ ਨੇ ਜੀ, ਫਲਾਣੇ ਜਾਓ ਪਾਦਰੀ ਜਿਹੜਾ ਉਹ ਪ੍ਰੇਅਰ ਕਰਦਾ ਔਰ ਉਹ ਤੁਹਾਨੂੰ ਦੇਗਾ, ਪਾਣੀ ਦੇਗਾ ਔਰ ਦੂਜਾ ਕਰੇਗਾ। ਉਹਦੇ ਚੋਂ ਅੱਧ ਪਜਦੀਆਂ ਬਿਮਾਰੀਆਂ ਜਿਹੜੀਆਂ ਨੇ ਵੈਸੇ ਹੀ ਮਾਨਸਿਕ ਹੁੰਦੀਆਂ ਨੇ, ਜਿਨ੍ਹਾਂ ਦੇ ਨਾਲ ਕੋਈ ਫਿਜ਼ੀਕਲ ਨਹੀਂ ਜੁੜਿਆ ਹੁੰਦਾ। ਤੇ ਇਸ ਤਰੀਕੇ ਦੇ ਨਾਲ ਆਮ ਨੂੰ ਵੀ ਲੱਗਦਾ ਚਲੋ ਜੀ ਜੇ ਅਸੀਂ ਗੁਰਦੁਆਰੇ 'ਚ ਵੀ ਅਰਦਾਸ ਕਰਾਈ ਹੈ, ਜੇ ਪਾਦਰੀ ਨੇ ਵੀ ਕਰਤੀ ਕੀ ਹੈ, ਵਾਂਸ ਜਿਹਨੂੰ ਮਰੀਜ਼ ਨੂੰ ਇਹ ਲੱਗਣ ਲੱਗ ਜਾਂਦਾ ਜੀ ਮੈਂ ਤਾਂ ਹੁਣ ਰਾਜ਼ੀ ਹੋਣਾ ਸ਼ੁਰੂ ਹੋ ਗਿਆ, ਉਹਨੂੰ ਕਹਿਣ ਜੀ ਇਹਦੀ ਹੈ, ਉਹ ਫਿਰ ਕਹਿੰਦਾ ਵੀ ਦੱਸ ਮੈਂ ਵੀ ਪ੍ਰਭੂ ਯਿਸੂ ਨੂੰ ਮੰਨਦਾ। ਔਰ ਅਸੀਂ ਇਹ ਵਾਰਨਿੰਗ ਵੀ ਦੇਣਾ ਚਾਹੁੰਦੇ ਹਾਂ ਕਿ ਭਾਈ ਦੇਖੋ ਇੱਕ ਸਬਰ ਦਾ ਪੈਮਾਨਾ ਹੁੰਦਾ ਹੈ। ਅਸੀਂ ਸਿੱਖ ਕੌਮ ਹਰ ਇੱਕ ਦੇ ਦੁੱਖ ਸੁੱਖ 'ਚ ਆ ਕੇ ਖਲੋਂਦੀ ਹੈ, ਅਸੀਂ ਕਨਵਰਸ਼ਨ 'ਚ ਯਕੀਨ ਨਹੀਂ ਰੱਖਦੇ। ਅਸੀਂ ਇਸ ਗੱਲ 'ਚ ਹੈ ਕਿ ਭਾਈ ਆਜ਼ਾਦਾਨਾ ਤੌਰ ਦੇ ਉੱਤੇ ਜੇ ਕੱਲ ਨੂੰ ਕਿਸੇ ਦਾ ਕੋਈ ਕਿਸੇ 'ਚ ਇੰਟਰਸਟ ਹੁੰਦਾ ਉਹਨੂੰ ਉਹ ਜਾਂਦਾ, ਉਹਦੀ ਮਰਜ਼ੀ ਹੈ। ਪਰ ਜਦੋਂ ਤੁਸੀਂ ਇੱਕ ਡਿਟਰਮਿਨਡ ਤਰੀਕੇ ਨਾਲ ਪੈਸੇ ਦਾ ਇਸਤੇਮਾਲ ਕਰਕੇ ਰਿਊਜ਼ ਦੇ ਤੌਰ ਦੇ ਉੱਤੇ ਕਰਕੇ ਕਨਵਰਸ਼ਨਸ ਕਰ ਰਹੇ ਹੋ, ਤੇ ਜੇ ਕੱਲ ਨੂੰ ਕੁਝ ਵੀ ਇਸ ਕਿਸਮ ਦੇ ਵਾਕਿਆਤ ਹੁੰਦੇ ਨੇ ਤੇ ਇਹਦੇ ਲਈ ਤੁਸੀਂ ਖੁਦ ਜ਼ਿੰਮੇਵਾਰ ਹੋਗੇ। ਭਾਰਤ ਭਰ ਦੇ ਵਿੱਚ ਮੁਸਲਮਾਨਾਂ ਦੇ ਨਾਲ, ਈਸਾਈਆਂ ਦੇ ਨਾਲ ਜੋ ਚੱਲਦਾ ਹੈ, ਕਸ਼ਮੀਰੀਆਂ ਦੇ ਨਾਲ ਕੌਣ ਨਾਲ ਖਲੋਤਾ ਹੈ। ਤੇ ਜਿਹੜੀ ਤੁਹਾਡੀ ਇੱਕ ਸੇਫ ਪਾਕਟ ਹੈ ਪੰਜਾਬ 'ਚ, ਈਸਾਈ ਜਿੰਨੇ ਕੁ ਨੇ ਐਗਜ਼ਿਸਟਿੰਗ ਜਿਹੜੇ ਮੰਨਦੇ ਨੇ ਪਿਤਾ ਪੁਰਖੀ ਤੁਰੇ, ਉਹਨਾਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਸਮਝੋ ਕਿ ਪੰਜਾਬ ਤੁਹਾਡੇ ਲਈ ਇੱਕ ਸੇਫ ਗਰਾਊਂਡ ਹੈ ਜਿੱਥੇ ਤੁਸੀਂ ਆਪਣਾ ਧਰਮ ਵੀ ਪ੍ਰੈਕਟਿਸ ਕਰਦੇ ਹੋ। ਕੋਈ ਤੁਹਾਡੇ ਆ ਕੇ ਕ੍ਰਿਸਮਸ ਦੇ ਮੌਕੇ ਦੇ ਉੱਤੇ ਤੁਹਾਡੇ ਚਰਚ ਦੇ ਉੱਤੇ ਹਮਲਾ ਨਹੀਂ ਕਰਦਾ ਹੈ, ਕੋਈ ਗੈਂਗ ਰੇਪ ਨਹੀਂ ਕਰਦਾ ਨਾਂਜ਼ ਨਾਲ ਜੋ ਯੂਪੀ, ਬਿਹਾਰ ਔਰ ਹਿੰਦੂ ਤੋਂ ਵੀ ਲੋਕ ਕਰ ਰਹੇ ਨੇ। ਤੇ ਜੇ ਤੁਸੀਂ ਉਸ ਪੰਜਾਬ ਸਟੇਟ ਦੇ ਵਿੱਚ ਵੀ ਆ ਕੇ ਇਹੀ ਜਿਹੜਾ ਇਸ ਕਿਸਮ ਦਾ ਕਰਨਾ ਹੈ ਤੇ ਕੱਲ ਨੂੰ ਜੇ ਕੋਈ ਇਹਦੇ ਕਨਸੀਕੁਐਂਸ ਹੁੰਦੇ ਨੇ ਤੇ ਫਿਰ ਇਹਦੇ ਲਈ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ। ਪਰ ਅਸੀਂ ਇਹ ਸਮਝਦੇ ਹਾਂ ਵੀ ਸਾਨੂੰ ਵੀ ਆਪਣੇ ਜਿਹੜੇ ਨਾਲ ਸੰਬੰਧਿਤ ਸਾਰੇ ਪਿੱਛੇ ਰਿਸ਼ਤੇਦਾਰ ਦੂਜੇ ਤੀਜੇ ਨੇ, ਇਹ ਟ੍ਰੈਂਡ ਉੱਥੇ ਨਹੀਂ ਹੈ, ਇੱਥੇ ਵੀ ਅਸੀਂ ਕਿਸੇ ਨਾ ਕਿਸੇ ਹਵਾਲੇ ਨਾਲ ਦੇਖਦੇ ਹਾਂ ਕਿ ਭਾਈ ਇਹ ਜਿਹੜੀਆਂ ਈਸਾਈ ਕਮਿਊਨਿਟੀ ਜਿਹੜੇ ਇਹਨਾਂ ਦੇ ਮਿਸ਼ਨਰੀ ਨੇ ਉਹ ਕਿਵੇਂ ਜਿਹੜੀਆਂ ਬੈਟਰਡ ਵਿਮਨ ਨੇ
ਜਿਹੜੇ ਇਸ ਕਿਸਮ ਉਹਨਾਂ ਦੇ ਵਿੱਚੋਂ ਵੱਢ ਰਹੇ ਨੇ। ਜੀ। ਔਰ ਇਹ ਜਿਹੜਾ ਪ੍ਰੇਮ ਦੇ ਮੈਸੇਜ ਦੇ ਨਾਂ ਥੱਲੇ ਇਹ ਕਨਵਰਜਨ ਜਿਹੜੀ ਹੈ ਇਹ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਇਸ ਨੂੰ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਂਦਾ, ਕਿਸੇ ਨੂੰ ਵੀ ਨਹੀਂ ਹੋਏਗਾ। ਕੋਈ ਵੀ ਜੋ ਤੁਹਾਡਾ ਮਜ਼ਹਬ ਹੈ ਉਹਦੇ 'ਚ ਤੁਸੀਂ ਰਹੋ। ਹਾਂ, ਜੇ ਕਿਸੇ ਨੇ ਕਦੇ ਜਾ ਕੇ ਕਰਨਾ ਹੈ ਇਹ ਜਿਹੜਾ, ਲੇਕਿਨ ਜਿਸ ਤਰੀਕੇ ਨਾਲ ਇਹ ਕਨਵਰਸ਼ਨਸ ਅੱਜ ਪੰਜਾਬ ਚੱਲ ਰਹੀ ਹੈ ਬਹੁਤ ਖਤਰਨਾਕ ਹੈ। ਔਰ ਇਹ ਇੱਕ ਰੈੱਡ ਟੈਗ ਹੈ ਜਿਹੜਾ ਸਾਡੀ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਤਾਂ ਟਾਈਮ ਦਾ ਜ਼ਿਆ ਹੈ, ਪਰ ਜਿਹੜੇ ਵੀ ਸੈਂਸਿਟਿਵ ਸਿੱਖ ਨੇ, ਪੰਥ ਦਰਦੀ ਨੇ, ਉਹ ਇਸ ਨੂੰ ਕਾਊਂਟਰ ਕਰਨ ਵਿਦਨ ਦਾ ਡੈਮੋਕ੍ਰੈਟਿਕ ਮੀਨਸ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਹੀ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਵਾਗਤ ਹੈ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ, ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਵਿਊਅਰਸ, ਹੁਣ ਅਸੀਂ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਮੁੱਦੇ ਤੇ। ਵਿਊਅਰਸ, ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਲਗਭਗ 2 ਹਫ਼ਤੇ ਬਾਅਦ ਜੋ 5 ਅਗਸਤ ਦਾ ਉਹ ਕਾਲਾ ਦਿਨ ਆ ਰਿਹਾ ਹੈ, ਜਦੋਂ ਭਾਰਤ ਸਰਕਾਰ ਨੇ ਆਇਨੀ ਗੁੰਡਾਗਰਦੀ ਕਰਦਿਆਂ ਜੰਮੂ ਕਸ਼ਮੀਰ ਵਿੱਚ ਆਰਟੀਕਲ 370 ਖਤਮ ਕਰਕੇ ਕਸ਼ਮੀਰ ਨੂੰ ਖੁੱਲੀ ਜੇਲ੍ਹ ਵਿੱਚ ਜੋ ਹੈ ਬਦਲ ਦਿੱਤਾ ਸੀ। ਜਿਹੜਾ ਜ਼ੁਲਮ ਉਹ ਅੱਜ ਉਸੇ ਤਰ੍ਹਾਂ ਹੀ ਜਾਰੀ ਹੈ। ਔਰ ਕਸ਼ਮੀਰ ਮੁੱਦੇ ਤੇ ਪਾਕਿਸਤਾਨ ਦੀ ਜੋ ਫੌਜ ਦੇ ਕੋਰ ਕਮਾਂਡਰਸ ਦੀ ਜੋ ਮੀਟਿੰਗ ਹੋਈ ਹੈ ਉਸ ਦੇ ਵਿੱਚ ਕਸ਼ਮੀਰ ਮੁੱਦੇ ਨੂੰ ਵਿਚਾਰਿਆ ਗਿਆ ਹੈ। ਔਰ ਕੀ ਪਾਕਿਸਤਾਨੀ ਜੋ ਫੌਜ ਕਸ਼ਮੀਰ ਵਿੱਚ ਕੋਈ ਖਾਸ ਕਾਰਵਾਈ ਕਰਨ ਜਾ ਰਹੀ ਹੈ, ਇਸ ਬਾਰੇ ਕਾਫੀ ਕਿਆਸ ਰਾਈਆਂ ਨੇ ਉਹ ਲਗਾਈਆਂ ਜਾ ਰਹੀਆਂ ਹਨ। ਸੋ ਇਸ ਉੱਪਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਾਕਿਸਤਾਨੀ ਫੌਜ ਪਾਕਿਸਤਾਨ ਦੀ ਡਿਫੈਂਸ ਹੀ ਨਹੀਂ, ਇੰਟਰਨਲ ਐਕਸਟਰਨਲ ਉਹਨਾਂ ਦੇ ਪ੍ਰਾਈਡ ਦੀ ਵੀ ਰੀੜ ਦੀ ਹੱਡੀ ਹੈ ਜੀ। ਬਹੁਤ ਵਾਰ ਬੇਸ਼ੱਕ ISI ਨੂੰ ਕ੍ਰੈਡਿਟ ਦਿੱਤਾ ਜਾਂਦਾ ਹੈ ਜਾਂ ਡਿਸਕ੍ਰੈਡਿਟ ਦੁਸ਼ਮਣ ਵੱਲੋਂ ਦਿੱਤਾ ਜਾਂਦਾ ਹੈ ਫॉर ਡਿਫਰੈਂਟ ਰੀਜ਼ਨਸ, ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ISI ਵੀ ਅਲਟੀਮੇਟਲੀ ਜਿਹੜਾ ਹੈ ਉਹ ਪਾਕਿਸਤਾਨ ਦੀ ਫੌਜ ਦੀ ਸਟਰੈਂਥ ਦੇ ਉੱਤੇ ਜਾਂ ਉਹਨਾਂ ਦੀ ਸਟ੍ਰੈਟਜੀ ਨੂੰ ਹੀ ਅੱਗੇ ਤੋਰਦੀ ਹੈ। ਸੋ ਪਾਕਿਸਤਾਨੀ ਫੌਜ ਪਾਵਰਫੁਲ ਇੰਸਟੀਟਿਊਸ਼ਨ ਹੈ। ਇਹਦੀ ਡਿਬੇਟ ਹੋ ਸਕਦੀ ਹੈ ਕਿ ਜੀ ਡੈਮੋਕ੍ਰੈਟਿਕ ਸੁਸਾਇਟੀ ਜਾਂ ਫੌਜ ਦਾ ਕੀ ਰੋਲ, ਇਹਦੇ 'ਚ ਅਸੀਂ ਨਹੀਂ ਜਾਣਾ ਚਾਹੁੰਦੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ 'ਚ ਜਦੋਂ ਈਵਨ ਸਿਵਿਲੀਅਨ ਗਵਰਨਮੈਂਟਸ ਨੂੰ ਵੀ ਹਟਾਇਆ ਗਿਆ ਹੈ, ਕੂ ਹੋਇਆ, ਤੇ ਆਮ ਤੌਰ ਤੇ ਲੋਕਾਂ ਵੱਲੋਂ ਵੈਲਕਮ ਹੀ ਕੀਤਾ ਗਿਆ। ਇਹ ਨਹੀਂ ਹੋਇਆ ਵੀ ਲੋਕਾਂ ਨੇ ਸੜਕਾਂ ਤੇ ਆ ਕੇ ਕੋਈ ਉਹ ਟੈਂਕਾਂ ਦੇ ਸਾਹਮਣੇ ਖਲੋ ਗਏ ਜਾਂ ਕੋਈ ਹੋਇਆ। ਇਸ ਤੋਂ ਜ਼ਾਹਰ ਹੈ ਕਿ ਫੌਜ ਜਦੋਂ ਉਹਨਾਂ ਨੇ ਟੇਕ ਓਵਰ ਵੀ ਕੀਤਾ ਹੈ, ਹਾਲਾਂਕਿ ਜ਼ਿਆਦਤੀਆਂ ਤਾਂ ਸਿਵਲ 'ਚ ਵੀ ਹੁੰਦੀਆਂ ਨੇ, ਉਹਨਾਂ ਤੋਂ ਵੀ ਹੋਈਆਂ ਹੋਣਗੀਆਂ ਜਾਂ ਹੁੰਦੀਆਂ ਨੇ, ਲੇਕਿਨ ਬਾਈ ਐਂਡ ਲਾਰਜ ਜਿਹੜੀ ਪੀਪਲ ਫਰੈਂਡਲੀ ਆਰਮੀ ਹੈ, ਕਿਉਂਕਿ
ਉਹਨਾਂ ਨੇ ਮੁਸੀਬਤ ਦੇ ਵੇਲੇ, ਮੁਸ਼ਕਲ ਦੇ ਵੇਲੇ ਜਿਹੜਾ ਹੈ ਉਹ ਸੁਸਾਇਟੀ ਨੂੰ ਅਗਵਾਈ ਵੀ ਦਿੱਤੀ ਔਰ ਇੱਕ ਚੰਗਾ ਰੁਝਾਨ ਰਿਹਾ ਕਿ ਜਦੋਂ ਹਾਲਾਤ ਨਾਰਮਲ ਹੋਏ ਉਹਨਾਂ ਨੇ ਫਿਰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਮੌਕਾ ਦਿੱਤਾ ਹੈ, ਸਿਵਲੀਅਨ ਗਵਰਨਮੈਂਟਸ ਨੂੰ। ਇਹ ਵੱਖਰੀ ਗੱਲ ਹੈ ਕਿ ਫਿਰ ਉਹਨਾਂ ਦੀ ਪਰਫਾਰਮੈਂਸ ਜਦੋਂ ਨਹੀਂ ਹੁੰਦੀ ਤੇ ਲੋਕਾਂ ਵੱਲੋਂ ਹੀ ਇਹ ਮੰਗ ਕਿਤੇ ਨਾ ਕਿਤੇ ਚੱਲ ਰਹੀ ਹੁੰਦੀ ਹੈ ਔਰ ਉਹਦਾ ਇਹ ਨਹੀਂ। ਔਰ ਇਹਦੇ 'ਚ ਇੱਕ ਗੱਲ ਹੋਰ ਕਿ ਆਰਮੀ ਦੇ ਵਿੱਚ ਵੀ ਠੀਕ ਹੈ ਇੱਕ ਕਮਾਂਡਰ ਇਨ ਚੀਫ ਜਿਹੜਾ ਉਹ ਪਾਵਰਫੁਲ ਹੈ, ਲੇਕਿਨ ਰੀਅਲ ਜਿਹੜੀ ਪਾਵਰ ਲਾਈ ਕਰਦੀ ਹੈ ਉਹ ਕਾਰਪਸ ਕਮਾਂਡਰ ਦੀ ਕਰਦੀ ਹੈ, ਜੋ ਕੋਰ ਕਮਾਂਡਰ ਵੀ ਉਹਨਾਂ ਨੂੰ ਕਹਿੰਦੇ ਨੇ ਜੀ। ਕਿ ਜ਼ਾਹਰ ਹੈ ਕਿ ਵੀ ਜਿਹੜੀ ਉਹਨਾਂ ਦੀ ਤਾਕਤ ਹੈ, ਉਹਨਾਂ ਨੇ ਕੀ ਡਾਇਰੈਕਸ਼ਨ ਦੇਣੀ ਹੈ ਇਸ ਦੇ ਉੱਤੇ ਜਿਹੜੀ ਪਾਲਿਸੀਜ਼ ਡਿਸਾਈਡ ਹੁੰਦੀਆਂ ਨੇ। ਔਰ ਕਈ ਵਾਰ ਉਹਨਾਂ ਦੀ ਮੇਰਾ ਖਿਆਲ ਹੈ ਵੀ ਮੀਟਿੰਗਸ ਇੱਕ ਪਬਲਿਕ ਨਹੀਂ ਹੁੰਦੀਆਂ, ਬਹੁਤ ਵਾਰ ਜਦੋਂ ਵੀ ਕੋਈ ਕ੍ਰਾਈਸਿਸ ਦਾ ਪੀਰੀਅਡ ਹੁੰਦਾ ਉਸ ਤੋਂ ਪਹਿਲਾਂ ਉਹ ਦੇਖਦੇ ਨੇ। ਪਰ ਇਹ ਜਿਹੜੀ ਖਬਰ ਭਾਰਤ ਦੀਆਂ ਏਜੰਸੀਆਂ ਨੇ ਵੀ ਪ੍ਰੋਮੀਨੈਂਸ ਦੇ ਨਾਲ ਲਾਈ ਕਿਉਂਕਿ ਉਹਨਾਂ ਨੇ ਵੀ ਯਕੀਨੀ ਬਣਾਇਆ ਪਾਕਿਸਤਾਨ ਨੇ ਕਿ ਵੀ ਇਹ ਜਿਹੜੀ ਮੀਟਿੰਗ ਉਹਨਾਂ ਦੇ ਕਾਰਪਸ ਕਮਾਂਡਰ ਦੀ ਰਾਵਲਪਿੰਡੀ ਦੇ ਵਿੱਚ ਹੋਈ ਔਰ ਉਸ ਬਾਰੇ ਈਵਨ ਜਿਹੜੇ DG ISPR ਨੇ ਉਹਨਾਂ ਨੇ ਵੀ ਟਵੀਟ ਕੀਤਾ 233rd Corps Commanders Conference presided by Chief of Army Staff General Qamar Javed Bajwa held today at General Headquarters. Forum reviewed operational readiness and evolving threat spectrum in context of external and internal security of the country. Chief of Army Staff complimented efforts put in by all formations. ਹੁਣ ਇਹ ਫੋਟੋ ਵੀ ਪਬਲਿਕ ਕੀਤੀ ਗਈ। ਸੋ ਇਹ ਪਹਿਲੀ ਵਾਰ ਹੈ ਕਿ ਸਾਰੇ ਪੀਰੀਅਡ ਜਦੋਂ ਕਿ ਚਾਈਨਾ, ਇੰਡੀਆ, ਦੂਜਾ ਔਰ ਪਾਕਿਸਤਾਨ ਦਾ ਕੋਈ ਵੀ ਵੋਕਲ ਇਸ ਦੇ ਉੱਤੇ ਨਹੀਂ ਸੀ ਔਰ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਗਿਆ ਹੁਣ ਇਸ ਦੇ ਵਿੱਚ ਜਿੱਥੇ ਉਹਨਾਂ ਨੇ ਰਿਵਿਊ ਕੀਤਾ ਸਿਚੁਏਸ਼ਨ ਨੂੰ। ਲੇਕਿਨ ਇਹ ਮੀਟਿੰਗ ਵੀ ਸਿਰਫ ਇਹ ਦੱਸਣ ਲਈ ਨਹੀਂ ਸੀ ਕਿ ਐਕਸਟਰਨਲ ਔਰ ਇੰਟਰਨਲ ਥ੍ਰੈਟਸ ਨਾਲ ਕਿਵੇਂ ਨਿਬੜਨਾ। ਕਸ਼ਮੀਰ ਸੈਂਟਰਿਕ 5 ਅਗਸਤ ਦਾ ਦਿਨ ਆ ਰਿਹਾ, ਬਿਲਕੁਲ ਲਗਭਗ 1 ਸਾਲ ਪਹਿਲਾਂ ਆਈਨੀ ਗੁੰਡਾਗਰਦੀ ਲਫ਼ਜ਼ ਤੁਸੀਂ ਇਸਤੇਮਾਲ ਕੀਤਾ। ਗੁੰਡਾਗਰਦੀ ਕੱਲੀ ਸਟਰੀਟ ਦੇ ਵਿੱਚ ਗੁੰਡੇ ਨਹੀਂ ਹੁੰਦੇ, ਜਦੋਂ ਤੁਸੀਂ ਬਰੂਟਲ ਮੈਜੋਰਿਟੀ ਦੇ ਨਾਲ ਜਾਂ ਮੈਜੋਰਿਟੇਰੀਅਨ ਇੱਕ ਰੂਲ ਬਣਾ ਦਿਓ ਜਿਹੜਾ ਨਫ਼ਰਤ ਦੇ ਉੱਤੇ ਸੁਸਾਇਟੀ ਨੂੰ ਪੋਲਰਾਈਜ਼ ਕਰਕੇ ਜਿਹੜਾ ਤੁਸੀਂ ਪਾਵਰ ਕਰ ਲਓ, ਉਹਦੇ ਥੱਲੇ ਤੁਸੀਂ ਆਪਣੇ ਕਨਸਟੀਟਿਊਸ਼ਨ ਆਈਨ ਦੀਆਂ ਹੀ ਧੱਜੀਆਂ ਉਡਾ ਦਿਓ। ਇਹ ਆਈਨੀ ਗੁੰਡਾਗਰਦੀ ਹੈ ਕਿ ਤੁਸੀਂ ਕਮਿਟਮੈਂਟ ਭੁੱਲ ਗਏ, ਤੁਸੀਂ ਉਹਦੀ ਕਨਸਟੀਟਿਊਸ਼ਨ ਦੀ ਵੈਸੇ ਉਹਨੂੰ ਫੜ ਕੇ ਸਹੁੰ ਚੁੱਕਦੇ ਹੋ ਤੇ ਉਹਦੀ ਸੈਂਕਟਿਟੀ ਤੁਸੀਂ ਉਡਾ ਦਿੰਦੇ ਹੋ। ਉਹ ਜਿਹੜਾ ਕਹੀ ਜਾਓ ਕਿ ਜੀ ਇਹ ਸਾਡੇ ਲਈ ਜਿਹੜਾ ਉਹ ਸੈਕਰਡ ਕਾਊ ਹੈ, ਅਸੀਂ ਸੰਵਿਧਾਨ ਦੇ ਥੱਲੇ ਸਹੁੰ ਚੁੱਕੀ ਹੈ। ਹੁਣ ਇਸ ਸਾਰੇ ਦੇ ਵਿੱਚ ਜਿਹੜਾ ਦੂਸਰਾ ਇਹ ਸਾਰੀ ਮੀਟਿੰਗ ਦਾ ਪਾਰਟ ਸੀ, ਮੀਟਿੰਗ ਜਿਹੜੀ ਹੈ ਰਾਵਲਪਿੰਡੀ 'ਚ ਹੋਈ ਔਰ ਇਹਨੂੰ ਚੇਅਰ ਕੀਤਾ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੇ। ਔਰ ਉਹਦੇ 'ਚ ਜਿਹੜੀ ਗੱਲ ਖਾਸ ਤੌਰ ਤੇ ਮੇਜਰ ਜਨਰਲ ਆਸਫ ਗਫੂਰ ਜਿਹੜੇ ਬੜੇ ਆਰਟੀਕੂਲੇਟ ਨੇ, ਮੈਂ ਉਹਨਾਂ ਨੂੰ ਐਡਮਾਇਰ ਕਰਦਾ ਦਾ ਵੇ ਹੀ ਯੂਜ਼ਡ ਟੂ ਹੈਂਡਲ ਮੀਡੀਆ ਜਦੋਂ ਉਹ ਖੁਦ ਬਰੀਫਿੰਗ ਕਰਦੇ ਸੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹਦੇ 'ਚ 2 ਪਾਰਟ ਉਹਨਾਂ ਨੇ ਰਿਵਿਊਡ ਆਪਰੇਸ਼ਨਲ ਰੈਡੀਨੈਸ ਕਿ ਭਾਈ ਕੋਈ ਵੀ ਆਪਰੇਸ਼ਨਲ ਜਿਹੜਾ ਹੁਣ ਚਾਈਨਾ ਪਾਕਿਸਤਾਨ ਇੱਕ ਫਰੰਟ ਤੇ ਹੋਣ ਦੀ ਗੱਲ ਹੁੰਦੀ, ਇਵੋਲਵਿੰਗ ਥ੍ਰੈਟ ਸਪੈਕਟਰਮ ਇਨ ਕੰਟੈਕਸਟ ਆਫ ਐਕਸਟਰਨਲ ਐਂਡ ਸਿਕਿਉਰਿਟੀ ਆਫ ਦਾ ਕੰਟਰੀ। ਕੀ ਥ੍ਰੈਟ ਸਪੈਕਟਰਮ ਹੈ ਹਰ ਇੱਕ ਨੂੰ ਪਤਾ ਹੈ ਵੀ ਉਹ ਕੀ ਕਹਿ ਰਹੇ ਨੇ, ਪਰ ਨਾਲ ਦੀ ਹੀ ਸਪੋਕ ਆਫ ਮੇਨਟੇਨਿੰਗ ਹਾਈ ਲੈਵਲ ਕੰਬੈਟ ਰੈਡੀਨੈਸ particularly in the wake of regional security situation ਜੋ ਇਹਨਾਂ ਨੇ ਸਟਾਕ ਐਕਸਚੇਂਜ ਤੇ ਹਮਲਾ ਕਰਵਾਇਆ, ਗਵਾਦਰ ਪੋਰਟ ਨੂੰ ਲੈ ਕੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਤੇ ਕਿ ਭਾਈ ਇਹਨੂੰ। ਔਰ ਨਾਲ ਦੀ ਨਾਲ ਦੇ ਟੁਕ ਸਪੈਸ਼ਲ ਨੋਟ ਆਫ ਕੰਟੀਨਿਊਡ ਐਟਰੋਸਿਟੀਜ਼ in the Indian part of Jammu and Kashmir as illegal actions of August 5th 2019 complete 1 year next month. Forum paid rich tributes to brave Kashmiris for their legitimate struggle for freedom. ਹੁਣ ਕੋਈ ਵਰਡ ਮਿਸ ਨਹੀਂ ਕੀਤੇ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਕਸ਼ਮੀਰੀ ਜੁਝਾਰੂ ਆਪਣੀ ਆਜ਼ਾਦੀ ਲਈ ਲੜ ਰਹੇ ਨੇ ਉਹਨਾਂ ਨੂੰ ਅਸੀਂ ਟ੍ਰਿਬਿਊਟ ਦਿੰਦੇ ਔਰ ਜਿਹੜਾ ਨਾਲ ਦੀ ਨਾਲ ਉਹਨਾਂ ਨੇ ਇਸ ਸਾਰੇ ਨੂੰ ਵੀ ਰਿਵਿਊ ਕੀਤਾ। ਸੋ ਇਸ ਦੇ ਉੱਤੇ ਕਿਆਸ ਰਾਈਆਂ ਨੇ ਅੱਡ-ਅੱਡ ਸੈਕਟਰਸ ਦੇ ਵਿੱਚ ਕਿ ਵੀ ਕੀ ਕੋਈ ਸਪੈਸੀਫਿਕ ਕਸ਼ਮੀਰ ਦੇ ਵਿੱਚ ਇਹਨਾਂ ਦਿਨਾਂ 'ਚ ਪਾਕਿਸਤਾਨੀ ਫੌਜ ਕੋਈ ਛਾਪਾਮਾਰ ਕਾਰਵਾਈ ਕਰ ਸਕਦੀ ਹੈ, ਕੋਈ ਹੋਰ ਐਕਟੀਵਿਟੀ ਹੋ ਸਕਦੀ ਹੈ, ਕਿਉਂਕਿ ਆਲਰੇਡੀ ਇਸ ਗੱਲ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਈਵਨ ਇੰਡੀਅਨ ਜਿਹੜੇ ਐਨਾਲਿਸਟ ਨੇ ਕਿ ਚਾਈਨਾ ਦੇ ਨਾਲ ਜਿਵੇਂ ਜਿਵੇਂ ਅਮਰੀਕਾ ਦਾ ਇੱਥੇ ਤੇਜ਼ ਹੋ ਰਿਹਾ ਕੰਮ, ਚਾਈਨੀਜ਼ ਆਰਮੀ ਵੀ ਜਿਹੜੀ ਹੈ ਉਹ ਕਸ਼ਮੀਰ ਦੇ ਵਿੱਚ ਐਂਟਰ ਕਰ ਸਕਦੀ ਹੈ। ਔਰ ਕਿਉਂਕਿ ਹੁਣ ਇਹ 2 ਪ੍ਰੋਂਗ ਵਾਰ ਨਹੀਂ ਹੈ, ਹੁਣ ਚਾਈਨਾ ਔਰ ਪਾਕਿਸਤਾਨ ਇੱਕ ਪੇਜ ਤੇ ਹੋਣਗੇ ਔਰ ਆਲਰੇਡੀ ਮੀਟਿੰਗ ਪੁਆਇੰਟ ਗਿਲਗਿਤ ਬਲਿਸਤਾਨ ਹੈ
ਔਰ ਇਸ ਸਾਰੇ ਦੇ ਵਿੱਚ ਇਹ ਜਿਹੜੀ ਕੋਰ ਕਮਾਂਡਰਸ ਦੀ ਮੀਟਿੰਗ ਹੈ ਇਹ ਹੋਰ ਵੀ ਸਿਗਨੀਫੀਕੈਂਟ ਹੈ, ਕਿਉਂਕਿ ਰੀਅਲ ਪਾਵਰ ਆਰਮੀ ਚੀਫ ਤਾਂ ਹੈ ਹੀ ਹੈ, ਉਹ ਕੋਰ ਕਮਾਂਡਰਸ ਕੋਲ ਹੁੰਦੀ ਹੈ, ਪਰ ਇੱਕ ਰਿਟਾਇਰਡ ਪਾਕਿਸਤਾਨ ਦੇ ਆਰਮੀ ਆਫੀਸਰ ਇੱਕ ਵਾਰ ਜਿਹੜੇ ਗੱਲ ਕਰ ਰਹੇ ਸੀ ਕਿ ਵੀ ਕਿਵੇਂ ਜਿਹੜਾ ਜਦੋਂ ਈਵਨ ਜਿਹੜਾ ਚੀਫ ਆਫ ਆਰਮੀ ਹੈ ਉਹਦੇ ਕੋਲ ਹੀ ਹਕੂਮਤ ਹੋਏ, ਹੁਣ ਤਾਂ ਇਮਰਾਨ ਖਾਨ ਸਿਵਲੀਅਨ ਗਵਰਨਮੈਂਟ ਹੈ, ਉਹ ਕਹਿੰਦੇ ਨੇ ਵੀ ਜਿਹੜੇ ਕੋਰ ਕਮਾਂਡਰਸ ਨੇ ਉਹ ਆਪਣਾ ਡਿਸਪਲੇਸ਼ਰ ਕਿਵੇਂ ਦਿਖਾਉਂਦੇ ਨੇ, ਜਿਹਦੇ ਥੱਲੇ ਉਹਨੂੰ ਚੀਫ ਨੂੰ ਲੱਗਦਾ ਹੈ ਕਿ ਵੀ ਹੁਣ ਮੇਰੀ ਗੱਲ ਨਹੀਂ ਪੁਰਨੀ, ਕਿ ਵੀ ਉਹਨੇ ਕੋਈ ਜੋਕ ਸੁਣਾਇਆ ਤੇ ਜਿਹੜੇ ਕੋਰ ਕਮਾਂਡਰ ਨੇ ਉਹ ਸਟੋਨੀ ਬਣਾ ਕੇ ਉਹ ਹੱਸ ਹੀ ਨਹੀਂ ਰਹੇ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਨਹੀਂ ਇਹ ਹੁਣ ਮੇਰੀ ਗੱਲ ਮੁੱਕ ਗਈ ਔਰ ਇਹਦੇ 'ਚ ਕੋਈ ਤਬਦੀਲੀ ਕਰੋ ਸਟੇਟਸ ਕੋ। ਸੋ ਮੈਂ ਸਮਝਦਾ ਵੀ ਹੁਣ ਤਾਂ ਉਹਨਾਂ ਨੇ ਸੀਰੀਅਸ ਗੁਫ਼ਤਗੂ ਕੀਤੀ ਹੈ, ਇਸ ਗੱਲ ਨੂੰ ਪਬਲਿਕ ਵੀ ਕੀਤਾ ਹੈ, ਯਕੀਨੀ ਬਣਾਇਆ ਕਿ ਦੁਸ਼ਮਣ ਦੇ ਕੰਨਾਂ ਤੱਕ ਪਹੁੰਚੇ ਕਿ ਭਾਈ ਅਸੀਂ ਜਿਹੜਾ ਉਹ ਬੈਠੇ ਹਾਂ ਔਰ ਕੀ ਹੋਏਗਾ ਇਹ ਤਾਂ ਜਾਂ ਉਹ ਜਾਣਦੇ ਨੇ ਜਾਂ ਰੱਬ ਜਾਣਦਾ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਮੈਸੇਜ ਦੇਣਾ ਇੰਡੀਅਨ ਸਿਸਟਮ ਨੂੰ ਔਰ ਜਿਹੜੇ ਕਸ਼ਮੀਰੀ ਲੜ ਰਹੇ ਨੇ ਬਹਾਦਰੀ ਦੇ ਨਾਲ ਇਹ ਬੜਾ ਜ਼ਰੂਰੀ ਸੀ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ 130 ਸ਼ਲੋਕ ਅਸੀਂ ਰੋਜ਼ਾਨਾ 2 ਜਾਂ 3 ਸ਼ਲੋਕ ਵਿਚਾਰ ਅਧੀਨ ਲਿਆਂਦੇ, ਅੱਜ ਉਹਨਾਂ ਦੀ ਕਾਫੀ ਜਿਹੜੀ ਜਿਸ ਨੂੰ ਆਮ ਕਹਿਣਾ ਹੋਏ ਕਿ ਵੀ ਉਹਨਾਂ ਨੇ ਪਿਛਲੇ ਸ਼ਲੋਕਾਂ 'ਚ ਅਸੀਂ ਵਿਚਾਰਿਆ ਕਿ ਮੌਤ ਦਾ ਡਰ, ਮੌਤ ਦੀ ਅਲਟੀਮੇਟ ਇਨਵਿੰਸੀਬਿਲਿਟੀ, ਕਿ ਮੌਤ ਨਹੀਂ ਜਿੱਤਣਾ ਅਲਟੀਮੇਟਲੀ ਜ਼ਿੰਦਗੀ ਦੇ ਉੱਤੇ, ਔਰ ਅੱਜ ਉਹਨਾਂ ਨੇ ਫਿਰ ਥੋੜੀ ਸਖਤ ਤੌਰ ਦੇ ਉੱਤੇ ਜਿਹੜਾ ਇਹਨਾਂ ਸ਼ਲੋਕਾਂ ਦੇ ਵਿੱਚ ਯਾਦ ਦਹਾਨੀ ਕਰਾਈ ਹੈ ਕਿ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਇਹ ਸਾਰੇ ਵੀ ਜਿਹਨੂੰ ਸਮਝ ਨਹੀਂ ਹੈ ਉਹਨੂੰ ਫਿਰ ਉਹ ਧਰਤੀ ਤੇ ਵੀ ਭਾਰ ਹੈ, ਉਹਦਾ ਸਿਰ ਵੀ ਸਿਰ ਦੇ ਉੱਤੇ ਰਹਿਣ ਦੇ ਕਾਬਿਲ ਨਹੀਂ ਹੈ ਧੜ ਦੇ ਉੱਤੇ, ਔਰ ਉਹ ਜਿਹੜਾ ਰੱਬ ਦੇ ਦਰ ਤੇ ਤਾਂ ਨਕਾਰਿਆ ਹੋਇਆ ਉਹ ਬਿਲਕੁਲ ਬੇਸ਼ੁਕਰ ਹੈ। ਔਰ ਇਹ ਪਹਿਲਾ ਸ਼ਲੋਕ ਹੈ, ਸ਼ਲੋਕ ਨੰਬਰ 70 71 72 ਅਸੀਂ ਵਿਚਾਰਾਂਗੇ। ਫਰੀਦਾ ਬੇਨਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ ਕਬ ਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਹੁਣ ਬੇਸ਼ੱਕ ਕੱਲ ਜਦੋਂ ਅਸੀਂ ਕੁੱਤੇ ਦੇ ਗੁਣਾਂ ਦੀ ਗੱਲ ਕੀਤੀ ਤੇ ਜ਼ਾਹਰ ਹੈ ਕਿ ਉਸ ਦੇ ਵਿੱਚ ਉਸ ਦੀ ਵਫਾਦਾਰੀ ਔਰ ਉਸ ਦਾ ਮਾਲਕ ਦੇ ਦਰ ਤੇ ਖਲੋਣਾ, ਉਹਦੇ 'ਚ ਅਸੀਂ ਗੁਰੂ ਸਾਹਿਬ ਨੂੰ ਵੀ ਕੋਟ ਕੀਤਾ, ਬੁੱਲੇ ਸ਼ਾਹ ਵੀ, ਇੱਕ ਲਾਈਨ ਜਿਹੜੀ ਸਾਡੇ ਇੱਕ ਦਰਸ਼ਕ ਨੇ ਕਹੀ ਕਿ ਭਾਈ ਕਿ ਮਾਲਕ ਦਾ ਦਰ ਕਦੇ ਨਾ ਛੱਡ ਦੇ ਭਾਵੇਂ ਮਾਰੋ 100 ਜੁੱਤੇ ਤੈਥੋਂ ਉੱਤੇ, ਇਹ ਹੈ। ਲੇਕਿਨ ਅੱਜ ਜਦੋਂ ਬਾਬਾ ਫਰੀਦ ਹੁਣ ਇਨਸਾਨੀ ਜੂਨ ਦੀ ਗੱਲ ਹੋ ਰਹੀ ਹੈ ਕਿ ਵੀ ਕਿੱਥੇ ਇੱਕ ਇਨਸਾਨ ਦੇ ਰੂਪ ਦੇ ਵਿੱਚ ਇਨਸਾਨੀ ਫਾਰਮ ਦੇ ਵਿੱਚ ਹਿਊਮਨ ਬਾਡੀ ਦੀ ਗਿਫਟ ਮਿਲੀ ਹੈ, ਜਿੱਥੇ ਕਿ ਕੁੱਤਾ ਜਿਹੜਾ ਕਿ ਗੁਲਾਮੀ 'ਚ ਵੀ ਹੈ, ਉਹ ਕਿਸ ਕਿਸਮ ਦਾ ਉਸ ਦੀ ਜ਼ਿੰਦਗੀ ਹੈ, ਤੇ ਜਿਹੜਾ ਬੰਦਾ ਇਨਸਾਨੀ ਜ਼ਿੰਦਗੀ ਦੀ ਅਹਿਮੀਅਤ ਨੂੰ ਨਹੀਂ ਸਮਝਦਾ ਉਹ ਫਿਰ ਕੁੱਤੇ ਤੋਂ ਵੀ ਵੱਧਤਰ ਹੈ। ਔਰ ਉਹਦੇ 'ਚ ਉਹਨਾਂ ਨੂੰ ਜਿਹੜੇ ਕਿ ਆਪਣੇ ਆਪ ਨੂੰ ਮੋਮਨ ਕਹਿੰਦੇ ਨੇ, ਮੁਸਲਮਾਨ ਕਹਿੰਦੇ ਨੇ, ਪਰ ਨਾ ਉਹਨਾਂ ਨੂੰ ਆਪਣੀ ਨਮਾਜ਼ ਗੁਜ਼ਾਰਨ ਦਾ ਫਿਕਰ ਹੈ, ਨਾ ਉਹਨਾਂ ਨੂੰ ਮਸਜਿਦ ਜਾਣਦਾ ਹੈ। ਤੇ ਬਾਬਾ ਫਰੀਦ ਕਹਿੰਦੇ ਨੇ, ਬੇਸ਼ੱਕ ਐਡਰੈਸ ਅਗੇਨ ਆਪਣੇ ਆਪ ਨੂੰ ਕੀਤਾ ਹੈ, ਫਰੀਦਾ ਬੇਨਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ ਕਬ ਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਇਹ ਬੇਨਵਾਜ਼, ਤੂੰ ਨਮਾਜ਼ ਨਹੀਂ ਪੜ ਰਿਹਾ, ਤੂੰ ਬੇਨਵਾਜ਼ਾ ਹੈ ਔਰ ਤੂੰ ਕੁੱਤੇ ਵਾਂਗ ਹੈ, ਤੈਨੂੰ ਇਹ ਤੇਰੀ ਜ਼ਿੰਦਗੀ ਇਹ ਨਾ ਭਲੀ ਰੀਤ, ਇਹ ਤੇਰੀ ਜ਼ਿੰਦਗੀ ਦਾ ਦਸਤੂਰ ਠੀਕ ਨਹੀਂ ਹੈ ਕਿ ਤੂੰ ਮਸਜਿਦ ਵਿੱਚ 5 ਵੇਲੇ ਨਮਾਜ਼ ਪੜਨ ਨਹੀਂ ਜਾਂਦਾ। ਮਤਲਬ ਇਹ ਹੈ ਕਿ ਤੂੰ ਮੋਮਨ ਹੈ, ਤੂੰ ਜਿਹੜਾ ਉਹ ਕਲਮਾ ਪੜਿਆ ਹੋਇਆ ਹੈ ਔਰ ਇਹ ਤੇਰੇ ਤੇ ਫਰਜ਼ ਹੈ ਕਿ ਤੂੰ ਨਮਾਜ਼ ਪੜ੍ਹੇ 5 ਵੇਲੇ, ਪਰ ਤੂੰ ਇਸ ਫਰਜ਼ ਤੋਂ ਗਾਫਲ ਹੈ। ਔਰ ਸਵੇਰ ਦੀ ਨਮਾਜ਼ ਫਜਰ ਦੀ ਉਸ ਨੂੰ ਜਿਹੜਾ ਅਦਾ ਨਹੀਂ ਕਰਦਾ, ਉਸ ਤੇ ਉਹਨਾਂ ਕਿਹਾ ਉੱਠ ਫਰੀਦਾ ਉਜੂ ਸਾਜ ਸੁਬਹ ਨਵਾਜ਼ ਗੁਜ਼ਾਰ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਉਜ਼ੂ ਕਰਨਾ, ਹੱਥ ਪੈਰ ਮੂੰਹ ਧੋਣਾ ਨਮਾਜ਼ ਤੋਂ ਪਹਿਲਾਂ ਇਹ ਜ਼ਰੂਰੀ ਹੈ। ਜਿਹੜੇ 5 ਨਮਾਜ਼ਾਂ ਨੇ ਔਰ ਨਮਾਜ਼ ਪੜ੍ਹਨ ਤੋਂ ਪਹਿਲਾਂ ਉਜ਼ੂ ਕੀਤਾ ਜਾਂਦਾ ਹੈ। ਔਰ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਉੱਠ ਫਰੀਦਾ, ਤੂੰ ਸੁੱਤਾ ਪਿਆ ਹੈ, ਉੱਠ ਕੇ ਉਜ਼ੂ ਕਰ ਔਰ ਨਮਾਜ਼ ਪੜ੍ਹ, ਨਮਾਜ਼ ਗੁਜ਼ਾਰ, ਨਮਾਜ਼ ਅਦਾ ਕਰ। ਇਹ ਗੱਲ ਯਾਦ ਰੱਖ ਕੇ ਜਿਹੜਾ, ਕਿਉਂਕਿ ਨਮਾਜ਼ ਦੇ ਵਿੱਚ ਸਜਦਾ ਹੈ ਔਰ ਉਦੋਂ ਸਿਰ ਨਵਾਇਆ ਜਾਂਦਾ ਹੈ ਸਜਦੇ ਦੇ ਵਿੱਚ,
ਔਰ ਜਿਹੜਾ ਨਮਾਜ਼ ਹੀ ਨਹੀਂ ਪੜਦਾ ਉਹ ਸਜਦਾ ਕੀ ਕਰੇਗਾ? ਸਜਦਾ ਤਾਂ ਰੱਬ ਨੂੰ, ਅੱਲਾਹ ਤਾਲਾ ਨੂੰ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਵੀ ਜੋ ਸਿਰ ਸਾਈਂ ਨਾ ਨਿਵੇ, ਕਿ ਜਿਹੜਾ ਸਜਦਾ ਨਹੀਂ ਕਰਦਾ, ਉਸ ਨਮਾਜ਼ ਦੇ ਨਾਲ ਨਹੀਂ ਜੁੜਿਆ ਹੋਇਆ, ਸੋ ਸਿਰ ਕੱਪ ਉਤਾਰ, ਇਹ ਕਿ ਉਸ ਸਿਰ ਨੂੰ ਫਿਰ ਕੱਟ ਦੇਣਾ ਚਾਹੀਦਾ ਹੈ। ਇਹ ਆਪਣੇ ਆਪ ਨੂੰ ਕਿਹਾ ਵੀ ਇਹ ਤੇਰਾ ਕੀ ਫਾਇਦਾ ਹੈ ਇਸ ਸਿਰ ਦਾ, ਜੇ ਇਹ ਰੱਬ ਦੀ ਦੇ ਜਿਹੜਾ ਯਾਦ ਦੇ ਵਿੱਚ, ਸਜਦੇ ਦੇ ਵਿੱਚ ਨਹੀਂ ਜੁੜਿਆ। ਔਰ ਅਖੀਰਲਾ ਜਿਹੜਾ ਸ਼ਲੋਕ ਵਿਚਾਰ ਅਧੀਨ ਹੈ ਉਹ ਵੀ ਇਸੇ ਦੇ ਉੱਤੇ ਹੀ ਹੈ, ਇਸ ਲਈ ਮੈਂ ਅੱਜ 3 ਸ਼ਲੋਕ ਚੁਣੇ ਨੇ। ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈ ਹੈ, ਬਾਲਣ ਸੰਦੇ ਥਾਏ। ਹੁਣ ਇਹ ਨਾ ਕਿਸੇ ਨੂੰ ਲੱਗੇ ਕਿ ਇਹ ਜਿਹੜਾ ਫਤਵਾ ਹੈ ਕਿ ਭਾਈ ਸਿਰ ਕੱਪ ਉਤਾਰ, ਇਹ ਕਿਸੇ ਨੂੰ ਹੱਕ ਦਿੱਤਾ ਹੈ ਕਿ ਵੀ ਉਹ ਆ ਕੇ ਸਿਰ ਉਤਾਰ ਲਾ ਦੇਗਾ ਕਿ ਵੀ ਤੂੰ ਨਮਾਜ਼ ਕਿਉਂ ਨਹੀਂ ਪੜ੍ਹੀ। ਆਪਣੇ ਆਪ ਨੂੰ ਧਕਾਰਨਾ ਕਹਿੰਦੇ ਨੇ ਇਹਨੂੰ, ਆਪਣੇ ਆਪ ਨੂੰ ਫਟਕਾਰਨਾ। ਪਰ ਬਾਬਾ ਫਰੀਦ ਕਹਿੰਦੇ ਨੇ ਕਿ ਵੀ ਜਿਹੜਾ ਸਿਰ ਨਿਮਦਾ ਹੀ ਨਹੀਂ ਹੈ ਉਸ ਸਜਦੇ ਦੇ ਵਿੱਚ, ਅੱਲਾਹ ਤਾਲਾ ਰੱਬ ਦੀ ਯਾਦ ਦੇ ਵਿੱਚ, ਉਸ ਸਿਰ ਦਾ ਕੀ ਕਰਨਾ, ਉਹਨੂੰ ਕਾਹਦੇ ਲਈ ਹੈ? ਉਹਨਾਂ ਨੇ ਕਿਹਾ ਵੀ ਫਿਰ ਕੁੰਨੇ ਹੇਠ ਜਲਾਈ ਹੈ, ਬਾਲਣ ਸੰਦੇ। ਕੁੰਨੀ ਸ਼ਾਇਦ ਕਸ਼ਮੀਰੀ ਜ਼ਬਾਨ 'ਚ ਹੈ, ਜਾਂ ਹੰਡੀ ਜਾਂ ਹਾਂਡੀ ਜਿਹਨੂੰ ਕਹਿੰਦੇ ਨੇ, ਉਹਨੂੰ ਕੁੰਨੀ ਵੀ ਕਿਹਾ ਜਾਂਦਾ ਹੈ। ਕਿ ਭਾਈ ਜੇ ਤੁਸੀਂ ਹੁਣ ਕੁੰਨੀ ਦੇ ਵਿੱਚ ਕੋਈ ਚੀਜ਼ ਰਿੰਨ ਰਹੇ ਹੋ, ਜ਼ਾਹਰ ਹੈ ਕਿ ਉਸ ਵੇਲੇ ਕੋਈ ਗੈਸ ਦੇ ਚੁੱਲ੍ਹੇ ਤਾਂ ਹੈ ਨਹੀਂ ਸੀ, ਬਾਲਣ ਹੀ ਸੀ, ਗੋਹੇ ਨੇ ਜਾਂ ਲੱਕੜ ਹੈ। ਤੇ ਬਾਬਾ ਫਰੀਦ ਕਹਿੰਦੇ ਨੇ ਵੀ ਜਿਹੜਾ ਸਿਰ ਰੱਬ ਦੀ ਯਾਦ ਦੇ ਵਿੱਚ, ਸਜਦੇ 'ਚ ਨਹੀਂ ਝੁਕਦਾ, ਉਹਨੂੰ ਜਿਹੜਾ ਬਾਲਣ ਦੀ ਥਾਂ ਤੇ, ਲੱਕੜ ਦੀ ਥਾਂ ਤੇ ਕੁੰਨੀ ਦੇ ਹੇਠ ਸਾੜ ਦੇ, ਉਹਨੂੰ ਰਹਿਣ ਦਾ ਹੱਕ ਨਹੀਂ ਹੈ। ਇਹ ਹੈ ਆਪਣੇ ਆਪ ਨੂੰ ਹਰ ਹੀਲੇ ਫਟਕਾਰ ਕੇ ਇਹ ਆਪਣੇ ਆਪ ਨੂੰ ਯਾਦ ਦਹਾਨੀ ਕਰਵਾਉਣਾ ਕਿ ਇਹ ਇਨਸਾਨ, ਤੇਰੀ ਜ਼ਿੰਦਗੀ ਦਾ ਮਕਸਦ ਰੱਬ ਦੀ ਯਾਦ ਹੈ, ਰੱਬ ਦੀ ਇਬਾਦਤ ਹੈ, ਰੱਬ ਦੀ ਮੁਹੱਬਤ ਹੈ। ਜੇ ਉਹਦੇ ਨਾਲ ਜੁੜੇਗਾ ਤੇ ਫਿਰ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ। ਤੈਨੂੰ ਸਮਝ ਆਏਗਾ ਕਿ ਖਾਲਕ ਖਲਕਤ 'ਚ ਵਸਦਾ ਹੈ ਤੇ ਫਿਰ ਤੂੰ ਖਲਕਤ ਦੀ ਵੀ ਸੇਵਾ ਕਰੇਗਾ। ਤੇ ਜੇ ਤੂੰ ਖਾਲਕ ਦਾ ਨਹੀਂ ਹੈ ਤੇ ਫਿਰ ਤੂੰ ਖਲਕਤ ਦਾ ਵੀ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਵਸਥ ਨਾਲ ਵਿਊਅਰਸ ਕੋਲ ਨੇ ਆਪਣੇ ਇਜਾਜ਼ਤ ਕਿ ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੀ ਰਾਤ ਨੂੰ ਆਗਿਆ ਦਿਓ। ਦੇਖਦੇ ਰਹੋ TVD4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।